ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਅੱਜ ਭੁਲੇਖਾ ਟੀਵੀ ਦੇ ਸਟੂਡੀਓ ਵਿੱਚ ਸਾਡੇ ਮਹਿਮਾਨ ਨੇ ਡਾਕਟਰ ਚਰਨਜੀਤ ਗੁਮਟਾਲਾ ਜੀ। ਉਹਨਾਂ ਦਾ ਜੰਮਪਲ ਤੇ ਹੈ ਅੰਮ੍ਰਿਤਸਰ ਦੇ ਵਿੱਚ, ਪਰ ਅੱਜ ਕੱਲ੍ਹ ਅਮਰੀਕਾ ਵਸਦੇ ਨੇ। ਤੇ ਇੱਕ ਗੱਲ ਹੋਰ ਵੀ, ਇਹ ਵੰਡ ਬੜੀ ਜ਼ਾਲਮ ਚੀਜ਼ ਹੈ। ਵੰਡ ਭਾਵੇਂ ਦਿਲਾਂ ਦੇ ਵਿੱਚ ਹੋਵੇ ਤੇ ਵੰਡ ਭਾਵੇਂ ਧਰਤੀ ਦੀ ਹੋਵੇ, ਇਹ ਬੰਦੇ ਨੂੰ ਚੀਰ ਕੇ ਰੱਖ ਦਿੰਦੀ ਹੈ। ਤੇ ਇਹਦੇ ਫੱਟ ਮਿਲਿਆ ਨਹੀਂ ਮਿਲਦੇ। ਜੇ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ ਤੇ ਫੱਟ ਭਰੇ ਵੀ ਜਾ ਸਕਦੇ ਨੇ, ਫੱਟ ਜਰੇ ਵੀ ਜਾ ਸਕਦੇ ਨੇ। ਪੰਜਾਬ ਦੇ ਬਹੁਤ ਸਾਰੇ ਇਸ਼ੂਜ਼ ਨੇ, ਪਰ 3 ਇਸ਼ੂਜ਼ ਐਸੇ ਨੇ ਜਿਨ੍ਹਾਂ ਦੇ ਬਾਰੇ ਸੋਚ ਵਿਚਾਰ ਬਹੁਤ ਜ਼ਰੂਰੀ ਹੈ ਕਿ ਪੰਜਾਬ, ਪੰਜਾਬੀ ਜ਼ੁਬਾਨ ਤੇ ਪੰਜਾਬੀ, ਇਹ 3 ਇਸ਼ੂਜ਼ ਐਸੇ ਨੇ ਜਿਹੜੇ ਕਿ ਵੰਡ ਤੋਂ ਪਹਿਲੇ ਘੱਟ ਸਨ, ਪਰ ਵੰਡ ਤੋਂ ਬਾਅਦ ਇਹਦੇ ਵਿੱਚ ਖੰਡ ਨਹੀਂ ਰਹੀ। ਵੰਡ ਦਾ ਪਾੜ ਐਡਾ ਗਹਿਰਾ ਹੋ ਗਿਆ ਕਿ ਉਹਦੇ ਜ਼ਖਮ ਅਜੇ ਤੱਕ ਰਿਸ ਰਹੇ ਨੇ। ਤੇ ਡਾਕਟਰ ਚਰਨਜੀਤ ਗੁਮਟਾਲਾ ਜੀ ਇੱਕ ਅਥਾਰਟੀ ਸਮਝੇ ਜਾਂਦੇ ਨੇ ਪੰਜਾਬ ਉੱਤੇ, ਪੰਜਾਬੀ ਜ਼ੁਬਾਨ ਉੱਤੇ ਤੇ ਪੰਜਾਬੀਆਂ ਦੇ ਉੱਤੇ। ਤੁਸੀਂ ਇਹ ਵੇਖੋ ਕਿ ਪੰਜਾਬੀ ਜ਼ੁਬਾਨ ਇੱਕ ਐਸੀ ਜ਼ੁਬਾਨ ਹੈ ਕਿ ਜਿਸ ਦੇ ਫੱਟ ਬੜੇ ਚਰੋਕਨੇ ਨੇ ਕਿ ਅੰਗਰੇਜ਼ ਸਰਕਾਰ ਜਿੱਥੇ ਜਿੱਥੇ ਵੀ ਗਈ, ਜਿਹੜੀ ਸਟੇਟ ਤੇ ਵੀ ਉਹਨਾਂ ਨੇ ਕਬਜ਼ਾ ਕੀਤਾ, ਕਿਉਂਕਿ ਹਿੰਦੁਸਤਾਨ ਦੇ ਵਿੱਚ 500 ਤੋਂ ਵੱਧ ਰਿਆਸਤਾਂ ਸਨ ਤੇ ਹਰ ਸਟੇਟ ਦੇ ਵਿੱਚ ਜੋ ਕਿ ਅੰਗਰੇਜ਼ ਸਰਕਾਰ ਦੇ ਹੱਥ ਚੜ੍ਹੀ, ਉਹਨਾਂ ਕੀਤਾ ਇਹ ਕਿ ਪਹਿਲਾ ਦਰਜਾ ਦਿੱਤਾ ਅੰਗਰੇਜ਼ੀ ਜ਼ੁਬਾਨ ਨੂੰ ਤੇ ਦੂਜਾ ਦਰਜਾ ਮਿਲਿਆ ਉੱਥੋਂ ਦੀ ਮੁਕਾਮੀ ਜ਼ੁਬਾਨ ਨੂੰ। ਪਰ ਇਹ ਸਾਡੀ ਬਦਨਸੀਬੀ ਵੇਖੋ ਕਿ ਸਾਡੇ ਹਾਂ ਪਹਿਲਾ ਦਰਜਾ ਮਿਲਿਆ ਅੰਗਰੇਜ਼ੀ ਜ਼ੁਬਾਨ ਨੂੰ ਪੰਜਾਬ ਦੇ ਵਿੱਚ, ਤੇ ਦੂਜਾ ਦਰਜਾ ਜੋ ਕਿ ਪੰਜਾਬੀ ਨੂੰ ਮਿਲਣਾ ਚਾਹੀਦਾ ਸੀ ਉਹ ਪੰਜਾਬੀ ਨੂੰ ਨਹੀਂ ਦਿੱਤਾ ਗਿਆ, ਬਲਕਿ ਉਹ ਦਰਜਾ ਮਿਲਿਆ ਉਰਦੂ ਨੂੰ। ਇਹਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਪੰਜਾਬ ਸਭ ਤੋਂ ਆਖਰ ਦੇ ਵਿੱਚ ਫਤਹ ਹੋਇਆ ਤੇ ਜਿੰਨਾ ਕੁ ਟਿਲ ਲਾ ਸਕਦੇ ਸਨ ਅੰਗਰੇਜ਼, ਉਹਨਾਂ ਟਿਲ ਉਹਨਾਂ ਲਾਇਆ ਤੇ ਅਖੀਰ ਦੇ ਵਿੱਚ ਪੰਜਾਬ ਫਤਹ ਹੋਇਆ ਤੇ ਇੰਜ ਪੂਰੇ ਹਿੰਦੁਸਤਾਨ ਤੇ ਉਹਨਾਂ ਦਾ ਕਬਜ਼ਾ ਮੁਕੰਮਲ ਹੋਇਆ। ਲਿਹਾਜ਼ਾ ਇੱਕ ਖੌਫ ਸੀ ਉਹਨਾਂ ਦੇ ਵਿੱਚ ਕਿ ਜੇ ਇੱਥੇ ਪੰਜਾਬੀ ਜ਼ੁਬਾਨ ਦੀ ਬੜ੍ਹੋਤਰੀ ਹੋ ਗਈ ਤੇ ਮੁਮਕਿਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਾਈਂ ਪੰਜਾਬ ਜੋ ਕਿ ਇੱਕ ਚੜ੍ਹਦੀ ਕਲਾ ਦੇ ਵਿੱਚ ਸੀ, ਪੰਜਾਬੀ ਜ਼ੁਬਾਨ ਇੱਕ ਚੜ੍ਹਦੀ ਕਲਾ ਦੇ ਵਿੱਚ ਸੀ, ਪੰਜਾਬੀ ਚੜ੍ਹਦੀ ਕਲਾ ਵਿੱਚ ਸਨ, ਤੇ ਮੁਮਕਿਨ ਹੈ ਕਿ ਉਹ ਫੇਰ ਇੱਕ ਵਾਰੀ ਇਕਮੁੱਠ ਹੋ ਜਾਣ ਤੇ ਫਰੰਗੀਆਂ ਲਈ ਔਖਾ ਕਰ ਦੇਣ ਕਿ ਉਹ ਆਜ਼ਾਦੀ ਫਿਰ ਮੰਗਣਾ ਸ਼ੁਰੂ ਕਰ ਦੇਣ। ਲਿਹਾਜ਼ਾ ਇੱਥੇ ਪੰਜਾਬ ਦੇ ਵਿੱਚ ਜ਼ੁਬਾਨ ਦੀ ਇਸ ਵੰਡ ਨੇ ਉਹ ਜ਼ਖਮ ਦਿੱਤੇ ਕਿ ਜਿਹੜੇ ਜ਼ਖਮ ਅਜੇ ਤੱਕ ਭਰ ਨਹੀਂ ਸਕੇ। ਤੇ ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰ ਚਰਨਜੀਤ ਗੁਮਟਾਲਾ ਜੀ ਦੇ ਨਾਲ ਲਿੰਗੁਇਸਟਿਕ ਇਸ਼ੂ ਦੇ ਉੱਤੇ, ਕਿਉਂਕਿ ਇਹ ਦੇਖੋ ਕਿ ਰਸਮੁਲ ਖਤ ਦੇ ਹਵਾਲੇ ਦੇ ਨਾਲ ਜਿਹੜਾ ਇੱਕ ਪਾੜ ਸੀ ਉਹ ਵੰਡ ਤੋਂ ਬਾਅਦ ਹੋਰ ਦੂਣਾ ਹੁੰਦਾ ਚਲਾ ਗਿਆ, ਇਸ ਲਈ ਕਿ ਚੜ੍ਹਦੇ ਪੰਜਾਬ ਦੇ ਵਿੱਚ ਫਾਰਸੀ ਰਸਮੁਲ ਖਤ ਦੇ ਜਾਣੂ ਬਹੁਤ ਘੱਟ ਸਨ ਤੇ ਲਹਿੰਦੇ ਪੰਜਾਬ ਦੇ ਵਿੱਚ ਵੀ ਗੁਰਮੁਖੀ ਰਸਮੁਲ ਖਤ ਦੇ ਜਾਣਨ ਵਾਲੇ ਬਹੁਤ ਘੱਟ ਸਨ। ਵੇਲੇ ਦੇ ਨਾਲ ਨਾਲ ਇਹ ਪਾੜ ਇੰਜ ਵਧਿਆ ਕਿ ਇੱਕ ਵੇਲਾ ਉਹ ਵੀ ਆਇਆ ਕਿ ਉੱਥੇ ਸਿਰਫ ਉਸ ਜਨਰੇਸ਼ਨ ਦੇ ਲੋਕ ਬਾਕੀ ਰਹਿ ਗਏ ਜਿਹੜੇ ਕਿ ਵੰਡ ਤੋਂ ਪਹਿਲਾਂ ਦੇ ਸਨ ਜਾਂ ਵੰਡ ਦੇ ਵੇਲੇ ਦੇ ਸਨ। ਉਹ ਤੇ ਸ਼ਾਹਮੁਖੀ ਨੂੰ ਜਾਣਦੇ ਸਨ। ਇੰਜ ਹੀ ਸਾਡੇ ਇੱਥੇ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਜਾਣੂ ਸਨ ਜਾਂ ਗੁਰਤੀ ਰੱਖਦੇ ਸਨ ਗੁਰਮੁਖੀ ਦੀ, ਉਹ ਵੀ ਘਟਦੇ ਟੁਰੇ ਗਏ। ਇਸ ਦੇ ਨਾਲ ਜੋ ਕੁਝ ਮਰਜ਼ੀ ਕਰ ਲਓ, ਜੋ ਮਰਜ਼ੀ ਕਹਿ ਲਓ, ਜੋ ਮਰਜ਼ੀ ਜਰ ਲਓ, ਪਰ ਤੁਸੀਂ ਇਹ ਚੇਤੇ ਰੱਖੋ
ਕਿ ਦਿਲ ਵੱਖ ਤੇ ਹੋ ਸਕਦੇ ਨੇ ਪਰ ਅਸਲੋਂ ਵੱਖ ਨਹੀਂ ਹੋ ਸਕਦੇ। ਦਿਲਾਂ ਦਾ ਮੇਲ ਕਿਸੇ ਵੇਲੇ ਵੀ ਹੋ ਸਕਦਾ ਹੈ ਤੇ ਦਿਲਾਂ ਦਾ ਮੇਲ ਹੁੰਦਾ ਹੀ ਰਹਿੰਦਾ ਹੈ। ਇਤਿਹਾਸ ਦੇ ਪੰਨੇ ਫਰੋਲੀਏ ਤੇ ਇਹ ਸਾਨੂੰ ਦਿਸਦਾ ਹੈ ਕਿ ਪੰਜਾਬ ਦੇ ਵਿੱਚ ਲੈਂਗੁਇਸਟਿਕ ਇਸ਼ੂ ਦੀ ਬੁਨਿਆਦ ਕਿਸ ਹਵਾਲੇ ਨਾਲ ਬਣਦੀ ਹੈ, ਕਿਸ ਤਰੀਕੇ ਨਾਲ ਬਣਦੀ ਹੈ ਤੇ ਇਹਦਾ ਪਿਛੋਕੜ ਕੀ ਹੈ। ਅੰਗਰੇਜ਼ਾਂ ਨੇ ਜਦੋਂ ਮੱਲ ਮਾਰਿਆ ਪੰਜਾਬ ਤੇ ਇਹ ਹੋਇਆ ਕਿ ਉਸ ਵੇਲੇ ਜਿਹੜੀ ਮੁਸਲਮਾਨ ਕਮਿਊਨਿਟੀ ਇੱਥੇ ਮੌਜੂਦ ਸੀ ਹਿੰਦੁਸਤਾਨ ਦੇ ਵਿੱਚ, ਉਹਨਾਂ ਨੇ ਤਰਜੀਹ ਬੁਨਿਆਦ ਤੇ ਜੋ ਕੰਮ ਕੀਤਾ, ਜੋ ਆਖਿਆ, ਉਹ ਇਹ ਸੀ ਕਿ ਉਹਨਾਂ ਦਾ ਝੁਕਾਓ ਸੀ ਫਾਰਸੀ ਵੱਲ, ਅਰਬੀ ਵੱਲ, ਉਰਦੂ ਵੱਲ। ਲੇਕਿਨ ਜਿਹੜੀ ਕਮਿਊਨਿਟੀ ਸਿੱਖ ਕਮਿਊਨਿਟੀ ਸੀ, ਉਹਨਾਂ ਨੇ ਬੜੀ ਜਦੋਜਹਿਦ ਦੇ ਨਾਲ, ਬੜੀ ਮਿਹਨਤ ਦੇ ਨਾਲ, ਬੜੀ ਹਿੰਮਤ ਦੇ ਨਾਲ ਇਹ ਗੱਲ ਬ੍ਰਿਟਿਸ਼ ਸਰਕਾਰ ਤੋਂ ਮਨਵਾਈ ਕਿ ਉਹ ਆਪਣੇ ਧਰਮੀ ਸਕੂਲਾਂ ਦੇ ਵਿੱਚ ਜੋ ਐਜੂਕੇਸ਼ਨ ਦੇਣਗੇ ਉਹ ਗੁਰਮੁਖੀ ਦੇ ਵਿੱਚ ਦੇਣਗੇ, ਪੰਜਾਬੀ ਦੇ ਵਿੱਚ ਦੇਣਗੇ। ਲਿਹਾਜ਼ਾ ਜਦ ਤੱਕ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਬਾਕੀ ਹੈ, ਉਹਨਾਂ ਦੀ ਉਹ ਹਯਾਤੀ ਜਿਹੜੀ ਕਿ ਇੱਕ ਦਾਇਮੀ ਹਯਾਤੀ ਹੈ, ਜਦ ਤੱਕ ਉਹ ਪੰਜਾਬ ਵਿੱਚ ਮੌਜੂਦ ਹੈ, ਪੰਜਾਬੀ ਨੂੰ ਕਦੀ ਜ਼ਵਾਲ ਨਹੀਂ ਆ ਸਕਦਾ। ਤੇ ਅੱਜ ਇਸ ਵੰਡ ਦੇ ਹਵਾਲੇ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰ ਚਰਨਜੀਤ ਗੁਮਟਾਲਾ ਜੀ ਦੇ ਨਾਲ, ਜੋ ਜੰਮਪਲ ਤੇ ਅੰਮ੍ਰਿਤਸਰ ਦੇ ਨੇ ਪਰ ਅੱਜ ਕੱਲ੍ਹ ਅਮਰੀਕਾ ਵਸ ਰਹੇ ਨੇ। ਜੀ ਡਾਕਟਰ ਸਾਹਿਬ, ਤੁਸੀਂ ਇਹ ਦੱਸੋ ਕਿ ਇੱਕ ਤੇ ਵੰਡ ਹੋ ਗਈ ਧਰਮੀ ਵੰਡ, ਅਸੀਂ ਪੰਜਾਬ ਨੂੰ ਕਲਚਰ ਦੇ ਹਵਾਲੇ ਦੇ ਨਾਲ ਨਹੀਂ ਵੰਡ ਸਕਦੇ, ਇਸ ਲਈ ਕਿ ਪੰਜਾਬ ਦਾ ਕਲਚਰ ਬੜਾ ਰਿਚ ਹੈ, ਅਨਮਿਟ ਹੈ, ਇੰਨਾ ਕੁ ਤਗੜਾ ਹੈ ਕਿ ਉਹਦੇ ਵਿੱਚ ਧਰਮ ਜਿਹੜਾ ਹੈ ਉਹ ਦਖਲ ਅੰਦਾਜ਼ੀ ਨਹੀਂ ਕਰ ਸਕਦਾ, ਭਾਵੇਂ ਸਿੱਖ ਨੇ, ਭਾਵੇਂ ਮੁਸਲਮਾਨ ਨੇ, ਭਾਵੇਂ ਕਿਸੇ ਹਿੰਦੂ ਨੇ, ਭਾਵੇਂ ਜਾਂ ਕਿਸੇ ਹੋਰ ਧਰਮ ਦੇ ਨੇ। ਇਸ ਲਈ ਕਿ ਉਹ ਸਾਰੇ ਰਲ ਕੇ ਜੋ ਇੱਕ ਕਲਚਰ ਤਖਲੀਕ ਕਰ ਸਕਦੇ ਸਨ, ਜੋ ਕਲਚਰ ਨੂੰ ਤੋੜ ਸਕਦੇ ਸਨ, ਜੋ ਕਲਚਰ ਦੀ ਬੜ੍ਹੋਤਰੀ ਲਈ ਉਹ ਦਾਨ ਦੇ ਸਕਦੇ ਸਨ, ਉਹਨਾਂ ਨੇ ਉਹਦੇ ਲਈ ਬੜੇ ਜਫਰ ਜਾਲੇ ਨੇ। ਤੁਸੀਂ ਇਹ ਦੱਸੋ ਕਿ ਪੰਜਾਬ ਦੀ ਬੜ੍ਹੋਤਰੀ ਲਈ, ਪੰਜਾਬ ਦੀ ਸਕਾਫਤ ਨੂੰ ਮਹਿਫੂਜ਼ ਰੱਖਣ ਲਈ ਅਸੀਂ ਜੇ ਲੈਂਗੁਇਸਟਿਕ ਹਵਾਲੇ ਨਾਲ ਵੇਖੀਏ ਤੇ ਕੀ ਸੂਰਤ ਹਾਲ ਬਣਦੀ ਹੈ? ਸਭ ਤੋਂ ਪਹਿਲਾਂ ਮੈਂ ਭੁਲੇਖਾ ਟੀਵੀ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਅਲੈਕੁਮ ਕਹਿਣਾ। ਤੁਸੀਂ ਹੁਣੇ ਗੱਲ ਕੀਤੀ ਜਿਹੜੀ, ਇਹ ਸਾਡੀ ਬਦਕਿਸਮਤੀ ਹੈ ਵੀ ਭਾਸ਼ਾ ਦਾ ਸੰਬੰਧ ਧਰਮ ਨਾਲ ਨਹੀਂ ਹੁੰਦਾ। ਅੰਗਰੇਜ਼ਾਂ ਨੇ ਜਿਹੜੀ ਵੰਡ ਪਾਈ ਸਾਡੇ ਧਰਮਾਂ 'ਤੇ ਵੰਡਤਾ, ਇਹ ਮੁਸਲਿਮ ਪਾਣੀ, ਉਸ ਪਾਣੀ, ਹਿੰਦੂ ਪਾਣੀ, ਘੜੇ ਅੱਡ ਅੱਡ ਕਰਤੇ ਉਹਨਾਂ ਨੇ। ਤੇ ਜਲਿਆਂਵਾਲੇ ਬਾਗ ਜਦੋਂ ਕਾਂਡ ਆਉਂਦਾ, ਜਲਿਆਂਵਾਲੇ ਬਾਗ, ਉਦੋਂ ਫਿਰ ਇਕੱਠੇ ਹੋਏ ਸਾਰੇ, ਇਹ ਘੜੇ ਪਾਣੀ ਪੀਤਾ। ਇਸ ਤਰ੍ਹਾਂ ਹੀ ਜਿਹੜੀ ਉਰਦੂ ਜ਼ਬਾਨ ਹੈ ਕਿਸੇ ਦੀ ਨਹੀਂ ਹੈਗੀ, ਤੇ ਉਹ ਜਿਹੜੀ ਇਹ ਜ਼ਬਾਨ ਸਾਡੀ ਜਿਹੜੀ ਭਾਸ਼ਾ ਵਾ, ਇਹਦਾ ਸੰਬੰਧ ਸੂਬਿਆਂ ਦੇ ਨਾਲ ਹੈਗਾ। ਹੁਣ ਪੰਜਾਬ ਪੰਜ ਦਰਿਆਵਾਂ ਦੀ ਧਰਤੀ, ਸਭ ਸਿੰਧੂ ਵੀ ਕਹਿੰਦੇ ਇਹਨੂੰ, 7 ਬਣ ਜਾਂਦੇ ਆ, ਲੇਕਿਨ ਇਹ ਸਾਰੀ ਭਾਸ਼ਾ ਪੰਜਾਬੀ ਹੈ। ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਹੁਣੇ ਵੀ ਜਿਹੜੀ ਲਿਪੀ ਹੈ, ਸਕ੍ਰਿਪਟ ਹੈ, ਜਿਹੜੀ ਸਕ੍ਰਿਪਟ ਸਾਡੀ ਹੁਣ ਇਸ ਵੇਲੇ ਦੋਵਾਂ ਦੀ ਵੱਖਰੀ ਹੈ। ਜਿਹੜੀ ਤੁਹਾਡੀ ਸ਼ਾਹਮੁਖੀ ਹੈ ਇਹ ਤੇ ਗੁਰਮੁਖੀ, ਸਾਡੇ ਜਿਹੜੀ ਪੜ੍ਹਾਈ ਜਾ ਰਹੀ ਸਕੂਲਾਂ 'ਚ, ਸਾਡੇ ਚੜ੍ਹਦੇ ਪੰਜਾਬ 'ਚ, ਉਹ ਗੁਰਮੁਖੀ ਹੈ, ਤੁਹਾਡੇ ਸ਼ਾਹਮੁਖੀ ਵਰਤੀ ਜਾ ਰਹੀ ਹੈ। ਇੱਕ ਪਿਆਰਾ ਸਿੰਘ ਪਦਮ ਦੀ ਕਿਤਾਬ ਹੈ ਪੰਜਾਬੀ 'ਚ, ਉਹ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ, ਉਹ ਕਿਤਾਬ MA ਦੇ ਵਿਦਿਆਰਥੀਆਂ ਲੱਗੀ ਆ, ਤੇ ਛੋਟੀ ਜਿਹੀ ਕਿਤਾਬ ਹੈ, ਉਹ ਤੁਸੀਂ ਦੇਖੋ। ਉਹ 'ਚ ਉਹਨੇ ਪਦਮ ਨੇ ਕਿਹਾ ਵੀ ਜਿਹੜੀ ਪੰਜਾਬੀ ਜ਼ਬਾਨ ਵਾਸਤੇ ਜਿਹੜੀ ਹੈ ਗੁਰਮੁਖੀ ਲਿਪੀ ਹੀ ਢੁਕਵੀਂ ਹੈ, ਦਲੀਲਾਂ ਦੇ ਕੇ ਲਿਖਿਆ। ਜਿਹੜੀ ਇੱਕ ਸਾਡੇ ਵੈਬਸਾਈਟ ਹੈ sikhbookclub.com, ਸਿੱਖ ਧਰਮ ਬਾਰੇ ਨਾ ਜੀ, ਉਹ ਵੈਬਸਾਈਟ 'ਤੇ ਕਿਤਾਬਾਂ ਨੇ ਸਾਰੀਆਂ, ਤੁਸੀਂ ਫ੍ਰੀ ਡਾਊਨਲੋਡ ਕਰ ਸਕਦੇ, ਉੱਤੇ ਕਿਤਾਬ ਉਪਲਬਧ ਹੈਗੀ ਹੈ। ਹੁਣ ਸਾਡੇ ਜਿਹੜੇ ਭਾਰਤ ਦੇ ਵਿੱਚ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਹੈ ਅਤੇ ਸੰਵਿਧਾਨ ਬਣਾਇਆ ਗਿਆ,
ਤੇ ਉਹ ਅੰਬੇਦਕਰ ਦੀ ਅਗਵਾਈ ਜਦੋਂ ਸੰਵਿਧਾਨ ਬਣਿਆ, ਉਹਨਾਂ ਨੇ ਫਿਰ ਲਿਖਿਆ ਵੀ ਭਾਸ਼ਾ ਆਧਾਰ ਤੇ ਸੂਬੇ ਬਣਨਗੇ। ਇੱਥੇ ਸੂਬੇ ਕਈ ਬਣ ਗਏ ਭਾਸ਼ਾ ਦੇ ਆਧਾਰ ਤੇ, ਗੁਜਰਾਤ ਬਣਿਆ, ਜਿਸ ਤਰ੍ਹਾਂ ਹੋਰ ਸੂਬੇ ਬਣੇ, ਬੰਗਾਲ ਬਣ ਗਿਆ, ਲੇਕਿਨ ਸਾਡੇ ਪੰਜਾਬ ਦਾ ਨਹੀਂ ਬਣਿਆ। ਫਿਰ ਉਹਦੇ ਇੱਥੇ ਅਕਾਲੀਆਂ ਨੇ ਮੋਰਚਾ ਲਾਇਆ, ਫਿਰ ਸਾਡੇ ਇਹ ਪੰਜਾਬ ਦਾ ਸੂਬਾ ਬਣਿਆ। ਸੂਬਾ ਬਣਨ ਦੇ ਬਾਅਦ ਉਹ ਸਾਡੀ ਸਰਕਾਰੀ ਜ਼ਬਾਨ ਪੰਜਾਬੀ ਹੈ, ਲੇਕਿਨ ਅਦਾਲਤਾਂ ਦੇ ਵਿੱਚ ਹਾਲੀ ਅੰਗਰੇਜ਼ੀ ਚੱਲਦੀ ਹੈ। ਯਤਨ ਹੋ ਰਿਹਾ ਵੀ ਉਹ ਵੀ ਪੰਜਾਬੀ 'ਚ ਹੋ ਜਾਏ, ਕਿਉਂਕਿ ਜਦੋਂ ਵਕੀਲ ਬੋਲਦੇ ਆ ਲੋਕਾਂ ਨੂੰ ਇਹ ਪਤਾ ਵੀ ਅੰਗਰੇਜ਼ ਕੀ ਬੋਲ ਰਿਹਾ, ਕਿ ਮੇਰੇ ਵੱਲ ਦੀ ਗੱਲ ਕਰ ਰਿਹਾ ਕਿ ਦੂਜੇ ਬੰਦੇ ਦੀ ਗੱਲ ਕਰ ਰਿਹਾ। ਇਸ ਕਰਕੇ ਆਉਣ ਵਾਲਾ ਸਮਾਂ ਸਾਨੂੰ ਆਸ ਹੈ ਵੀ ਇਹ ਵੀ ਕੰਮ ਹੋਏਗਾ। ਸਾਡੇ ਫਿਰ ਇਹਦੇ ਨਾਲ ਤਰੱਕੀ ਬੜੀ ਹੋਈ ਹੈ ਪੰਜਾਬੀ ਦੀ। ਪਹਿਲਾਂ ਪੰਜਾਬ ਯੂਨੀਵਰਸਿਟੀ ਇਕੱਲੀ ਸੀਗੀ ਜਿੱਥੇ ਪੰਜਾਬੀ ਸੀ, ਫਿਰ ਯੂਨੀਵਰਸਿਟੀਆਂ ਨਵੀਆਂ ਬਣੀਆਂ ਜਿਹੜੀਆਂ, ਪਹਿਲਾਂ ਭਾਸ਼ਾ ਦੇ ਆਧਾਰ 'ਤੇ ਫਿਰ ਜੋ ਸੂਬੇ ਬਣੇ ਆ, ਅਤੇ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣਾਈ ਪੰਜਾਬੀ ਦੀ ਤਰੱਕੀ ਵਾਸਤੇ। ਅਤੇ ਭਾਸ਼ਾ ਵਿਭਾਗ ਜਿਹੜਾ ਸੀ ਉਹਨੂੰ ਖੂਬ ਫੰਡ ਦਿੱਤੇ ਆ ਤਾਂ ਜੋ ਇਹ ਵੱਧ ਤੋਂ ਵੱਧ ਸਾਹਿਤ ਛਾਪੇ। ਉਹ 'ਚ ਫਿਰ ਬਹੁਤ ਸਾਰਾ ਸਾਹਿਤ ਛਪਣਾ ਸ਼ੁਰੂ ਹੋ ਗਿਆ। ਫਿਰ ਲਿਖਾਰੀਆਂ ਦੀਆਂ ਆਪਣਾ ਲਿਖਤਾਂ ਛਪਣ ਲੱਗ ਪਈਆਂ, ਮੈਗਜ਼ੀਨ ਨਿਕਲਣ ਲੱਗ ਪਏ। ਇੱਕ ਸਾਹਿਤਕ ਪੰਜਾਬੀ ਦੁਨੀਆ ਹੈਗਾ ਸਾਹਿਤਕ ਮੈਗਜ਼ੀਨ ਇੱਕ ਸੀਗਾ। ਇਸ ਤਰ੍ਹਾਂ ਹੀ ਇੱਕ ਮੈਗਜ਼ੀਨ ਆਮ ਵਾਸਤੇ ਹੈ, 2 ਮੈਗਜ਼ੀਨ ਸ਼ੁਰੂ ਕੀਤੇ ਉਹਨਾਂ ਨੇ। ਇਸ ਤੱਕ ਗਿਆਨੀ ਲਾਲ ਸਿੰਘ, ਪ੍ਰਿੰਸੀਪਲ ਜੋਤ ਸਿੰਘ ਪਹਿਲੇ ਸਨ ਉਹਦੇ ਡਾਇਰੈਕਟਰ, ਫਿਰ ਆ ਕੇ ਉਹ VC ਵੀ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ। ਉਹਨਾਂ ਨੇ ਬੜਾ ਲਿਖਾਰੀ ਸਨ, ਉਹਨਾਂ ਨੇ ਬੜੇ ਪ੍ਰਫੁੱਲਤਾ ਲਈ ਕੰਮ ਕੀਤਾ। ਫਿਰ ਗਿਆਨੀ ਲਾਲ ਸਿੰਘ ਚੇਅਰਮੈਨ ਹੋਏ ਨੇ ਅਤੇ ਭਾਸ਼ਾ ਵਿਭਾਗ ਦੇ, ਉਹਨਾਂ ਨੇ ਬੜਾ ਕੰਮ ਕੀਤਾ, ਕਿਤਾਬਾਂ ਛਾਪੀਆਂ। ਈਵਨ ਦੇਖੋ ਵੀ ਸਾਡੀ ਆਪਣਾ ਜਿਹੜੀ ਸੰਸਕ੍ਰਿਤ ਗ੍ਰੰਥ ਸਨ ਉਹ ਵੀ ਪੰਜਾਬੀ ਛਾਪੇ ਗਏ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹ ਛਾਪੀਆਂ ਗਈਆਂ ਇਹਦੇ, ਜਿਹੜੀਆਂ ਕਿ ਅਰਬੀ ਫਾਰਸੀ ਸਨ ਨਾ ਜੀ। ਸਾਡੇ ਕਿੱਸੇ ਜਿਹੜੇ ਨੇ ਇਸ ਵੇਲੇ, ਮੇਰਾ ਜਿਹੜਾ ਥੀਸਿਸ ਹੈ PhD ਦਾ, ਪੰਜਾਬੀ ਕਿੱਸਾ ਕਾਵਿ ਦੀਆਂ ਕਥਾਨਕ ਰੂੜੀਆਂ, 100 ਤੋਂ ਵੱਧ ਕਿੱਸਾ ਹੈਗਾ। ਤੁਹਾਡੇ ਜਿਹੜੇ ਕਿੱਸੇ ਨੇ ਮੁਸਲਿਮ ਧਰਮ ਨਾਲ ਸੰਬੰਧ, ਉਹ ਵੀ ਸਾਡੇ ਅਵੇਲੇਬਲ ਨੇ। ਬਹੁਤ ਸਾਰੇ ਬੰਦਿਆਂ ਨੇ PhD ਕੀਤੀਆਂ ਹੋਈਆਂ ਨੇ ਇਹ ਮੁਸਲਿਮ ਕਿੱਸਿਆਂ ਉੱਤੇ, ਜਿਹੜੇ ਇਸਲਾਮੀ ਕਿੱਸੇ ਆ ਨਾ ਜੀ, ਉਹਨਾਂ ਉੱਤੇ ਵੀ PhD ਕੀਤੀਆਂ ਹੋਈਆਂ ਲੋਕਾਂ ਨੇ। ਇਸ ਕਰਕੇ ਇਹਦੇ ਨਾਲ ਬੜਾ ਸਾਡੇ ਫਰਕ ਪਿਆ ਇਹਦਾ। ਇਸ ਲਈ ਤੁਹਾਡੇ ਹਾਲੀ ਜਿਹੜੀ ਸਥਿਤੀ ਆ ਹੋ ਰਿਹਾ, ਤੁਹਾਡੇ ਮੇਰੇ ਖਿਆਲ ਲਈ ਵੀ ਇੱਥੇ ਉਰਦੂ ਚੱਲਦਾ ਅਤੇ ਤੁਹਾਡੇ ਸਕੂਲਾਂ ਵਿੱਚ ਹੀ ਉਰਦੂ ਪੜ੍ਹਾਇਆ ਜਾਂਦਾ। ਤੁਹਾਡੇ ਇਹ ਹੈਗੇ ਨੇ ਇੱਥੇ ਲਿਖਾਰੀ, ਉਹ ਜਦੋਂ ਯਾਦ ਕਰ ਰਿਹਾ ਵੀ ਸਾਡੇ ਜਿਹੜੀ ਆ ਜਿਵੇਂ ਸਾਡੇ ਚੱਲਦੀ ਪੰਜਾਬੀ ਮੀਡੀਅਮ ਹੋਏ। ਇਸ ਕਰਕੇ ਨਾ ਜੀ ਉਮੀਦ ਕਰਦੇ ਹਾਂ ਵੀ ਅਸੀਂ ਇਹ ਸਰਕਾਰ ਜ਼ਰੂਰ ਧਿਆਨ ਦੇਊਗੀ ਅਤੇ ਅੱਗੇ ਨਾਲੋਂ ਹੁਣ ਕਾਫੀ ਲੋਕ ਅਵੇਅਰਨੈਸ ਲੋਕਾਂ ਆ ਰਹੀ ਹੈ। ਹੁਣ ਜਿਹੜਾ ਮੈਂ ਦੇਖਿਆ ਵੀ ਤੁਹਾਡਾ ਕੁੜੀਆਂ ਦੇ ਕਾਲਜ ਗਿਆ, ਜਿਹੜਾ ਤੁਹਾਡੇ ਗੌਰਮੈਂਟ ਕਾਲਜ ਯੂਨੀਵਰਸਿਟੀ ਹੈ ਜਿਹੜੀ ਵੂਮਨ ਕਾਲਜ ਯੂਨੀਵਰਸਿਟੀ, ਉਹਨਾਂ ਦਾ 3 ਦਿਨ ਦਾ ਸੈਮੀਨਾਰ ਸੀਗਾ। ਉੱਥੇ ਮੈਂ ਆਇਆ ਅੱਜ ਕੱਲ੍ਹ 3 ਦਿਨ ਅਟੈਂਡ ਕੀਤਾ ਅਤੇ ਕੁੜੀਆਂ ਦੀ ਬੜੀ ਅਵੇਅਰਨੈਸ ਹੈ, ਬੜੀ ਵੱਡੀ ਗਿਣਤੀ ਕੁੜੀਆਂ ਪੜ੍ਹ ਰਹੀਆਂ। ਫਿਰ ਮੈਨੂੰ ਕੁੜੀਆਂ ਮਿਲੀਆਂ PhD ਕਰ ਰਹੀਆਂ। ਕਲਿਆਣ ਸਿੰਘ ਨੇ ਕੀ ਹੈ PhD ਕੀਤੀ, ਇਹਦੀ ਭੈਣ PhD ਕਰ ਰਹੀ ਹੈ। ਇਹ ਕੁੜੀਆਂ ਨੇ MA ਵਿੱਚ ਥੀਸਿਸ ਰੱਖਿਆ। ਭਾਈ ਵੀਰ ਸਿੰਘ ਸਾਡੇ ਆਧੁਨਿਕ ਸਾਹਿਤ ਦਾ ਇਹ ਕਵੀ ਹੋਇਆ, ਉਹ ਭਾਈ ਵੀਰ ਸਿੰਘ ਸਨ। ਭਾਈ ਵੀਰ ਸਿੰਘ ਨੇ ਇਹ ਮਾਡਰਨ ਪੋਇਟਰੀ ਆ ਉਹਦੇ ਬਾਨੀ ਹੋਏ ਆ। ਉਹ ਕੁੜੀ ਨੇ ਥੀਸਿਸ ਰੱਖਿਆ ਅਤੇ ਇਹਨਾਂ ਨੇ ਕੱਲ੍ਹ ਉਹਦਾ ਵਾਈਵਾ ਹੋਇਆ ਉਹਦਾ, ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ। ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨੂੰ ਛਾਪ ਕੇ 500 ਕਾਪੀ ਅਤੇ ਉਹ ਇੱਥੇ ਵੰਡੀਏ ਅਤੇ ਉੱਧਰਲੇ ਪੰਜਾਬ ਵਿੱਚ ਵੀ ਛਾਪੀਏ, ਉਸ ਕੁੜੀ ਨੂੰ ਪ੍ਰਮੋਟ ਕਰੀਏ। ਇਸ ਤਰ੍ਹਾਂ ਕਰਕੇ ਨਾ ਜੀ ਬੜੀ ਆਪਣਾ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਹੈ, 3 ਦਿਨ ਹੋਈ ਹੈ। ਇਹਦੇ ਵਿੱਚ ਇਹ 5ਵੀਂ ਹੈਗੀ ਹੈ। ਇਹ ਕਾਨਫਰੰਸ ਦੇ ਵਿੱਚ ਲੋਕਾਂ ਨੂੰ ਬੜੀ ਜਾਣਕਾਰੀ ਮਿਲੀ ਹੈ, ਬੜੀ ਬਾਹਰ ਦੇ ਮੁਲਕਾਂ ਤੋਂ, ਅਮਰੀਕਾ, ਕੈਨੇਡਾ, ਇੰਗਲੈਂਡ, ਆਪਣਾ ਹੋਰ ਜੇ ਦੇਸ਼ ਨੇ, ਕਾਫੀ ਬੰਦੇ ਪੰਜਾਬ ਤੋਂ ਵੀ ਆਏ ਆ। ਪੰਜਾਬ ਦੀ ਸਾਡੀ ਸਮੱਸਿਆ ਹੁਣ ਇਹ ਆ ਵੀ ਜਿਹਦੇ ਕੋਲ ਪਾਕਿਸਤਾਨੀ ਪਾਸਪੋਰਟ ਹੈ ਉਹਨੂੰ ਇੰਡੀਆ ਵੀਜ਼ਾ ਨਹੀਂ ਮਿਲਦਾ। ਜਿਹਦੇ ਕੋਲ ਹੈਗਾ ਆਪਣਾ ਇੰਡੀਅਨ ਪਾਸਪੋਰਟ ਨੂੰ ਪਾਕਿਸਤਾਨ ਨੂੰ ਇੰਡੀਆ ਨਹੀਂ ਮਿਲਦਾ। ਇਹ ਦੁਖਾਂਤ ਆ ਸਾਡਾ। ਉਹ ਬੰਦਾ ਜਿਹੜਾ ਜੇ ਬਾਹਰ ਦੇ ਮੁਲਕ ਜਾਂਦਾ, ਉਹ
ਉਹਦਾ ਪਾਸਪੋਰਟ ਹੋਇਆ ਫਿਰ ਆ ਸਕਦਾ। ਇਸ ਕਰਕੇ ਜਿਹੜੀ ਹੈ ਇਹਦੀ ਦੀਵਾਰ ਪਾਈ ਇਹ ਦੀਵਾਰ ਟੁੱਟਣੀ ਚਾਹੀਦੀ ਹੈ। ਦੋਵੇਂ ਮੁਲਕ ਮਿਲ ਗਏ। ਅੱਗੇ ਪਹਿਲਾਂ ਸੀਗਾ ਸਮਝੌਤਾ ਐਕਸਪ੍ਰੈਸ ਚੱਲਦੀ ਸੀ, ਉਹ ਵੀ ਬੰਦ ਹੋ ਗਈ, ਵਪਾਰ ਬੰਦ ਹੋ ਗਿਆ। ਇਹ ਨੁਕਸਾਨ ਦੋਵਾਂ ਮੁਲਕਾਂ ਨੂੰ ਹੋ ਰਿਹਾ। ਦੇਖੋ ਸਾਡੀ ਇਸ ਵੇਲੇ ਜਿਹੜੀ ਇੱਕ ਸਾਊਥ ਏਸ਼ੀਅਨ ਕੰਟਰੀਆਂ ਦੀ ਸਾਰਕ ਬਣੀ ਹੋਈ ਆ। ਉਹਦੀ ਸਾਰਕ ਆ, ਉਹਨੇ ਸਾਡੇ ਅੰਮ੍ਰਿਤਸਰ ਵਿੱਚ ਇੱਕ ਮਿਊਜ਼ੀਅਮ ਬਣਾਇਆ ਆ, ਉਹ ਨਾਮ ਆ ਪਾਰਟੀਸ਼ਨ ਮਿਊਜ਼ੀਅਮ। ਤੁਸੀਂ ਉਹਨੇ ਗੱਲ ਕਰ ਰਹੇ ਵੰਡ ਦੀ, ਉਹ ਵੰਡ ਦੇ ਦੁਖਾਂਤ ਵਾਸਤੇ ਉਹਨਾਂ ਨੇ ਬਣਾਇਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਹ ਦੇਸ਼ਾਂ ਦੀ ਵੰਡ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਤੁਹਾਡੇ ਇੱਧਰ ਲਾਹੌਰ 'ਚ ਵੀ ਬਣਾਉਣਾ ਉਹਨਾਂ ਨੇ ਸਾਰਕ ਬਣਿਆ, ਇੱਥੇ ਮੇਰੇ ਖਿਆਲ ਨਹੀਂ ਬਣਿਆ ਅਜੇ ਤੱਕ। ਇਸ ਕਰਕੇ ਜਦੋਂ ਤੁਸੀਂ ਜਿਹੜੇ ਤੁਹਾਡੇ ਬੰਦੇ ਜਾਂਦੇ ਆ ਉੱਧਰ ਜਾਣ ਜਾ ਕੇ ਤੇ ਉਹ 'ਚ ਸਾਰਕ 'ਚ ਇਹ ਹੋਣਾ ਵਾ ਵੀ ਨੇਪਾਲ ਤੋਂ ਲੈ ਕੇ ਤੇ ਇਹ ਸਾਰਾ ਇੰਡੀਆ ਥਾਣੀ ਹੋ ਕੇ ਤੇ ਉਧਰ ਇਹ ਟ੍ਰੇਨ ਚਲੇਗੀ, ਸੜਕਾਂ ਹਾਈਵੇ ਬਣ ਗਏ ਜਿੱਦਾਂ ਤੁਸੀਂ ਹਾਈਵੇ ਬਣਿਆ, ਇਹ ਪਾਕਿਸਤਾਨ ਦਾ ਹੋ ਕੇ ਸਾਰਾ ਇਹ ਯੂਰਪ ਨੂੰ ਨੂੰ ਬਣਾਉਣਗੇ, ਸਾਰੇ ਦੇਸ਼ਾਂ ਨੂੰ ਬਣਾਉਣਗੇ। ਉਹਦਾ ਕੀ ਹੋਊਗਾ, ਵਪਾਰ ਖੁੱਲ੍ਹਾ ਹੋਏਗਾ, ਲੋਕੀ ਆਉਣ ਜਾਣਗੇ, ਲੋਕਾਂ ਨੂੰ ਸਹੂਲਤ ਹੋਏਗੀ, ਟ੍ਰੇਨ ਰਾਹੀਂ ਲੋਕੀ ਜਾਣਗੇ। ਹਵਾਈ ਜਹਾਜ਼ ਬਹੁਤ ਮਹਿੰਗੀਆਂ ਟਿਕਟਾਂ ਨੇ, ਆਮ ਬੰਦੇ ਨਹੀਂ ਜਾ ਸਕਦੇ। ਇਸ ਲਈ ਇਹ ਜਿਹੜੀ ਸਾਨੂੰ ਹਮੇਸ਼ਾ ਜਿਹੜੀ ਨਫ਼ਰਤੀ ਕੰਧ ਤੋੜਨੀ ਚਾਹੀਦੀ ਹੈ। ਦੇਖੋ ਇਹ ਤੁਸੀਂ ਅੱਲਾ ਅਸੀਂ ਕਹਿੰਦੇ ਅੱਲਾ, ਤੁਸੀਂ ਵੀ ਅੱਲਾ ਕਹਿੰਦੇ, ਰੱਬ ਕਹਿੰਦੇ, ਪਰਮਾਤਮਾ ਕਹਿੰਦੇ, ਹਿੰਦੂ ਵੀ ਓਮ ਕਹਿੰਦੇ ਪਰਮਾਤਮਾ। ਸਾਰੀ ਸੰਸਾਰ ਸਾਰਾ ਕਾਇਨਾਤ ਪਰਮਾਤਮਾ ਦੀ ਦੇਣ ਹੈ, ਪਰਮਾਤਮਾ ਨੇ ਪੈਦਾ ਕੀਤੀ। ਗੁਰੂ ਨਾਨਕ ਸਾਹਿਬ ਨਾਲ ਏਕਾ ਲਾਤਾ ਵੀ ਪਰਮਾਤਮਾ ਦਾ ਹੈਗਾ, ਅੱਲਾ ਹੈਗਾ, ਈਸ਼ਵਰ ਹੈਗਾ, ਹਾਂਜੀ ਰਾਮ ਹੈਗਾ, ਕ੍ਰਿਸ਼ਨ ਹੈਗਾ, ਇਹ ਸਾਰੇ ਪਰ ਹੈ ਸਾਰੇ ਇਹਦੀ ਇੱਕ ਹੈ, ਸਾਰੇ ਪਰਮਾਤਮਾ ਇੱਕ ਹੈਗਾ। ਇਸ ਲਈ ਤੇਰ ਮੇਰ ਨਹੀਂ ਹੋਣੀ ਚਾਹੀਦੀ, ਨਫ਼ਰਤ ਨਹੀਂ ਕਰਨੀ ਚਾਹੀਦੀ। ਇਸ ਲਈ ਸਾਨੂੰ ਜਿਹੜੇ ਆ ਕੁਝ ਮਸਲੇ ਹੁੰਦੇ ਆ ਜਿਹੜੇ ਲੰਮੇ ਹੁੰਦੇ ਆ, ਉਹ ਦੇਖੋ ਉਹਨਾਂ ਦੀ ਅਸਾਰੂ ਪਹੁੰਚ ਜੇ ਅਪਣਾਈ ਜਾਵੇ ਤੇ ਉਹਦੇ ਨਾਲ ਹੱਲ ਹੋ ਸਕਦੇ ਆ। ਜਰਮਨ ਸੀਗੇ, ਜਰਮਨ 2 ਬਣ ਗਏ, ਲੇਕਿਨ ਉਹ ਹੌਲੀ ਲੋਕ ਲੱਗੇ ਰਹੇ। ਲੋਕਾਂ ਦੀ ਆਵਾਜ਼ ਚਾਹੀਦੀ ਹੈ, ਲੋਕ ਜੋ ਉੱਠ ਖਲੋਂਦੇ ਆ ਨਾ, ਫਿਰ ਉਹ ਜਰਮਨ ਦੀ ਦੀਵਾਰ ਟੁੱਟ ਗਈ ਮੁੜ ਕੇ, ਹੁਣ ਜਰਮਨ ਇੱਕ ਹੋ ਗਿਆ। ਹਾਂ, ਇਸ ਕਰਕੇ ਸਾਨੂੰ ਪ੍ਰੋਗਰੈਸਿਵ, ਸਾਨੂੰ ਅਗਾਂਹ ਵਧੂ ਖਿਆਲ ਹੋਣੇ ਚਾਹੀਦੇ ਆ, ਆਦਾਨ ਪ੍ਰਦਾਨ ਹੋਣਾ ਚਾਹੀਦਾ। ਦੋਵੇਂ ਜਿਹੜੀਆਂ ਸਾਡੀ ਯੂਨੀਵਰਸਿਟੀਆਂ ਨੇ, ਇੱਥੋਂ ਦੇਖੋ ਲੋਕੀ ਪੁਰਾਣੇ ਜ਼ਮਾਨੇ 'ਚ ਸਾਡੇ ਜਿਹੜੇ ਬਾਰਡਰ ਦੇ ਲਾਗੇ ਪਿੰਡ ਸਨ, ਉਹ ਲਾਹੌਰ ਕੰਮ ਕਰਨ ਆਉਂਦੇ ਸੀ, ਲਾਹੌਰ ਬੰਦੇ ਉੱਧਰ ਜਾਂਦੇ ਸੀਗੇ। ਇਸ ਲਈ ਇਹ ਜਿਹੜੇ ਵੀਜ਼ੇ ਨੇ ਇਹਨਾਂ ਨੂੰ ਚਾਹੀਦੇ ਆ ਵੀ ਜਿਹਦੀ ਉਮਰ 60 ਸਾਲ ਹੋ ਗਈ ਹੈ, ਕੋਈ ਪਰਚਾ ਨਹੀਂ, ਕੋਈ ਕ੍ਰਿਮੀਨਲ ਨਹੀਂ ਹੈਗਾ, ਉਹਨੂੰ ਇਹਨਾਂ 'ਚ ਵੀਜ਼ੇ ਖੁੱਲ੍ਹ ਕੇ ਦੇਣੇ ਚਾਹੀਦੇ ਆ। ਇੱਕ ਜਿਹੜੇ ਇਹਨਾਂ ਗੁਰਦੁਆਰੇ ਰੱਖੇ, ਲਿਮਟਡ ਰੱਖੇ ਆ, ਜਿਹੜੇ ਇਹਨੂੰ ਚਾਹੀਦਾ ਸਾਰੇ ਗੁਰਦੁਆਰੇ ਨਾ ਸਾਰੇ ਖੋਲ੍ਹ ਦੇਣ ਅਤੇ ਨਾਲੇ ਤੇ ਤੁਹਾਡਾ ਟੂਰਿਜ਼ਮ ਹੋਵੇ। ਉਹ ਦੇਖੋ ਮੈਂ ਹੁਣ ਅਮਰੀਕਾ ਤੋਂ ਲਿਆ $80 ਮੈਂ ਪੇ ਕੀਤੇ ਆ, ਪੇਮੈਂਟ $80 ਤੁਹਾਡੇ ਕਿੰਨੇ ਰੁਪਏ ਬਣਦੇ ਪਾਕਿਸਤਾਨ ਦੇ। ਇਸ ਤਰ੍ਹਾਂ ਦੇ ਬਾਹਰੋਂ ਲੋਕ ਆਉਂਦੇ ਆ, ਉਹ ਵੀਜ਼ਾ ਲੈ ਕੇ, ਜਿਵੇਂ ਅਰਬ ਕੰਟਰੀ ਆ ਬਾਕੀ ਸਾਰਿਆਂ ਨੇ ਹਟਾਏ ਆ, ਵੀਜ਼ੇ ਕੋਲ ਲੋੜ ਨਹੀਂ ਹੈਗੀ। ਇੰਡੀਆ 'ਚ ਵੀ ਇਸ ਤਰ੍ਹਾਂ ਹੀ ਆ, ਉਹ ਤੁਸੀਂ ਜਾਓ ਜਾ ਕੇ ਉੱਥੇ ਜਾ ਕੇ ਤੁਹਾਨੂੰ ਵੀਜ਼ਾ ਦੇ ਦਿੰਦੇ ਆ। ਹਾਂਜੀ, ਮੈਂ ਹੁਣ ਇੰਗਲੈਂਡ ਗਿਆ ਇੱਥੋਂ, ਤੇ ਉਹਨਾਂ ਪੁੱਛਿਆ ਵੀ ਤੁਸੀਂ ਕਿਸ ਕੰਮ ਲਈ ਆਏ ਜੀ? ਮੈਂ ਘੁੰਮਣ ਫਿਰ ਰਿਹਾ, ਵੇਖਣਾ ਵੀ ਇੰਗਲੈਂਡ ਕਿਹੋ ਜਿਹਾ, ਕਿੰਨੇ ਦਿਨ ਠਹਿਰੋਗੇ? ਮੈਂ ਜੀ 8-10 ਦਿਨ ਰਹੂੰਗਾ, ਮੈਂ ਜਿੰਨੇ ਜੀ ਕਰੂ ਮੇਰਾ। ਕਹਿੰਦੇ ਕੋਈ ਬੜਾ ਵੈਲਕਮ। ਇਸ ਤਰ੍ਹਾਂ ਕਰਕੇ ਸਾਨੂੰ ਵੈਲਕਮ ਕਰਨਾ ਚਾਹੀਦਾ। ਹੁਣ ਸਾਡੇ ਕੱਲ੍ਹ ਇੱਥੇ 8 ਪ੍ਰੋਫੈਸਰ ਆਏ ਨੇ ਇੱਥੇ, ਜਿਹੜਾ ਹੈਗਾ ਸਾਡੇ ਕਾਨਫਰੰਸ ਵਿੱਚ, ਅਤੇ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਵੀਜ਼ਾ ਮਿਲਿਆ ਉਹਨਾਂ ਨੂੰ, ਅਤੇ ਬੜੇ ਟੈਲੈਂਟਡ ਬੰਦੇ ਆ। ਫਿਰ ਉਹ ਇੱਥੇ ਆਏ, ਉਹਨੂੰ ਲਾਹੌਰ ਤੋਂ ਬਾਅਦ ਜਾ ਨਹੀਂ ਸਕਦੇ, ਉਹ ਪੰਜਾ ਸਾਹਿਬ ਜਾਣਾ ਚਾਹੁੰਦੇ ਸੀਗੇ। ਇਸ ਕਰਕੇ ਮੇਰਾ ਕਹਿਣ ਦਾ ਭਾਵ ਹੈ ਵੀ ਸਾਨੂੰ ਜਿਹੜਾ ਅਸੀਂ ਸਾਰੇ ਜਣੇ ਰਲ ਕੇ ਲੋਕ ਲਹਿਰ ਜਿਹੜੀ ਆ ਉਹ ਉੱਠੇ ਵੀ ਅਸੀਂ, ਅਤੇ ਜਿਹੜੀ ਹੁਣ ਮਸਲਾ ਕੋਈ ਨਹੀਂ ਹੈਗਾ, ਕਸ਼ਮੀਰ ਦਾ ਮਸਲਾ ਹੈ ਨਾ ਜੀ, ਅਤੇ ਤੁਹਾਡੇ ਸਾਹਮਣੇ ਦੇਖੋ ਲੜਾਈਆਂ ਹੁਣ ਉਹ ਨਹੀਂ ਰਹਿ ਗਈਆਂ। ਇਸ ਕਰਕੇ ਜਿਹੜਾ ਵਾ ਉਹ ਵੀ ਮਸਲਾ ਹੱਲ ਹੋ ਸਕਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਅਤੇ ਇਹ ਜਿਹੜੀ ਪੰਜਾਬੀ ਆ, ਇਹਨਾਂ ਨੂੰ ਚਾਹੀਦਾ ਵਾ ਵੀ ਇਹ ਜਿਹੜੀ ਮਾਤ ਭਾਸ਼ਾ ਵਾ ਜਿਸ ਸੂਬੇ ਦੀ, ਉਹਦੇ ਵਿੱਚ ਪੜ੍ਹਾਈ ਕਰਾਉਣ। ਜਿਹੜੇ ਸੂਬੇ ਤੁਹਾਡੇ ਪੰਜਾਬ ਪੰਜਾਬੀ ਹੈ, ਸਿੰਧ ਦੀ ਜਿਹੜੀ ਭਾਸ਼ਾ ਵਾ ਉਹ ਉਸ ਭਾਸ਼ਾ 'ਚ ਕਰਾਉਣ। ਇਹ ਸਾਡੇ ਸੂਬੇ ਆ ਨਾ ਜੀ, ਇਹ ਹੋਣਾ ਚਾਹੀਦਾ। ਬੜੀ ਸੋਹਣੀ ਤੁਸੀਂ ਗੱਲ ਕੀਤੀ ਆਪਣੇ। ਅੱਛਾ ਜੀ, ਇੱਕ ਮੈਂ ਹੋਰ ਗੱਲ ਕਹਿੰਦਾ, ਮੈਨੂੰ ਬੜੀ ਖੁਸ਼ੀ ਹੋਈ, ਨਨਕਾਣਾ ਸਾਹਿਬ ਜਿਹੜੀ ਯੂਨੀਵਰਸਿਟੀ ਬਣ ਰਹੀ ਹੈ,
ਉਹ ਯੂਨੀਵਰਸਿਟੀ ਇੱਕ ਵਧੀਆ ਚੀਜ਼ ਬਣ ਰਹੀ ਹੈ। ਦੇਖੋ ਤੁਹਾਡੇ ਬੜੀ ਦੂਰ ਯੂਨੀਵਰਸਿਟੀਆਂ ਨੇ, ਲਾਹੌਰ ਵਿੱਚ ਆ, ਪਰ ਉਧਰੋਂ ਫੈਸਲਾਬਾਦ 'ਚ ਆ, ਹੁਣ ਬੇਡੇ ਵਿੱਚ ਬਣ ਰਹੀ ਹੈ, ਵਿਚਕਾਰ ਬਣ ਰਹੀ ਹੈ। ਉਹਦਾ ਫਾਇਦਾ ਹੋਏਗਾ ਵੀ ਉਹ ਸਾਰਾ ਇਲਾਕਾ ਡਿਵੈਲਪ ਹੋ ਜਾਣਾ। ਇਸ ਤਰ੍ਹਾਂ ਯੂਨੀਵਰਸਿਟੀਆਂ ਨਾ ਇੱਦਾਂ ਚਾਹੀਦਾ ਹੋਰ ਖੇਤਰਾਂ ਨੂੰ ਹੋਣ। ਵੇਖੋ ਸਾਰੇ ਉਹ ਕਹਿੰਦੇ ਵੀ ਜ਼ਮੀਨ ਹੁਣ ਬੜੀ ਮਹਿੰਗੀ ਹੋ ਗਈ ਹੈ, ਯੂਨੀਵਰਸਿਟੀ ਦੇ ਆਲੇ ਦੁਆਲੇ ਦੀ ਜ਼ਮੀਨ ਆ ਬਹੁਤ ਮਹਿੰਗੀ ਹੋ ਗਈ ਹੈ। ਇਸ ਕਰਕੇ ਨਾ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਚਾਹੀਦਾ ਵੀ ਇਸ ਪਾਸੇ ਜਿਹੜੀ ਐਜੂਕੇਸ਼ਨ ਹੈ, ਹੁਣ ਅਮਰੀਕਾ ਦੇ ਵਿੱਚ ਕੀ ਹੈ, 12ਵੀਂ ਤੱਕ ਫ੍ਰੀ ਐਜੂਕੇਸ਼ਨ ਹੈ, ਬੱਸਾਂ ਆਉਂਦੀਆਂ ਨੇ, ਬੱਸਾਂ ਬੱਚੇ ਉਹ ਘਰੋਂ ਲੈ ਕੇ ਆਉਂਦੀਆਂ, ਘਰ ਛੱਡ ਜਾਂਦੀਆਂ, ਉਹਨਾਂ ਨੇ ਕੋਈ ਪੈਸਾ ਨਹੀਂ ਲੱਗਦਾ। ਜਿਹੜੇ ਕਾਲਜਾਂ ਵਿੱਚ ਆ ਉਹ ਬੱਚੇ ਜਿਹੜੇ ਨਾ ਉੱਥੇ ਆਪਣਾ ਫਲੈਕਸੀਬਿਲਿਟੀ ਬੜੀ ਹੈ ਕਾਲਜਾਂ 'ਚ। ਸਾਡੇ ਬੀਟੈਕ 4 ਸਾਲ ਦੀ ਹੈ, BSc 3 ਸਾਲ ਦੀ ਹੈ, ਉੱਥੇ ਸਾਰੇ ਐਜੂਕੇਸ਼ਨ 4-4 ਸਾਲ ਦੀ ਡਿਗਰੀਆਂ। ਲੇਕਿਨ ਜੇ ਤੂੰ ਜ਼ਿਆਦਾ ਪਰਚੇ ਲੈ ਲਓ 3 ਸਾਲ 'ਚ ਕਰ ਲਓ। ਉੱਥੇ ਜੇ ਗਰਮੀਆਂ ਛੁੱਟੀਆਂ ਨਾ ਕਈ ਬੱਚੇ ਕਲਾਸਾਂ ਲਾ ਲੈਂਦੇ ਆ, ਉਹ ਬੀਟੈਕ 3 ਸਾਲ 'ਚ ਕਰ ਲੈਂਦੇ ਆ, ਛੇਤੀ ਮੁਕਾ ਲੈਂਦੇ ਆ। ਸਾਡੇ ਫਲੈਕਸੀਬਿਲਿਟੀ ਹੈ ਨਹੀਂ। ਇਹਨਾਂ ਯੂਨੀਵਰਸਿਟੀਆਂ ਜਿੱਦਾਂ ਵੀ ਫਲੈਕਸੀਬਿਲਿਟੀ ਲਿਆਉਣ ਫਿਰ ਬਹੁਤ ਸਾਰੇ ਕੰਮ ਸਟੂਡੈਂਟ ਕਰਦੇ ਆ, ਜਿਵੇਂ ਲਾਇਬ੍ਰੇਰੀ ਕਿਤਾਬਾਂ ਰੱਖਣੀਆਂ, ਕੋਈ ਨਿੱਕਾ ਮੋਟੇ ਕੰਮ ਨੇ, ਉਹ ਸਟੂਡੈਂਟ ਨੂੰ ਪੈਸੇ ਦਿੰਦੇ ਆ। ਇਸ ਤਰ੍ਹਾਂ ਇਹਨਾਂ ਨੂੰ ਚਾਹੀਦਾ ਵਾ ਵੀ ਇਹ ਵੀ ਪੈਸੇ ਦੇਣ। ਫਿਰ ਉੱਥੇ ਨਾ ਸਾਡੇ ਇੰਡੀਆ 'ਚ BSc ਪੜ੍ਹੇ ਡੈਮੋਸਟ੍ਰੇਟਰ ਲਿਖੇ ਆ। ਮੈਂ ਸਾਇੰਸ ਦਾ ਵਿਦਿਆਰਥੀ ਹਾਂ, BSc ਮੈਡੀਕਲ ਕੀਤੀ ਮੈਂ, ਅਤੇ ਬਾਅਦ 'ਚ ਮੈਂ ਫਿਰ ਅਧਿਆਪਕ ਲੱਗ ਕੇ ਮੈਂ B.Ed ਕਰਨ ਤੋਂ ਬਾਅਦ ਮੈਂ ਫਿਰ ਅਧਿਆਪਕ ਲੱਗ ਗਿਆ। ਫਿਰ ਲੱਗ ਕੇ ਮੈਂ ਫਿਰ MA ਕੀਤੀ, ਪੰਜਾਬੀ ਆਰਟੀਕਲ ਲਿਖਣੇ ਸ਼ੁਰੂ ਕੀਤੇ। ਫਿਰ ਮੈਂ ਸੋਚਿਆ ਵੀ PhD ਕਰ ਲਈ, ਫਿਰ ਮੈਂ ਪ੍ਰਾਈਵੇਟ PhD ਕਰ ਲਈ। ਇਸ ਕਰਕੇ ਮੇਰਾ ਕਹਿਣ ਦਾ ਭਾਵ ਵੀ ਇਹ ਜਿਹੜੇ ਆ ਨਾ ਆਪਣਾ ਇਹਨਾਂ ਨੂੰ ਸਾਨੂੰ ਮੋਡਰਨਾਈਜ਼ ਕਰਨਾ ਚਾਹੀਦਾ ਬੱਚਿਆਂ ਨੂੰ। ਫਿਰ ਇਹ ਵੀ ਤੁਸੀਂ ਇੱਕ ਪੇਪਰ ਕਰਕੇ 7 ਸਾਲਾਂ 'ਚ ਪੜ੍ਹ ਲਓ, ਕੋਈ ਬੱਚਾ ਫੀਸ ਨਹੀਂ ਦੇ ਸਕਦਾ। ਹਾਂਜੀ, ਲੋਨ ਮਿਲ ਜਾਂਦੇ, ਫਿਰ ਲੋਨ, ਹਾਂਜੀ ਬੈਂਕ ਲੋਨ ਦਿੰਦੇ ਆ। ਸਾਡੇ ਇੰਡੀਆ ਗੌਰਮੈਂਟ ਨੇ ਲੋਨ ਰੱਖਿਆ ਕਿ ਬਾਹਰ ਪੜ੍ਹਨਾ ਬੱਚਾ ਜਾਂਦਾ ਤਾਂ ਬੈਂਕ ਲੋਨ ਦੇ ਦਿੰਦੇ ਆ ਉਹਨੂੰ। ਲੋਨ ਦੇ ਨਾਲ ਉਹ ਫਿਰ ਬੱਚਾ ਕਰ ਜਦੋਂ ਜਾਂਦਾ ਨਾ, ਪਹਿਲੀ ਗੱਲ ਤਾਂ ਬੱਚੇ ਬਾਹਰੋਂ ਵਾਪਸ ਮੁੜਦੇ ਨਹੀਂ ਗੇ। ਅਰਬ ਕੰਟਰੀ ਹੈ ਤੁਹਾਡੇ ਨਾ ਕੁਝ ਮੁਲਕ, ਉਹਨਾਂ ਦੇ ਬੱਚੇ ਉੱਥੇ ਅਮਰੀਕਾ ਭੇਜੇ ਪੜ੍ਹਨ ਲਈ, ਅਤੇ ਖਰਚਾ ਸਾਰਾ ਦੇ ਰਹੇ, ਲੇਕਿਨ ਸ਼ਰਤ ਉਹਨੂੰ ਵਾਪਸ ਆਉਣਾ ਪੈਂਦਾ ਉੱਥੇ, ਡਾਕਟਰ ਜਾਂ ਇੰਜੀਨੀਅਰ ਜਿਹੜੇ ਆ ਨਾ। ਇਸ ਤਰ੍ਹਾਂ ਲੋਕ ਉਹਨਾਂ ਨੇ ਯੂਨੀਵਰਸਿਟੀਆਂ ਰੱਖੀਆਂ, ਹਾਂਜੀ ਪ੍ਰਬੰਧ ਕੀਤੇ ਹੋਏ ਆ। ਇਸ ਕਰਕੇ ਸਾਨੂੰ ਵੀ ਜਿਹੜਾ ਨਾ ਹੁਣ ਜਿਹੜੇ ਤੁਹਾਡੇ ਨਨਕਾਣਾ ਸਾਹਿਬ ਬਣ ਰਿਹਾ, ਜਿਹਦਾ ਗੌਰਮੈਂਟ ਨੂੰ ਇਹ ਯੂਨੀਵਰਸਿਟੀ ਵੱਧ ਤੋਂ ਵੱਧ ਫੰਡ ਦੇਵੇ। ਫੰਡਡ ਯੂਨੀਵਰਸਿਟੀ ਹੈ, ਤਰੱਕੀ ਕਰੇਗੀ। ਅਤੇ ਜਿਹੜੇ ਬਾਹਰ ਦੇ ਪ੍ਰੋਫੈਸਰ ਨੇ ਸਾਡੇ ਹੁਣ ਵੀ ਆਉਂਦੇ ਆ, ਉਹਨੂੰ ਸੱਦ ਕੇ ਲੈਕਚਰ ਕਰਾਇਆ ਕਰਨ। ਜਿਹੜੀਆਂ ਕਿਤਾਬਾਂ ਨੇ ਉਹ ਵੀ ਬੜੀਆਂ ਸਸਤੀਆਂ ਚਾਹੀਦੀਆਂ। ਹਾਂਜੀ, ਸਬਸਿਡੀ ਸਰਕਾਰ ਦਾ ਫੰਡ ਰੱਖੇ, ਵੱਖਰਾ ਫੰਡ ਰੱਖੇ, ਉਹਨਾਂ ਬੱਚਿਆਂ ਨੂੰ ਜਿਹੜੀਆਂ ਕਾਪੀਆਂ ਨੇ ਮਹਿੰਗੀਆਂ ਨੇ ਸਸਤੇ ਭਾਅ 'ਤੇ ਮਿਲਣ, ਹਰ ਬੱਚੇ ਨੂੰ ਕਿਤਾਬਾਂ ਸਸਤੇ ਭਾਅ 'ਤੇ ਮਿਲਣ। ਇਸ ਤਰ੍ਹਾਂ ਹੀ ਜਿਹੜਾ ਅਮਰੀਕਾ ਦੇ ਵਿੱਚ ਹਰ ਸਕੂਲ 'ਚ ਲਾਇਬ੍ਰੇਰੀ ਹੈ, ਪ੍ਰਾਇਮਰੀ ਵਿੱਚ ਵੀ ਹੈ। ਜੇ ਲਾਇਬ੍ਰੇਰੀ ਦਾ ਪੀਰੀਅਡ ਹੈਗਾ, ਬੱਚਾ ਜਿਹੜਾ ਵਾ ਉਹ ਕਿਤਾਬ ਲੈ ਆਉਣ, ਨਵੀਂ ਲੈ, ਪਹਿਲੀ ਕਿਤਾਬ ਲੈ ਨਾ ਨਵੀਂ ਲੈ ਆਉਂਦਾ। ਇਸ ਤਰ੍ਹਾਂ ਹੀ ਹਰ ਸ਼ਹਿਰ 'ਚ ਲਾਇਬ੍ਰੇਰੀ ਹੈ। ਉਹਦੀ ਲਾਇਬ੍ਰੇਰੀ 'ਚ ਕਿਤਾਬਾਂ ਬਹੁਤੀਆਂ ਨਹੀਂ ਹੈਗੀਆਂ, ਉਹਨਾਂ ਨੇ ਕੀਤਾ ਕਾਲਜਾਂ ਤੋਂ ਲਾਇਬ੍ਰੇਰੀਆਂ ਮੰਗਵਾ ਦਿੰਦੇ ਆ। ਜਿਹੜੇ ਬੱਚੇ ਨੇ ਜਾਂ ਜਿਹੜੇ ਕੋਈ ਵੀ ਸ਼ਹਿਰੀ ਹੈ ਪੜ੍ਹਨਾ ਚਾਹੁੰਦਾ, ਜਿਸ ਤਰ੍ਹਾਂ ਮੈਂ ਅਮਰੀਕਾ ਜਾਣਾ ਅਤੇ ਮੈਂ ਮੰਨ ਲਓ ਮਹਾਰਾਜਾ ਰਣਜੀਤ ਸਿੰਘ ਦੇ ਪੜ੍ਹਨ ਕਿਤਾਬ ਚਾਹੁੰਦਾ, ਮੈਂ ਉਹ ਆਪਣਾ ਲਾਇਬ੍ਰੇਰੀ ਦੀ ਕਾਰਡ ਬਣਿਆ, ਕੋਈ ਪੈਸਾ ਨਹੀਂ, ਫ੍ਰੀ ਹੈ, ਤਾਂ ਮੈਂ ਉਹ ਭਰ ਦੇਣਾ ਮਹਾਰਾਜਾ ਰਣਜੀਤ ਸਿੰਘ ਜੋ ਭਰਦਾ ਨਾ ਜੀ, ਕਿਹੜੀ ਕਿਤਾਬ ਕਿੱਥੇ ਹੈ, ਉਹ ਲਿਖਿਆ ਹੈਗਾ ਵੀ ਇਹ ਕਿਤਾਬ ਦਾ ਟਾਈਟਲ ਕੌਣ ਆ, ਲਿਖਾਰੀ ਕੌਣ ਆ, ਪਬਲਿਸ਼ਰ ਕੌਣ ਆ, ਉਹ ਮੈਂ ਫਿਰ ਉਹਨੂੰ ਡਿਮਾਂਡ ਕਰ ਲੈਂਦਾ। ਉਹ ਪੈਸੇ ਖਰਚ ਕੇ ਕਿਤਾਬ ਮੰਗਾ ਕੇ ਮੈਂ ਮੈਸੇਜ ਭੇਜ ਦਿੰਦੇ ਆ ਵੀ ਤੁਹਾਡੀ ਕਿਤਾਬ ਆ ਗਈ ਹੈ। ਮੈਂ ਕਿਤਾਬ ਲੈ ਆਉਣਾ, ਲੈ ਕੇ ਮੁੜ ਕੇ ਫਿਰ ਇਸ਼ੂ ਕਰਾ ਲੈਂਦਾ, ਮੋੜ ਲੈਂਦਾ। ਫਿਰ ਉਹਨਾਂ ਸਕੈਨਿੰਗ ਰੱਖੇ ਆ, ਫਿਰ ਤੁਸੀਂ ਤੁਹਾਡੇ ਘਰ ਨੂੰ ਲਾਇਬ੍ਰੇਰੀ 'ਚ ਵੇਖ ਕੇ ਤੁਸੀਂ ਉੱਥੇ ਲਾਇਬ੍ਰੇਰੀ ਸਰਚ ਕਰ ਸਕਦੇ ਜੇ, ਵੀ ਟਾਈਪ ਕਰ ਸਕਦੇ। ਮੈਗਜ਼ੀਨ ਆਉਂਦੇ ਆ, ਅਖਬਾਰਾਂ ਆਉਂਦੀਆਂ, ਲਾਇਬ੍ਰੇਰੀ। ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਲਾਇਬ੍ਰੇਰੀ ਐਕਟ ਬਣੇ ਹੋਏ ਆ, ਪੰਜਾਬ ਨਹੀਂ ਬਣਿਆ ਹੋਇਆ। ਹੁਣ ਇਹ ਆਸ ਕਰਦੇ ਆਮ ਪਾਰਟੀ ਬਣਾਏਗੀ। ਇਹ ਤੁਸੀਂ ਵੀ ਇਸ ਤਰ੍ਹਾਂ ਲਾਇਬ੍ਰੇਰੀਆਂ ਖੋਲ੍ਹੋ ਪਿੰਡਾਂ ਦੇ ਵਿੱਚ, ਜੇ ਤੁਹਾਡੇ ਪੰਚਾਇਤ ਘਰ ਆ ਜਾਂ ਸਕੂਲ ਹੈ, ਉੱਥੇ ਇੱਕ ਕਮਰਾ ਪਾ ਕੇ ਉੱਥੇ ਲਾਇਬ੍ਰੇਰੀ ਖੋਲ੍ਹ ਦਿਓ। ਖੋਲ੍ਹ ਕੇ ਜਿਹੜੀ ਕਿਤਾਬ ਤੁਹਾਡੇ ਉਰਦੂ ਦੀ ਕਿਤਾਬਾਂ, ਆਪਣਾ ਅਖਬਾਰਾਂ ਨੇ, ਪੰਜਾਬੀ ਦੀ ਅਖਬਾਰਾਂ ਜਿਹੜੀਆਂ ਨੇ, ਉਹ ਅਖਬਾਰਾਂ ਭੇਜੋ। ਉਹਦੇ ਨਾਲ ਕੀ ਆ, ਉਹ ਲੋਕ ਸਾਹਿਤ ਪੜ੍ਹਨ, ਨਸ਼ਿਆਂ 'ਚ ਨਾ ਲੱਗਣ, ਵਿਹਲਾ ਟਾਈਮ ਬਿਤਾਉਣ। ਚੰਗੀਆਂ ਕਿਤਾਬਾਂ ਜਿਹੜੀਆਂ ਨੇ ਤੁਹਾਡੇ, ਜਿਹੜੀ ਚੰਗੀਆਂ ਕਿਤਾਬਾਂ ਨੇ ਤੁਹਾਡੇ, ਲਿਖਾਰੀ ਚੰਗੇ ਨੇ, ਜੇ ਤੋਂ ਸੇਧ ਮਿਲਦੀ ਹੈ। ਵਿਗਿਆਨ ਦੀਆਂ ਕਿਤਾਬਾਂ ਨੇ ਤੁਹਾਡੇ ਬੰਦੇ ਲਿਖੀਆਂ ਲਿਖਾਰੀਆਂ ਨੇ, ਉਹ ਆ
ਧਰਮ ਬਾਰੇ ਚੰਗੀ ਜਾਣਕਾਰੀ ਦਿਓ, ਧਰਮ ਚੰਗੇ ਕਰਮ ਦੱਸਦਾ ਉਹਦੇ ਬਾਰੇ ਜਾਣਕਾਰੀ ਦਿਓ। ਇਸ ਤਰ੍ਹਾਂ ਲਾਇਬ੍ਰੇਰੀ ਐਕਟ ਤੁਸੀਂ ਬਣਾਓ, ਬਣਾ ਕੇ ਪਿੰਡ ਪਿੰਡ ਲਾਇਬ੍ਰੇਰੀ ਖੋਲ੍ਹੋ। ਇਸ ਤਰ੍ਹਾਂ ਹੀ ਤੁਸੀਂ ਵੀ ਲਾਇਬ੍ਰੇਰੀਆਂ ਜੋੜੋ। ਇਹ ਸਰਕਾਰ ਐਜੂਕੇਸ਼ਨ ਨੂੰ ਪ੍ਰਮੋਟ ਕਰੇ। ਅੱਛਾ, ਅਗਲੀ ਗੱਲ ਹੁਣ ਆ ਜਾਂਦੀ ਹੈ ਸਿਹਤ ਬਾਰੇ। ਜਿਹੜੀ ਸਿਹਤ ਹੈ ਨਾ, ਉਹ ਬੜੀ ਸਿਹਤ ਦੇ ਬਾਰੇ ਜਿਹੜਾ ਨਾ ਇੰਗਲੈਂਡ, ਕੈਨੇਡਾ, ਯੂਰਪ ਸਾਰਾ ਹੈ, ਉੱਥੇ ਸਾਰੇ ਜਿਹੜੇ ਆ ਉਹ ਸਿਹਤ ਸੇਵਾਵਾਂ ਫ੍ਰੀ ਹੈਗੀਆਂ ਨੇ, ਕੋਈ ਪੈਸਾ ਨਹੀਂ ਲੱਗਦਾ। ਲੇਕਿਨ ਅਮਰੀਕਾ ਜਿਹੜਾ ਨਾ ਉੱਥੇ ਪ੍ਰਾਈਵੇਟ ਹੈ ਸਾਰਾ ਕੁਝ। ਬਹੁਤ ਸਾਰੇ ਬੰਦੇ ਇਲਾਜ ਕੋਲੋਂ ਮਰ ਰਹੇ ਆ, ਬੀਮਾ ਕਰਾਉਣਾ ਪੈਂਦਾ ਲੋਕਾਂ ਨੂੰ। ਉਹ ਹੁਣ ਇਹ ਕਿਉਂ ਇੱਕ ਸਿਸਟਮ ਹੈ, ਬਹੁਤਾ ਪੁਰਾਣਾ ਨਹੀਂ ਹੈਗਾ। ਜਦੋਂ ਵਰਲਡ ਵਾਰ ਸੈਕੰਡ ਲੱਗੀ ਹੈ ਤੇ ਇੰਗਲੈਂਡ ਵਿੱਚ ਹਜ਼ਾਰਾਂ ਲੋਕ ਇਲਾਜ ਕੋਲੋਂ ਮਰ ਗਏ। ਲੜਾਈ ਵਿੱਚ ਕਾਰੋਬਾਰ ਬੰਦ ਹੋ ਜਾਂਦੇ ਆ। ਲੇਕਿਨ ਜਰਮਨ ਦੇ ਵਿੱਚ ਇਲਾਜ ਫ੍ਰੀ ਸੀਗਾ, ਕੋਈ ਬੰਦਾ ਨਹੀਂ ਮਰਿਆ। ਫਿਰ 1946 ਦੇ ਵਿੱਚ ਇੰਗਲੈਂਡ ਨੇ ਪਾਸ ਕੀਤਾ, ਪਾਰਲੀਮੈਂਟ ਨੇ, ਵੀ ਇੱਥੇ ਇਲਾਜ ਫ੍ਰੀ ਹੋਊਗਾ। ਤੇ ਇੰਗਲੈਂਡ ਨੇ ਪਾਸ ਕਰਤਾ। ਫਿਰ ਕੈਨੇਡਾ ਨੇ, ਸਾਰੇ ਯੂਰਪ ਨੇ ਕਰਤਾ। ਉੱਥੇ ਤੋਂ ਇੰਗਲੈਂਡ ਵਿੱਚ ਉੱਥੇ ਆਯੁਰਵੈਦਿਕ, ਹੋਮਿਓਪੈਥਿਕ, ਐਲੋਪੈਥੀ ਸਾਰੇ ਹੀ ਹਸਪਤਾਲ ਹੈਗੇ ਆ, ਹਰ ਤਰ੍ਹਾਂ ਦੇ ਡਾਕਟਰ ਹੈਗੇ ਆ। ਤੁਸੀਂ ਮਰਜ਼ੀ ਨਾਲ ਜਾ ਸਕਦੇ, ਫ੍ਰੀ ਇਲਾਜ ਹੈਗਾ। ਸਾਡੇ ਇੰਡੀਆ ਦੇ ਵਿੱਚ ਪਹਿਲਾਂ ਸਰਕਾਰੀ ਹਸਪਤਾਲ ਸੀ ਸਾਰੇ, ਸਾਡੇ ਪ੍ਰਾਈਵੇਟ ਇੱਕ ਅੱਧਾ ਹਸਪਤਾਲ ਸੀ ਅੰਮ੍ਰਿਤਸਰ ਵਿੱਚ। ਮਗਰੋਂ ਕੀ ਹੋਇਆ, ਇਹ ਫਿਰ ਵੱਡੇ ਜਿਸ ਤਰ੍ਹਾਂ ਮੌਲ ਖੁੱਲ੍ਹ ਗਿਆ ਨਾ, ਪਹਿਲਾਂ ਮੌਲ ਨਹੀਂ ਸੀ ਹੁੰਦੇ, ਨਿੱਕੀਆਂ ਦੁਕਾਨਦਾਰ ਹੁੰਦੇ ਸਨ। ਇਸ ਤਰ੍ਹਾਂ ਹੀ ਇਹਨਾਂ ਨੇ ਵੱਡੇ ਵਪਾਰੀਆਂ ਲੋਕਾਂ ਨੇ ਵੱਡੇ ਹਸਪਤਾਲ ਖੋਲ੍ਹ ਲਿਆ। ਹਾਂਜੀ, ਲੱਖਾਂ ਰੁਪਏ ਲੱਗਦੇ ਆ ਗੋਡੇ ਬਦਲਾਉਣੇ, ਫਲਾਣੇ ਇਲਾਜ ਦੇ, ਉਹ ਇਹਨਾਂ ਨੇ ਖੋਲ੍ਹ ਲਿਆ। ਸਰਕਾਰੀ ਹਸਪਤਾਲਾਂ ਦਾ ਇਹਨਾਂ ਨੇ ਪੱਠਾ ਪਾਤਾ। ਜੇ ਡਾਕਟਰ ਹੈਗੇ ਤੇ ਦਵਾਈਆਂ ਹੈ ਨਹੀਂ, ਤੇ ਦਵਾਈਆਂ ਹੈਗੀਆਂ ਤੇ ਡਾਕਟਰ ਹੈ ਨਹੀਂ, ਕਿਤੇ ਕੰਪਾਊਂਡਰ ਹੈ ਨਹੀਂ, ਸਟਾਫ ਹੀ ਨਹੀਂ ਹੈਗਾ ਪੂਰਾ। ਇਹ ਤਾਂ ਸਰਕਾਰੀ ਸਕੂਲਾਂ ਦੇ ਹਾਲ ਆ। ਹਾਂਜੀ, ਅਧਿਆਪਕ ਨਹੀਂ ਹੈਗੇ। ਇਸ ਕਰਕੇ ਮੇਰੇ ਕਹਿਣ ਦਾ ਭਾਵ ਹੈ ਵੀ ਜਿਹੜਾ ਇਲਾਜ ਹੈ ਇਹ ਬੜਾ ਜ਼ਰੂਰੀ ਹੈ। ਇਸ ਕਰਕੇ ਜਿਹੜਾ ਪਾਕਿਸਤਾਨ ਗੌਰਮੈਂਟ ਹੈ, ਇਹਨੂੰ ਚਾਹੀਦਾ ਵਾ ਵੀ ਇਹ ਵੀ ਪਿੰਡ ਦੇ ਵਿੱਚ ਜੇ ਹਸਪਤਾਲ ਨਹੀਂ ਤੇ ਇੱਕ ਡਾਕਟਰ ਰੱਖੇ, ਉੱਥੇ ਕੰਪਾਊਂਡਰ ਹੋਵੇ, ਨਿੱਕੀਆਂ ਮੋਟੀਆਂ ਦਵਾਈਆਂ ਰੱਖ ਦੇਣ, ਰੱਖ ਕੇ ਤੋਂ ਫਸਟ ਏਡ ਦੇ ਦੇਵੇ। ਜੋ ਕੋਈ ਫੱਟੜ ਬੰਦਾ ਹੁੰਦਾ, ਬਿਮਾਰ ਹੁੰਦਾ, ਟੈਸਟ ਟੁਸਟ ਕਰਨ, ਉਹ ਫਿਰ ਸੈਂਪਲ ਭੇਜ ਕੇ ਉਹਨਾਂ ਗਾਂਹ ਭੇਜਦਾ ਕਰਨ। ਲਾਗੇ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਬਣੇ ਆ, ਹਾਂਜੀ, ਉੱਥੇ ਭੇਜਦਾ ਕਰਨ। ਇਸ ਤਰ੍ਹਾਂ ਇਹਨਾਂ ਨੂੰ ਬਣਾਉਣਾ ਚਾਹੀਦਾ ਵਾ, ਸਿਸਟਮ ਬਣਾਉਣਾ ਚਾਹੀਦਾ। ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਔਰ ਗੱਲਾਂ ਦਾ ਜੇ ਖਿਲਾਰ ਵੇਖੀਏ ਤੇ ਬੜੀਆਂ ਮਲਟੀ ਡਾਇਮੈਂਸ਼ਨਲ ਗੱਲਾਂ ਨੇ ਜਿਹੜੀਆਂ, ਜੇ ਅਸੀਂ ਇਹਨਾਂ ਨੂੰ ਕੁੰਝਣਾ ਚਾਹੀਏ ਤੇ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਸਾਰੇ ਮਾਮਲੇ ਦੇ ਵਿੱਚ ਦੋ ਚੀਜ਼ਾਂ ਦੀ ਅਹਿਮੀਅਤ ਬੜੀ ਹੈ। ਇੱਕ ਪਾਸੇ ਤੇ ਆ ਜਾਂਦਾ ਪ੍ਰਾਈਵੇਟ ਸੈਕਟਰ, ਦੂਜੇ ਪਾਸੇ ਆ ਜਾਂਦਾ ਸਰਕਾਰੀ ਸੈਕਟਰ। ਕਿ ਹੁਣ ਇੱਕ ਸਲਤਨਤ, ਜਿਸ ਨੂੰ ਕਿ ਆਮ ਤੌਰ ਤੇ ਲੋਕ ਗਲਤਫਹਿਮੀ ਦੀ ਬੁਨਿਆਦ ਤੇ ਸਿੱਖ ਸਲਤਨਤ ਕਹਿੰਦੇ ਨੇ, ਮੇਰੀ ਮੁਰਾਦ ਹੈ ਕਿ ਵਸੀਹ ਅਰੀਜ਼ ਅਜ਼ੀਮ ਪੰਜਾਬੀ ਸਲਤਨਤ ਜਿਹੜੀ ਕਿ ਪੰਜਾਬ ਦੀ ਸੀ, ਉਹ ਸਾਰੇ ਪੰਜਾਬੀਆਂ ਦੀ ਸਲਤਨਤ ਸੀ, ਕਿ ਜਿਹਦੇ ਵਿੱਚ ਕੋਈ ਅਸੀਂ ਧਰਮੀ ਵੰਡ ਨਹੀਂ ਕਰ ਸਕਦੇ। ਲੇਕਿਨ ਜੋ ਕੰਮ ਫਰੰਗੀ ਆਪਣੇ ਦੌਰ ਵਿੱਚ ਨਾ ਕਰ ਸਕੇ, ਉਹ ਕੰਮ ਵੰਡ ਤੋਂ ਬਾਅਦ ਇੱਥੇ ਹੋਇਆ। ਜਿਵੇਂ ਤੁਸੀਂ ਇਹ ਵੇਖੋ ਕਿ 1960 ਦੇ ਵਿੱਚ ਜਿਹੜਾ ਚੜ੍ਹਦਾ ਪੰਜਾਬ ਹੈ, ਉਹਦੇ 3 ਟੋਟੇ ਹੋ ਗਏ। ਹਿਮਾਚਲ ਪ੍ਰਦੇਸ਼ ਬਣ ਗਿਆ, ਹਰਿਆਣਾ ਬਣ ਗਿਆ 1967 ਦੇ ਵਿੱਚ। ਕਿਉਂਕਿ ਸਾਡੇ ਜਿਹੜਾ ਹੈ ਇੱਥੇ ਜਿਹੜੀ ਨਿਸਾਬੀ ਜਿਹੜੀ ਬੁੱਕਸ ਨੇ, ਸਾਨੂੰ ਦੱਸਿਆ ਜਾਂਦਾ ਹੈ ਕਿ 1960 ਦੇ ਵਿੱਚ ਯਾਦ ਰੱਖੀ ਗਈ ਹੈ। ਨਹੀਂ, 67 ਦੇ ਸੂਬਾ ਮੋਰਚਾ ਲੱਗਾ ਨਾ ਜੀ। ਸਹੀ ਹੈ। ਹੁਣ ਇਹ ਵੇਖੋ ਕਿ ਇੱਕ ਵੰਡ ਤੇ ਇਹ ਹੋ ਗਈ ਕਿ ਪੰਜਾਬ 3 ਹਿੱਸਿਆਂ ਵਿੱਚ ਉਧਰ ਵੰਡਿਆ ਗਿਆ। ਹੁਣ ਦੂਜੇ ਪਾਸੇ ਆ ਕਿ ਸਾਡੇ ਸਰਕਾਰੀ ਸਤਹ ਤੇ ਅਗਰ ਵੇਖੀਏ ਕਿ ਪਬਲਿਕ ਪ੍ਰਾਈਵੇਟ ਸੈਕਟਰ ਦੇ ਹਵਾਲੇ ਨਾਲ ਵੇਖੀਏ, ਤੇ ਪਬਲਿਕ ਸੈਕਟਰ ਦੇ ਵਿੱਚ ਜਿਵੇਂ ਤੁਸੀਂ ਇਹ ਸਿਹਤ ਦੇ ਬਾਰੇ 'ਚ ਗੱਲ ਕੀਤੀ, ਉਹ ਹੈ ਕਿ ਪਾਕਿਸਤਾਨੀ ਸਰਕਾਰ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ, ਪੰਜਾਬ ਦੇ ਆਲਮੋਸਟ ਜਿਹੜਾ ਜਿੰਨੀਆਂ ਵੀ ਸਾਡੀਆਂ ਇੱਥੇ ਯੂਨੀਅਨ ਕਾਉਂਸਲਾਂ ਨੇ, ਉੱਥੇ ਉਹਨਾਂ ਨੇ ਡਿਸਪੈਂਸਰੀਆਂ ਬਣਾਈਆਂ ਨੇ ਜਿਹੜੀਆਂ ਕਿ ਫਸਟ ਏਡ ਦੀਆਂ ਆਪਣੇ ਸਹੂਲਤਾਂ ਦਿੰਦੀਆਂ ਨੇ। ਇਸੇ ਤਰੀਕੇ ਨਾਲ ਤੁਸੀਂ ਇਹ ਵੇਖੋ ਕਿ ਉਹਨਾਂ ਨੇ ਪੰਜਾਬ ਦੇ ਪੰਜਾਬੀਆਂ ਦੀ ਸਹੂਲਤਾਂ ਵਾਸਤੇ, ਜਿਵੇਂ ਕਰਤਾਰਪੁਰ ਰਾਹਦਾਰੀ ਹੈ, ਕਿ ਬੜਾ ਇੱਕ ਕੀ ਕਹਿਣਾ ਚਾਹੀਦਾ ਕਿ ਇੱਕ ਅਚੀਵਮੈਂਟ ਹੈ, ਕਿ ਜਿਹਦੇ ਵਿੱਚ ਹੈ ਕਿ ਜਿਹੜੇ ਦਿਲ ਜ਼ਖਮੀ ਹੋਏ ਸਨ, ਵੱਖ ਹੋਏ ਸਨ, ਉਹਨਾਂ ਨੂੰ ਜੋੜਨ ਦਾ ਇੱਕ ਪ੍ਰਬੰਧ ਕੀਤਾ ਸਰਕਾਰ ਨੇ।
ਹੁਣ ਪ੍ਰਾਈਵੇਟ ਸੈਕਟਰ ਦੇ ਹਵਾਲੇ ਨਾਲ ਵੇਖੀਏ ਕਿ ਇਸ ਵੇਲੇ ਸਭ ਤੋਂ ਵੱਡਾ ਔਰ ਵਾਹਿਦ ਅਦਾਰਾ ਸਾਡਾ ਇੱਥੇ ਹੈ ਲਹਿੰਦੇ ਪੰਜਾਬ ਵਿੱਚ, ਉਹ ਹੈ ਪੰਜਾਬ ਹਾਊਸ, ਕਿ ਜਿਹਦੇ ਰੂਹੇ ਰਵਾਂ ਨੇ ਮੁਦੱਸਰ ਇਕਬਾਲ ਭੱਟ ਸਾਹਿਬ। ਉਹਨਾਂ ਨੇ ਅਨੇਕ ਮਿਹਨਤ ਕੀਤੀ ਹੈ ਕਿ ਹੁਣ ਉਹਨਾਂ ਦੇ ਪਬਲਿਸ਼ਿੰਗ ਹਾਊਸ ਦੇ ਵਿੱਚ ਜੋ ਬੁੱਕਸ ਛਪਦੀਆਂ ਨੇ ਉਹਦੇ ਵਿੱਚ ਹੈ ਕਿ ਨਾ ਸਿਰਫ ਹੈ ਕਿ ਸ਼ਾਹਮੁਖੀ ਦੇ ਵਿੱਚ ਉਹਦੀ ਦਿੱਤੀ ਜਾਂਦੀ ਹੈ, ਗੁਰਮੁਖੀ ਵਿੱਚ ਵੀ ਉਹਦੇ ਨਾਲ ਦਿੱਤੀ ਜਾਂਦੀ ਹੈ, ਤਾਂ ਕਿ ਦੋਵਾਂ ਦਾ ਪਾਠ ਜਿਹੜਾ ਹੈ ਕੁਝ ਘਟ ਸਕੇ, ਉਹਨਾਂ ਦਾ ਕੁਝ ਮੇਲ ਹੋ ਸਕੇ। ਇਹੋ ਵਜ੍ਹਾ ਹੈ ਕਿ ਦੁਨੀਆ ਭਰ ਦੇ ਪੰਜਾਬੀ ਜਦੋਂ ਵੀ ਲਹਿੰਦੇ ਪੰਜਾਬ ਵਿੱਚ ਆਉਂਦੇ ਨੇ ਉਹ ਪੰਜਾਬ ਹਾਊਸ ਦੇ ਵਿੱਚ ਜ਼ਰੂਰ ਆਉਂਦੇ ਨੇ, ਕਿ ਇਸ ਲਈ ਕਿ ਪੰਜਾਬ ਹਾਊਸ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਬੜੇ ਕਾਰਨਾਮੇ ਸਰ ਅੰਜਾਮ ਦਿੱਤੇ ਨੇ ਔਰ ਇਸ ਕੰਮ ਨੂੰ ਚਾਲੂ ਰੱਖਿਆ ਹੈ ਔਰ ਇਹ ਕੰਮ ਘਟ ਨਹੀਂ ਰਿਹਾ, ਵੱਧ ਰਿਹਾ ਹੈ। ਹੁਣ ਅਗਰ ਲੈਂਗੁਇਸਟਿਕ ਇਤਬਾਰ ਵਾਲੇ ਅਸੀਂ ਗੱਲ ਮੋੜੀਏ ਕਿ ਮੇਰੇ ਆਪਣੇ ਵੇਖਣ ਵਿੱਚ ਆਇਆ ਕਿ ਮੈਂ ਬਹੁਤ ਸਾਰੀ ਥਾਵਾਂ 'ਤੇ ਗਿਆ ਆਪਣੇ ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ, ਕਿ ਉੱਥੇ ਜਿੱਥੇ ਸਿੱਖ ਕਮਿਊਨਿਟੀ ਜ਼ਿਆਦਾ ਹੈ, ਬਹੁਤ ਸਾਰੇ ਉੱਥੇ ਹਦਾਇਤਾਂ ਜਾਂ ਬਾਕੀ ਚੀਜ਼ਾਂ ਜਿਹੜੀਆਂ ਨੇ, ਇਨਫੋਰਮੇਸ਼ਨ ਜਿਹੜੀਆਂ ਨੇ ਉਹ ਗੁਰਮੁਖੀ ਵਿੱਚ ਦਿੱਤੀਆਂ ਨੇ। ਸ਼ਾਹਮੁਖੀ ਦਾ ਉੱਥੇ ਕੋਈ ਐਸੀ ਚੀਜ਼ ਮੈਨੂੰ ਨਜ਼ਰ ਨਹੀਂ ਆਈ, ਭਾਵੇਂ ਤੁਸੀਂ ਕੈਨੇਡਾ ਚਲੇ ਜਾਓ, ਭਾਵੇਂ ਅਮਰੀਕਾ ਚਲੇ ਜਾਓ, ਭਾਵੇਂ ਇੰਗਲੈਂਡ ਚਲੇ ਜਾਓ, ਕਿ ਇੱਕ ਨਖੇੜ ਜਿਹੜਾ ਕਿ ਇੱਥੇ ਹੈ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਵਿੱਚ, ਇਹ ਨਖੇੜ ਯੂਰਪ ਦੇ ਵਿੱਚ ਵੀ ਸਾਨੂੰ ਨਜ਼ਰ ਆਉਂਦਾ ਹੈ। ਤੇ ਇਹ ਵੀ ਹੋ ਸਕਦਾ ਹੈ ਕਿ ਜਿੱਥੇ ਗੁਰਮੁਖੀ ਦੇ ਵਿੱਚ ਉਹ ਲਿਖਿਆ ਜਾਂਦਾ ਸਾਰਾ ਕੁਝ, ਹਦਾਇਤਾਂ ਦਿੱਤੀਆਂ ਜਾਂਦੀਆਂ ਨੇ, ਦਫ਼ਤਰ ਦੇ ਨਾਂ ਦਿੱਤੇ ਜਾਂਦੇ ਨੇ ਜਾਂ ਬਾਕੀ ਜਾਣਕਾਰੀ ਦਿੱਤੀ ਜਾਂਦੀ ਹੈ, ਕਿ ਜੇ ਉਹਦੇ ਨਾਲ ਨਾਲ ਅਗਰ ਸ਼ਾਹਮੁਖੀ ਦੇ ਵਿੱਚ ਵੀ ਅਗਰ ਕੁਝ ਲਿਖ ਦਿੱਤਾ ਜਾਂਦਾ, ਉਹ ਚੀਜ਼ਾਂ ਜਿਹੜੀਆਂ ਉਹ ਵੀ ਹੈ ਕਿ ਇੱਕ ਦੂਰੀ ਨੂੰ ਘਟਾਉਣ ਦਾ ਇੱਕ ਸਬਬ ਬਣ ਸਕਦਾ ਸੀ ਜਿਹੜਾ ਉਹਦੇ 'ਚ। ਨਹੀਂ ਉਹ ਇਸ ਤਰ੍ਹਾਂ ਵਾ ਵੀ ਜਿਹੜੇ ਸਾਡੇ ਗੁਰਮੁਖੀ ਆ ਵੀ ਜਿਹੜੇ ਗੁਰਦੁਆਰੇ ਆ ਨਾ ਜੀ, ਉੱਥੇ ਸਾਡੇ ਜਿਹੜੇ ਆਪਣਾ ਮੁਸਲਮਾਨ ਭਰਾ ਨੇ ਉਹ ਬੜੇ ਘੱਟ ਆਉਂਦੇ ਆ, ਤੇ ਗੁਰਮੁਖੀ ਦੇ ਨਾਲ ਉੱਥੇ ਅੰਗਰੇਜ਼ੀ ਨਾਲ ਲਿਖ ਦਿੰਦੇ ਆ। ਇਸ ਕਰਕੇ ਜਿਹੜੇ ਸਾਡੇ ਹੁਣ ਸਾਡੀ ਪੜ੍ਹਾਈ ਜਿਹੜੀ ਹੈ ਸਾਨੂੰ ਗੁਰਮੁਖੀ ਪੜ੍ਹਾਈ ਜਾਂਦੀ ਹੈ, ਸਾਨੂੰ ਸ਼ਾਹਮੁਖੀ ਪੜ੍ਹਾਈ ਨਹੀਂ ਜਾਂਦੀ ਚੜ੍ਹਦੇ ਪੰਜਾਬ 'ਚ ਨਾ, ਭਾਰਤੀ ਪੰਜਾਬ 'ਚ। ਇਸ ਕਰਕੇ ਉਹ ਇਸ ਤਾਂ ਨਹੀਂ ਲਿਖਦੇ, ਵਰਤੋਂ ਨਹੀਂ ਹੋ ਰਹੀ। ਜੇ ਉਹ ਜ਼ਿਆਦਾ ਸ਼ਾਹਮੁਖੀ ਜਾਣ, ਜਿਹਨੇ ਬੰਦਾ ਜਿਹੜੇ ਸ਼ਾਹਮੁਖੀ ਜਿਹਨੂੰ ਗੁਰਮੁਖੀ ਨਹੀਂ ਆਉਂਦੀ ਜਾਂ ਸ਼ਾਹਮੁਖੀ ਆਉਂਦੀ ਗੁਰਮੁਖੀ ਨਾਲ, ਤੇ ਫਿਰ ਇਹ ਵੀ ਸ਼ੁਰੂ ਹੋ ਜਾਏਗਾ ਲਿਖਣਾ ਸ਼ਾਹਮੁਖੀ ਆ। ਤੇ ਜਿਹੜੀ ਗੱਲ ਤੁਸੀਂ ਹੁਣ ਕਰ ਰਹੇ ਹੋ ਧਰਮ ਦੀ ਗੱਲ ਇਹੋ ਹੀ ਆ ਵੀ ਧਰਮ ਨਾਲ ਜਿਹੜਾ ਸਾਡਾ ਭਾਰਤ ਆ, ਭਾਰਤ ਵਿੱਚ ਹੁਣ ਹਿੰਦੀ ਦਾ ਜ਼ੋਰ ਦੇ ਰਿਹਾ। ਜਿਹੜੀ ਤੁਸੀਂ ਗੱਲ ਹੈ ਪੰਜਾਬ ਦੇ ਟੋਟੇ ਹੋ ਗਏ, ਉਹ ਲੈਂਗੁਏਜ ਆਧਾਰ 'ਤੇ ਹੋ ਗਏ। ਉਹਦੇ 'ਚ ਇਹ ਆ ਵੀ ਇਸ ਵੇਲੇ ਸਮੱਸਿਆ ਏਡੀ ਦੀ ਆ ਵੀ ਉਹ ਨਾ ਕੀਤਾ ਵੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਨਾ, ਤੇ ਮਰਦਮਸ਼ੁਮਾਰੀ ਜਿਹੜੀ 1961 ਦੀ ਮਰਦਮਸ਼ੁਮਾਰੀ ਸੀਗੀ, ਉਹਦੇ ਆਧਾਰ 'ਤੇ ਪੰਜਾਬ ਦੀ ਵੰਡ ਕੀਤੀ ਹੈ, ਭਾਸ਼ਾ ਆਧਾਰ 'ਤੇ ਨਹੀਂ ਕੀਤੀ। ਜਿਹੜੀ ਪੰਜਾਬੀ ਆ ਉਹ ਦੇਖੋ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਸਾਡਾ ਪਹਿਲਾਂ ਰਾਜਸਥਾਨ 'ਚ ਹੈ, ਲੇਕਿਨ ਉਹ ਪੰਜਾਬੀ ਬੋਲਦੇ ਆ। ਉੱਧਰੋਂ ਹਿਮਾਚਲ ਵਾਲੇ ਪੰਜਾਬੀ ਬੋਲਦੇ ਆ, ਉਹ ਹਿਮਾਚਲ ਵਿੱਚ ਨਵਾਂ ਸੂਬਾ ਬਣਾ ਕੱਢਿਆ। ਹਿਮਾਚਲ ਪਹਿਲਾਂ ਨਹੀਂ ਸੀ ਹੈਗਾ, ਕੱਢਤਾ। ਫਿਰ ਉਹਨਾਂ ਨੇ ਚੰਡੀਗੜ੍ਹ ਯੂਟੀ ਬਣਾਤੀ, ਜਦ ਕਿ ਉਹ ਯੂਟੀ ਦੀ ਲੋੜ ਨਹੀਂ ਸੀ। ਜਿਹੜੀਆਂ ਰਾਜਧਾਨੀਆਂ ਸਾਰੀਆਂ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ। ਜਿੰਨੇ ਹਿੰਦੁਸਤਾਨ ਦੇ ਵਿੱਚ ਸੂਬੇ ਆ, ਪੁਰਾਣੀ ਰਾਜਧਾਨੀ ਪੁਰਾਣੇ ਸੂਬੇ ਨੂੰ ਮਿਲੀ ਆ, ਨਵੇਂ ਸੂਬੇ ਨੇ ਰਾਜਧਾਨੀ ਆਪ ਬਣਾਈ ਆ। ਇਸ ਕਰਕੇ ਸੈਂਟਰ ਨੂੰ ਚਾਹੀਦਾ ਸੀ ਵੀ ਉਹ ਹਰਿਆਣੇ ਨੂੰ ਰਾਜਧਾਨੀ ਪੈਸੇ ਦਿੰਦਾ, ਉਹ ਆਪਣੀ ਰਾਜਧਾਨੀ ਮਰਜ਼ੀ ਬਣਾਉਂਦੇ। ਇਸ ਕਰਕੇ ਇਸ ਤਰ੍ਹਾਂ ਇਹ ਸਾਰਾ ਨਾ ਪੋਲੀਟੀਸ਼ੀਅਨ ਜਿਹੜੇ ਨਾ ਸਾਡੇ ਸੂਝਵਾਨ ਨੇ, ਦੂਰਦੇਸ਼ੀ ਨਹੀਂ ਕਹਿ ਸਕਦੇ ਅਸੀਂ, ਸਿਆਸਤ ਖੇਡਦੇ ਅਰਥਾਂ ਦੇ। ਹਾਂਜੀ, ਇਸ ਕਰਕੇ ਇਹ ਜਿਹੜੀ ਤੁਹਾਡੀ ਜੋ ਗੱਲ ਕਰ ਰਹੇ ਇਹਦਾ ਜ਼ਬਾਨ ਹੈ। ਹੁਣ ਇਸ ਵੇਲੇ ਕੀ ਹੋ ਰਿਹਾ, ਹੁਣ ਮੋਦੀ ਗੌਰਮੈਂਟ ਕਰ ਰਹੀ ਹਿੰਦੀ ਠੋਸ ਰਹੀ ਹੈ, ਹਿੰਦੀ ਦਾ ਪ੍ਰਚਾਰ ਕਰ ਰਹੀ ਹੈ। ਇਹਨਾਂ ਨੇ ਉਹਦੇ ਸਾਡੇ ਪੰਜਾਬੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਲੇਹ ਲਦਾਖ ਜੰਮੂ ਕਸ਼ਮੀਰ ਸਾਰੇ ਪੰਜਾਬੀ ਪੜ੍ਹਾਈ ਜਾਂਦੀ ਸੀ, ਸਾਰੇ ਹੀ। ਇਹਨਾਂ ਨੂੰ ਪੰਜਾਬੀ ਬੰਦ ਕਰਾ ਦਿੱਤੀ ਹੈ। ਇਸ ਕਰਕੇ ਮੇਰਾ ਕਹਿਣ ਦਾ ਭਾਵ ਵੀ ਇਹ ਫਿਰਕਾ ਪ੍ਰਸਤੀ ਨੂੰ ਕਹਿੰਦੇ ਪੰਜਾਬੀ ਦੇ, ਉਹ ਹੈਗੀ ਹੈ। ਇਸ ਕਰਕੇ ਸਾਨੂੰ ਅਸੀਂ ਮੰਗ ਕਰ ਰਹੇ ਹਾਂ ਵੀ ਭਾਸ਼ਾ ਆਧਾਰ 'ਤੇ ਜਿਹੜੇ ਸੂਬੇ ਪੰਜਾਬ ਸਾਡੇ ਉਹ ਨਾਲ ਜੋੜੇ ਜਾਣ, ਮੰਗ ਕਰ ਰਹੇ ਹਾਂ। ਇਹੋ ਹਿਸਾਬ ਤੁਸੀਂ ਲੈ ਲਓ, ਜਿਹੜੀ ਪਾਲਿਸੀਜ਼ ਨੇ ਇਕਨੋਮਿਕ ਪਾਲਿਸੀਜ਼, ਹਿੰਦੁਸਤਾਨ ਦੇ ਵਿੱਚ ਸੂਈ ਨਹੀਂ ਸੀ ਬਣਦੀ, ਜਰਮਨ ਦੀ ਸੂਈ ਆਉਂਦੀ ਸਿੰਗਲ ਮਸ਼ੀਨ, ਤੇ ਇਹ ਰੂਸ ਨੇ ਨਹਿਰੂ ਨਾਲ ਗੱਲਬਾਤ ਕਰਕੇ ਤੇ ਬੋਕਾਰੋ ਸਟੀਲ ਕਾਰਖਾਨਾ ਲਾਇਆ
ਰੂਸ ਨੇ ਮਦਦ ਕੀਤੀ ਇੰਡੀਆ ਦੀ। ਸਟੀਲ ਦਾ ਕਾਰਖਾਨਾ ਲਾਉਣ ਤੋਂ ਬਾਅਦ ਫਿਰ ਫੈਕਟਰੀ ਸ਼ੁਰੂ ਹੋਈਆਂ, ਸਟੀਲ ਬਣਨੀ ਸ਼ੁਰੂ ਹੋਈ। ਫਿਰ ਉਸ ਤੋਂ ਬਾਅਦ ਇਹ ਗੱਲ ਹੈ ਵੀ ਇੰਦਰਾ ਗਾਂਧੀ ਨੇ, ਪ੍ਰਾਈਵੇਟ ਬੈਂਕ ਹੁੰਦੇ ਸੀ, ਇੰਦਰਾ ਗਾਂਧੀ ਨੇ ਨੈਸ਼ਨਲਾਈਜ਼ ਕੀਤੇ। ਕਿਉਂ ਕੀਤੇ? ਸਰਕਾਰੀ ਬੈਂਕ ਬਣਾਏ ਵੀ ਪੈਸਾ ਨਾ ਲੈ ਕੇ ਭੱਜਣ। ਅਮਰੀਕਾ ਜਦੋਂ ਤੁਹਾਨੂੰ ਪਤਾ ਦੁਨੀਆ ਮੰਦਾ ਆਉਂਦਾ ਸਾਰੇ ਵਰਲਡ ਵਿੱਚ, ਜੋ ਮੰਦੀ ਖਾਸ ਆਉਂਦੀ ਹੈ, ਤੌਰ ਤੇ ਜਦੋਂ 1928 ਦੇ ਵਿੱਚ ਇੱਕ ਸਲੰਪ ਆਇਆ ਮਾਰਕੀਟ ਦੇ ਨਹੀਂ ਵਿੱਚ, ਬਾਅਦ 'ਚ ਹੀ ਆਏ ਉਹ, ਫਿਰ ਉਹ ਬੈਂਕ ਦਿਵਾਲਾ ਕਰ ਜਾਂਦੇ ਆ, ਲੋਕਾਂ ਦਾ ਪੈਸਾ ਡੁੱਬ ਜਾਂਦਾ। ਹੁਣ ਉਹ ਨੈਸ਼ਨਲ ਇੰਦਰਾ ਗਾਂਧੀ ਨੇ ਕੀਤੇ, ਪੈਸਾ ਸੁਰੱਖਿਅਤ ਰਵੇ, ਨੈਸ਼ਨਲਾਈਜ਼ ਕੀਤੇ ਉਹਨੇ। ਅੱਛਾ, ਲੇਕਿਨ ਇਹ ਮੋਦੀ ਨੇ ਫਿਰ ਪ੍ਰਾਈਵੇਟ ਕਰਤੇ ਆ। ਅੱਛਾ, ਉਸ ਤੋਂ ਬਾਅਦ ਇੰਸ਼ੋਰੈਂਸ ਕੰਪਨੀਆਂ ਹੁੰਦੀਆਂ ਸੀ, ਉਹ ਪੈਸੇ ਲੈ ਕੇ ਭੱਜ ਜਾਂਦੀਆਂ ਸੀ। ਨਹਿਰੂ ਨੇ ਲਾਈਫ ਇੰਸ਼ੋਰੈਂਸ ਕੰਪਨੀ ਬਣਾਈ, ਸਰਕਾਰੀ ਬਣਾਈ, ਨਾ ਭੱਜੇ। ਹੁਣ ਮੋਦੀ ਸਾਰਾ ਉਲਟ ਕਰੀ ਜਾਂਦਾ, ਸਾਰਾ ਕੰਮ ਕਰੀ ਜਾਂਦਾ, ਔਰ ਲੋਕਾਂ ਦਾ ਪੈਸਾ ਸੇਫ ਨਹੀਂ ਹੋਊਗਾ। ਇਸ ਕਰਕੇ ਬਹੁਤ ਸਾਰੇ ਇਸ਼ੂਜ਼ ਨੇ ਹੁਣ, ਕਿਉਂਕਿ ਸਮਾਂ ਵੀ ਸਾਡੇ ਕੋਲ ਨਾਲੇ ਬਹੁਤਾ ਰਿਲੇਟਡ ਨਹੀਂ ਹੈਗੇ ਪਾਕਿਸਤਾਨ ਨਾਲ ਜਿਹੜੀ ਮੈਂ ਗੱਲਾਂ ਕਰ ਰਿਹਾ, ਅਖਬਾਰਾਂ ਜਾ ਰਹੀਆਂ। ਇਸ ਕਰਕੇ ਮੇਰਾ ਕਹਿਣ ਦਾ ਭਾਵ ਵੀ ਹੁਣ ਦੁਨੀਆ ਸੋਸ਼ਲਿਜ਼ਮ ਵੱਧ ਰਹੀ ਹੈ, ਸੋਸ਼ਲਾਈਜ਼ ਹੋ ਰਿਹਾ। ਸੋਸ਼ਲਾਈਜ਼ ਦਾ ਗੱਲ ਦੱਸੀ ਤੁਹਾਨੂੰ ਮੈਂ ਵੀ ਉੱਥੇ ਸਾਰੇ ਸਰਕਾਰੀ ਹੋ ਗਏ ਹਸਪਤਾਲ, ਠੀਕ ਹੈ ਨਾ। ਕੈਨੇਡਾ ਦੇ ਵਿੱਚ ਐਜੂਕੇਸ਼ਨ ਸਰਕਾਰੀ ਹੋ ਗਈ, ਬਾਹਰ ਮੁਫਤ ਵਿੱਦਿਆ ਪੜ੍ਹਾਉਣੀ ਹੈ। ਫਿਰ ਉੱਥੇ ਪ੍ਰਧਾਨ ਮੰਤਰੀ ਦਾ ਬੱਚਾ ਪੜ੍ਹਦਾ। ਇਹਨੇ ਅਮੀਰਾਂ ਲਈ ਵੱਖਰੀ ਹੈ। ਸਾਡੇ ਹੁਣ ਕੀ ਹੈ, ਸਾਡੇ ਅਮੀਰਾਂ ਬੱਚੇ ਅੰਗਰੇਜ਼ੀ ਮੀਡੀਅਮ ਪੜ੍ਹਨੇ ਸ਼ੁਰੂ ਹੋ ਗਏ। ਪਹਿਲਾਂ ਕੋਈ ਨਹੀਂ ਸਕੂਲ ਹੁੰਦਾ ਸਾਡੇ ਅੰਮ੍ਰਿਤਸਰ 'ਚ। ਉਹ ਲਾਰਡ ਮੈਕਾਲੇ ਦਾ ਜਿਹੜਾ ਤਬਕਾਰੀ ਨਹੀਂ ਮੇਰਾ ਕਹਿਣ ਦਾ ਭਾਵ ਤਾਲੀਮ ਸੀ, ਉਸਨੇ ਨਹੀਂ ਬੜਾ ਮੇਰਾ ਜਿਹੜਾ ਨਹੀਂ ਉਹਨੇ ਬਚਾਈ ਹੈ। ਨਹੀਂ ਉਹ ਗੱਲ ਛੱਡੋ। ਅੰਗਰੇਜ਼ਾਂ ਵੇਲੇ ਨਹੀਂ, ਅੰਗਰੇਜ਼ਾਂ ਨੂੰ ਉਰਦੂ ਪੜ੍ਹਾਇਆ ਜਾਂਦਾ ਸੀ, ਪੰਜਾਬੀ ਪੜ੍ਹਦੇ ਲੋਕ। ਬੜੇ ਖਾਲਸਾ ਸਕੂਲ ਖੁੱਲ੍ਹੇ, ਇਹਦੇ ਮੂਵਮੈਂਟ ਜੋ ਉੱਠੀ ਆ ਨਾ, ਆਰੀਆ ਸਮਾਜ ਲਹਿਰ ਉੱਠੀ ਹੈ। ਹੁਣ ਆਰੀਆ ਸਮਾਜ ਐਂਗਲੋ ਵਰਨੈਕੁਲਰ ਖੋਲ੍ਹੇ ਉਹਨਾਂ ਨੇ, ਉਹ ਵੱਖਰਾ ਇਸ਼ੂ ਹੈਗਾ। ਉਹ ਡੀਏਵੀ ਕਾਲਜ ਆਪਣੀ ਥਾਂ 'ਤੇ ਆ। ਉਹਨਾਂ ਨੇ ਵੀ ਉਸ ਇੱਕ ਹਿੰਦੂਆਂ ਦੇ ਵਿੱਚ ਸਮਾਜ ਸੁਧਾਰ ਲਹਿਰ ਸੀਗੀ। ਉਹ ਮੂਰਤੀ ਪੂਜਾ ਨਹੀਂ ਕਰਦੇ, ਮੂਰਤੀ ਪੂਜਾ ਨਹੀਂ ਕਰਦੇ। ਉਹ ਕਹਿੰਦੇ ਜਿਹੜੇ ਵੇਦਾਂ ਦੇ ਐਂਗਲੋ ਵਰਨੈਕੁਲਰ, ਦਇਆਨੰਦ ਐਂਗਲੋ ਵਰਨੈਕੁਲਰ ਕਾਲਜ ਨੇ ਜਿਹੜੇ, ਉਹ ਹਵਨ ਕਰਦੇ ਆ। ਅਤੇ ਇਸ ਕਰਕੇ ਉਹ ਹੈਗਾ ਨਵੀਂ ਐਜੂਕੇਸ਼ਨ ਦੇਣ ਵਾਸਤੇ ਖੁੱਲ੍ਹੇ ਨੇ। ਇਸ ਤਰ੍ਹਾਂ ਹੀ ਫਿਰ ਖਾਲਸਾ ਸਕੂਲ ਖੁੱਲ੍ਹੇ ਸਾਡੇ। 1882 ਖਾਲਸਾ ਅੰਮ੍ਰਿਤਸਰ ਬਣਿਆ, ਜਿੱਥੇ ਮੈਂ ਪੜ੍ਹਿਆ 1882 'ਚ। ਫਿਰ ਪਿੰਡਾਂ 'ਚ ਖਾਲਸਾ ਸਕੂਲ ਖੋਲ੍ਹੇ, ਖਾਲਸਾ ਸਕੂਲ ਪਿੰਡ ਖੋਲ੍ਹੇ। ਖਾਲਸਾ ਸਕੂਲ ਬੜੀ ਤਰੱਕੀ ਹੋਈ ਫਿਰ ਪੰਜਾਬੀ ਦੀ, ਗੁਰਮੁਖੀ ਪੜ੍ਹਾਈ ਸਾਡੇ ਉਹਨਾਂ 'ਚ ਪਾਠ ਪੜ੍ਹਾਇਆ ਜਾਂਦਾ ਖਾਲਸਾ ਸਕੂਲਾਂ 'ਚ। ਮੈਂ ਸ਼੍ਰੋਮਣੀ ਕਮੇਟੀ ਨੇ ਖੋਲ੍ਹੇ ਅਦਾਰੇ, SGPCM। ਮੈਂ ਗੁਰੂ ਰਾਮਦਾਸ ਸਕੂਲ ਉੱਥੇ ਅੰਮ੍ਰਿਤਸਰ 'ਚ ਹੈਗਾ, ਮੈਂ ਉੱਥੇ ਅਧਿਆਪਕ ਲੱਗਾ ਰਿਹਾ, ਕੈਮਿਸਟਰੀ ਵਾਲੇ ਵੀ ਪੜ੍ਹਾਉਂਦਾ ਰਿਹਾ। ਬਾਅਦ 'ਚ ਮੈਂ ਸਰਕਾਰੀ ਸਕੂਲ ਗਿਆ। ਇਸ ਲਈ ਮੇਰਾ ਕਹਿਣ ਦਾ ਭਾਵ ਵੀ ਇਹ ਇੱਕ ਮੂਵਮੈਂਟ ਜਿਹੜੀਆਂ ਨਾ ਉੱਠਦੀਆਂ, ਇਹਨਾਂ ਮੂਵਮੈਂਟਾਂ ਦਾ ਫਾਇਦਾ ਵੀ ਹੋਇਆ ਧਾਰਮਿਕ ਮੂਵਮੈਂਟਾਂ ਦਾ। ਲੇਕਿਨ ਇਹ ਮੂਵਮੈਂਟਾਂ ਇਹ ਨਹੀਂ ਕਿ ਨਫ਼ਰਤ ਨਹੀਂ ਪੈਦਾ ਕਰਦੀਆਂ, ਵੀ ਇਹ ਮਾੜਾ ਅਤੇ ਚੰਗਾ ਵਾ, ਠੀਕ ਹੈ ਨਾ। ਇਹ ਸਾਰੇ ਇਹਨਾਂ ਨੇ ਐਨਲਾਈਟਨਮੈਂਟ ਲੋਕਾਂ ਨੂੰ ਚਾਨਣ ਜਿਹੜਾ ਨਾ ਉਹ ਫੈਲਾਇਆ ਇਹਨਾਂ ਨੇ। ਹਾਂਜੀ। ਤੁਸੀਂ ਇੱਕ ਹੋਰ ਗੱਲ ਜਿਹੜਾ ਤੁਸੀਂ ਵਾਅਦਾ ਕੀਤਾ ਆਪਣੀਆਂ ਗੱਲਾਂ ਦੇ ਦੌਰਾਨ, ਕਿ ਇਹ ਵੇਖੋ ਕਿ ਜਿਹੜੀ ਪੰਜਾਬੀ ਚੜ੍ਹਦੇ ਪੰਜਾਬ ਦੀ ਹੈ, ਉਹਦੇ ਵਿੱਚ ਸਾਨੂੰ ਸੰਸਕ੍ਰਿਤ ਦਾ ਵਾਧਾ ਨਜ਼ਰ ਆਉਂਦਾ ਹੈ, ਹਿੰਦੀ ਦੇ ਲਫ਼ਜ਼ਾਂ ਦਾ ਵਾਧਾ ਨਜ਼ਰ ਆਉਂਦਾ ਹੈ। ਇੰਝ ਹੀ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ, ਉਸ ਦੇ ਵਿੱਚ ਸਾਨੂੰ ਵਾਧਾ ਨਜ਼ਰ ਆਉਂਦਾ ਹੈ ਉਰਦੂ ਦਾ, ਫਾਰਸੀ ਦਾ ਔਰ ਅਰਬੀ ਜ਼ਬਾਨਾਂ ਦੇ ਲਫ਼ਾਜ਼ੀ ਜਿਹੜੀ ਸ਼ਾਮਲ ਹੈ, ਉਹ ਇੱਕ ਹੱਦ ਤੱਕ ਸੀ। ਲੇਕਿਨ ਇਹ ਹੁਣ ਜਿਹੜੀ ਨਵੀਂ ਸੂਰਤ ਹਾਲ ਜਿਹੜੀ ਲਿੰਗੁਇਸਟਿਕ ਬੁਨਿਆਦ 'ਤੇ ਸਾਡੇ ਸਾਹਮਣੇ ਆਉਂਦੀ ਹੈ, ਉਹਦੇ 'ਚ ਹੈ ਕਿ ਸਾਡੇ ਜਿਹੜੇ ਲੋਕਲ ਜਿਹੜੀਆਂ ਸਾਡੀਆਂ ਜ਼ੁਬਾਨਾਂ ਨੇ, ਮਸਲਨ ਜਿਵੇਂ ਸਿੰਧੀ ਹੈ, ਪਸ਼ਤੋ ਹੈ ਜਾਂ ਬਲੋਚੀ ਹੈ, ਉਹਦੀ ਲਫ਼ਜ਼ਾਲੀ ਜਿਹੜੀ ਹੈ ਪੰਜਾਬੀ ਵਿੱਚ ਵੱਧ ਰਹੀ ਹੈ। ਤੁਹਾਡੀ ਗੱਲ ਬਜਾਏ ਕਿ ਜ਼ੁਬਾਨ ਤਰੱਕੀ ਕਰੇਗੀ ਅਤੇ ਕਲਚਰ ਤਰੱਕੀ ਕਰੇਗਾ, ਅਤੇ ਕਿਸੇ ਵੀ ਕਲਚਰ ਨੂੰ ਮੁਕਾਉਣ ਲਈ ਇੱਕੋ ਸ਼ੈ ਚਾਹੀਦੀ ਹੈ ਕਿ ਉਸ ਕਲਚਰ ਦੇ ਵਾਸੀਆਂ ਨੂੰ ਉਹਨਾਂ ਦੀ ਜ਼ੁਬਾਨ ਤੋਂ ਤੋੜ ਦਿੱਤਾ ਜਾਏ, ਉਹਨਾਂ ਦੇ ਕਲਚਰ ਤੋਂ ਵੱਖ ਕਰਤਾ ਜਾਏ, ਤਾਂ ਕਿ ਉਹਨਾਂ ਦੀਆਂ ਜੜ੍ਹਾਂ ਆਪਣੀ ਧਰਤੀ ਵਿੱਚ ਨਾ ਰਹਿਣ। ਹੁਣ ਇੱਥੇ ਲਹਿੰਦੇ ਪੰਜਾਬ ਦੇ ਵਿੱਚ ਸਾਡੇ ਨਜ਼ਦੀਕ ਜਿਹੜੀ ਹੈ ਉਹ ਉਮੀਦ ਦੀ ਇੱਕੋ ਕਿਰਨ ਰਹਿ ਗਈ ਹੈ ਪੰਜਾਬ ਹਾਊਸ ਦੀ ਸ਼ਕਲ ਦੇ ਵਿੱਚ, ਜੋ ਕਿ ਜਦੋਂ ਜਹਿਦ ਕਰ ਰਹੀ ਹੈ। ਪੂਰੇ ਪੰਜਾਬ ਵਾਸੀ ਉਹਨਾਂ ਦੇ ਨਾਲ ਨੇ, ਕਿ ਜਿਹਦੇ ਵਿੱਚ ਹੈ ਕਿ ਉਹਨਾਂ ਦੀ ਜਦੋਂ ਜਹਿਦ ਹੈ ਕਿ ਪੰਜਾਬੀ ਜ਼ੁਬਾਨ ਨੂੰ ਅਦਾਲਤੀ ਜ਼ੁਬਾਨ ਬਣਾਇਆ ਜਾਏ, ਉਹਨੂੰ ਸਹਾਫਤੀ ਜ਼ੁਬਾਨ ਬਣਾਇਆ ਜਾਏ, ਉਹਨੂੰ ਦਫ਼ਤਰੀ ਜ਼ੁਬਾਨ ਬਣਾਇਆ ਜਾਏ, ਉਹਨੂੰ ਤਾਲੀਮੀ ਜ਼ੁਬਾਨ ਬਣਾਇਆ ਜਾਏ। ਅਤੇ ਪੰਜਾਬ ਹਾਊਸ ਦੇ ਸਾਡੇ ਜਿਹੜੇ ਸਰਦਾਰ ਨੇ ਮੁਦੱਸਰ ਇਕਬਾਲ ਭੱਟ ਸਾਹਿਬ,
ਜਾਂ ਸਾਡੇ ਆਗੂ ਜਿਹੜੇ ਨੇ ਉਹ ਇਸ ਕੰਮ ਲਈ ਬੜੇ ਮੁਤਹਰਕ ਨੇ ਔਰ ਇਹ ਮੂਵਮੈਂਟ ਸਾਡੀ ਵੱਧ ਰਹੀ ਹੈ। ਇਸ ਲਈ ਹੈ ਕਿ ਇਹ ਵੇਖੋ ਕਿ ਸਾਡੇ ਜਿਹੜੇ ਵੱਡੇ ਜਿਹੜੇ ਦਰਸਗਾਹਾਂ ਜਿਹੜੀਆਂ ਨੇ, ਜਿਵੇਂ ਪੰਜਾਬ ਯੂਨੀਵਰਸਿਟੀ ਹੈ ਉਹਦੇ ਸ਼ੋਭਾ ਪੰਜਾਬੀ ਹਾਇਰ ਲੈਵਲ 'ਤੇ ਜਿਹੜਾ ਸ਼ਾਮਿਲ ਹੈ, ਲੇਕਿਨ ਹੈ ਕਿ ਅਜੇ ਸਕੂਲਾਂ ਦੀ ਸਤ੍ਹਾ 'ਤੇ ਜਾਂ ਮੁੱਢਲੀ ਤਾਲੀਮ ਦੀ ਸਤ੍ਹਾ 'ਤੇ ਉਹ ਪੰਜਾਬੀ ਰਾਈਜ ਨਹੀਂ ਹੋਈ, ਜਿਹਦੇ ਲਈ ਕਿ ਜਦੋਂ ਜਹਿਦ ਜਾਰੀ ਹੈ। ਹੁਣ ਇੱਥੇ ਅਸਲ ਜਿਹੜਾ ਸਾਨੂੰ ਜਿਹੜਾ ਮਸਲਾ ਨਜ਼ਰ ਆਉਂਦਾ ਹੈ ਕਿ ਇਸ ਜ਼ੁਬਾਨ ਦੀ ਤਰੱਕੀ ਦੇ ਲਈ, ਗੱਲ ਮੈਂ ਫਿਰ ਉਹੀ ਪਿਛਲੇ ਹਵਾਲੇ ਨਾਲ ਕਰਾਂਗਾ ਕਿ ਜਿਹੜੀ ਵੰਡ ਆ ਜਾਂਦੀ ਹੈ ਸਾਡੀ ਇੱਥੇ ਲਿਖਣ ਦੇ ਹਵਾਲੇ ਦੇ ਨਾਲ, ਰਸਮੁਲ ਖ਼ਤ ਦੇ ਹਵਾਲੇ ਦੇ ਨਾਲ, ਇਸ ਨੂੰ ਮੁਕਾਉਣ ਦੇ ਲਈ ਅਸੀਂ ਕੀ ਕਰ ਸਕਨੇ ਹਾਂ ਜਿਹੜਾ ਉਹਦੇ 'ਚ? ਨਹੀਂ, ਉਹ ਹੁਣ ਨਾ ਜੀ ਇਹਨਾਂ ਨੇ ਗੁਰਮੁਖੀ ਕੰਪਲਸਰੀ ਕੀਤੀ ਹੋਈ ਹੈ। ਹੁਣ ਬੱਚੇ ਪੜ੍ਹ ਰਹੇ ਨੇ, ਹੁਣ ਕਾਇਦੇ ਬਣ ਕੇ ਆ ਗਿਆ ਗੁਰਮੁਖੀ ਦੇ। ਕਲਿਆਣ ਸਿੰਘ ਦਾ ਛਾਪਿਆ ਗੁਰਮੁਖੀ ਉਸਤਾਦ। ਇਸ ਕਰਕੇ ਹੁਣ ਇਹਨਾਂ ਨੇ ਕੰਪਲਸਰੀ ਵੀ ਕਰਤੀ ਹੁਣ, ਅਤੇ ਉਹ ਵਿਦਿਆਰਥੀ ਹੁਣ ਕਿਉਂਕਿ ਚੜ੍ਹਦੇ ਪੰਜਾਬ ਦੀਆਂ ਕਿਤਾਬਾਂ ਪੜ੍ਹਨਾ ਚਾਹੁੰਦੇ ਆ ਅਤੇ ਉਹ ਗੁਰਮੁਖੀ ਕਾਫੀ ਪੜ੍ਹ ਰਹੇ ਨੇ, ਅਤੇ ਉਮੀਦ ਕਰਦੇ ਆ ਵੀ ਹੌਲੀ ਹੌਲੀ ਜਿਹੜੇ ਆ ਨਾ ਉਹ ਇਸ ਪਾਸੇ ਵਿਦਿਆਰਥੀਆਂ ਦਾ ਰੁਝਾਨ ਵਧੇਗਾ। ਅਗਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਜੇ ਵੀ ਬੋਲਣ ਦੀ ਗੱਲ ਕਰਦੇ ਜੇ, ਮੈਂ ਕਿਤੇ ਵੇਖ ਰਿਹਾ ਵੀ ਤੁਹਾਡੇ ਜਿਹੜੇ ਨਵੀਂ ਪੀੜ੍ਹੀ ਹੈ ਨਾ, ਜਿਵੇਂ ਸਾਡੇ ਕੋਈ ਵਰਗ ਆ ਜਿਹੜੇ ਘਰਾਂ 'ਚ ਹਿੰਦੀ ਬੋਲਦੇ ਆ, ਘਰਾਂ ਵਿੱਚ ਬੱਚਿਆਂ ਨਾਲ, ਸਕੂਲਾਂ 'ਚ ਹਿੰਦੀ ਬੋਲਦੇ ਆ, ਲੇਕਿਨ ਇਸ ਤਰ੍ਹਾਂ ਤੁਹਾਡੇ ਮੈਂ ਵੇਖਿਆ ਇੱਥੇ ਉਰਦੂ ਬੋਲਦੇ ਆ। ਆ ਬਾਜ਼ਾਰਾਂ ਵਿੱਚ ਸੌਦਾ ਲੈਣ ਜਾਈਦਾ ਨਾ ਤਾਂ ਨਿੱਕੇ ਨਿੱਕੇ ਬੱਚੇ ਆ, ਅਤੇ ਉਹ ਕਿਉਂਕਿ ਉਹਦਾ ਕਾਰਨ ਹੈ ਕਿ ਬੱਚੇ ਵੀ ਕਿਉਂ ਉਰਦੂ ਪੜ੍ਹਾਈ ਜਾਂਦੀ ਤੁਹਾਡੇ ਸਕੂਲ ਦੇ ਵਿੱਚ, ਤਾਂ ਉਰਦੂ ਬੋਲਦੇ ਆ। ਸਾਡੇ ਹੁਣ ਉੱਥੇ ਵੀ ਸਾਡੇ ਵੀ ਹੁਣ ਕੀ ਆ ਵੀ ਉਹ ਪੰਜਾਬੀ ਕੰਪਲਸਰੀ ਤਾਂ ਹੈਗੀ ਆ, ਪੇਪਰ ਕੰਪਲਸਰੀ ਆ, ਭਾਵੇਂ ਜਿਹੜਾ ਬੱਚਾ ਨਾ ਜੀ ਪੰਜਾਬ 'ਚ ਪੜ੍ਹਦਾ, ਭਾਵੇਂ CBSE ਦਾ, ਕੋਈ ICSE ਉੱਥੇ, ਅਤੇ ਹਾਂਜੀ ਉਹ ਸਾਰਾ ਪੰਜਾਬੀ ਕੰਪਲਸਰੀ ਪੜ੍ਹਨੀ ਪੈਂਦੀ ਹੈ ਉਹਨਾਂ ਨੂੰ 10ਵੀਂ ਤੱਕ, 10ਵੀਂ ਜਮਾਤ ਤੱਕ। ਅਤੇ ਜਿਹੜੇ ਬਾਕੀ ਜਿਹੜੇ ਸਾਡੀ ਯੂਨੀਵਰਸਿਟੀਆਂ ਨੇ ਉਹਨਾਂ 'ਚ BA MA BTech ਸਾਇੰਸ ਦੇ ਵਿਦਿਆਰਥੀ ਜਿਹੜੇ ਨੇ ਦੂਸਰੇ, ਉਹਨਾਂ ਲਈ ਵੀ ਪੰਜਾਬੀ ਜਨਰਲ ਪੰਜਾਬੀ ਲਾਈ ਉਹਨਾਂ ਨੇ, ਕੰਪਲਸਰੀ ਰੱਖੀ ਹੈ, ਇਸ ਲਈ ਪੜ੍ਹਨੀ ਪੈਂਦੀ ਹੈ। ਇਸ ਲਈ ਤੁਹਾਡੇ ਵੀ ਨਾ ਜੇ ਇਹ ਕਰਦੇ ਨੇ ਇੱਥੇ ਉਰਦੂ, ਜਿਵੇਂ ਦੱਸਿਆ ਤੁਹਾਨੂੰ ਵੀ ਸਾਨੂੰ ਸਾਡੇ ਪੰਜਾਬ 'ਚ ਅਸੀਂ ਜੋ ਪੜ੍ਹੇ ਸਰਕਾਰੀ ਸਕੂਲ, ਅਤੇ ਸਾਡੇ ਤੀਜੀ ਜਮਾਤ 'ਚ ਹਿੰਦੀ ਸਾਨੂੰ ਸ਼ੁਰੂ ਕਰਾਈ ਹੈ, 6ਵੀਂ 'ਚ ਅੰਗਰੇਜ਼ੀ ਕਰਾਈ ਹੈ। ਇਹਨਾਂ ਨੂੰ ਚਾਹੀਦਾ ਵੀ ਇਹ ਵੀ ਤੁਹਾਡੇ ਪੋਲੀਟੀਸ਼ੀਅਨ ਜਿਹੜੇ ਆ, ਇਹ ਪੋਲੀਟੀਕਲ ਮਸਲਾ ਹੋ ਗਿਆ ਨਾ ਜੀ, ਜਿਹੜੇ ਪੋਲੀਟੀਸ਼ੀਅਨ ਨੂੰ ਤੁਹਾਡਾ ਕੋਈ ਇਹ ਸਾਰੇ ਵੇਖ ਕੇ ਸਿਰ ਜੋੜ ਕੇ ਬੈਠਣ, ਤੁਹਾਡੇ ਬਣੇ ਹੋਏ ਯੂਨੀਵਰਸਿਟੀ ਬਣ ਰਹੀ ਨਨਕਾਣਾ ਸਾਹਿਬ, ਸਿਰ ਜੋੜ ਕੇ ਬੈਠਣ ਅਤੇ ਉਹ ਨਾਲ ਫਿਰ ਵੇਖ ਕੇ ਇਹ ਵਿਚਾਰ ਕਰਨ ਵੀ ਆਪਣਾ ਵੀ ਸਾਨੂੰ ਵੀ ਜਿਹੜੀ ਹੈ ਪੰਜਾਬੀ ਸਾਡੇ ਮਦਰ ਟੰਗ ਪੜ੍ਹਾਈ ਜਾਵੇ, ਸਕ੍ਰਿਪਟ ਹੋ ਰਵੇ। ਦੂਜੀ ਗੱਲ ਹੈ ਵੀ ਹੁਣ ਤੁਸੀਂ ਗੁਰਬਾਣੀ ਆ, ਹੁਣ ਗੁਰੂ ਗ੍ਰੰਥ ਸਾਹਿਬ 'ਤੇ ਗੁਰਮੁਖੀ ਰਹਿਣਾ, ਇਹ ਨਹੀਂ ਬਦਲਿਆ ਜਾਣਾ, ਇਹ ਵੱਖਰੀ ਟਰਾਂਸਫਰ ਹੋਈ ਜਾ ਰਹੀ ਹੈ। ਇਸ ਲਈ ਜਿਹੜੇ ਬੱਚੇ ਪਾਠ ਕਰਨਾ ਚਾਹੁਣਗੇ ਜਾਂ ਗੁਰਬਾਣੀ ਦੇ ਕੰਮ ਕਰਨਾ ਚਾਹੁੰਦੇ ਆ, ਜੋ ਗੁਰਮੁਖੀ ਪੜ੍ਹਨਗੇ ਆਪੇ ਪੜ੍ਹ ਜਾਣਾ, ਹੁਣ ਸ਼ੌਂਕ ਪੈਦਾ ਹੋਊਗਾ ਗੁਰਮੁਖੀ ਨਾਲ ਹੁਣ ਬੱਚਿਆਂ ਦਾ। ਇਸ ਕਰਕੇ ਨਾ ਜੀ ਇਹ ਕੋਈ ਐਡਾ ਬੜਾ ਮਸਲਾ ਨਹੀਂ ਗਾ, ਜੇ ਚਾਹੁਣ ਪੋਲੀਟਿਕਸ 'ਤੇ ਡਿਪੈਂਡ ਕਰਦਾ। ਹਾਂਜੀ, ਹੁਣ ਇੱਥੇ ਤੁਸੀਂ ਗੁਰਮੁਖੀ ਦੇ ਹਵਾਲੇ ਨਾਲ ਅਗਰ ਗੱਲ ਅਸੀਂ ਮਜ਼ੀਦ ਅਗਾਂਹ ਵਧਾਈਏ, ਕੱਲ੍ਹ ਮੈਂ ਫਿਰ ਉਹ ਪੰਜਾਬ ਹਾਊਸ ਦੀ ਕਰਾਂਗੇ ਕਿ ਪੰਜਾਬ ਹਾਊਸ ਵੱਲੋਂ ਗੁਰਮੁਖੀ ਦੀ ਤਾਲੀਮ ਦੇ ਲਈ ਜਾਂ ਗੁਰਮੁਖੀ ਦੀ ਜਾਣਕਾਰੀ ਦੇ ਲਈ ਜਾਂ ਗੁਰਮੁਖੀ ਦੀ ਜਾਗૃਤੀ ਲਈ ਪੰਜਾਬ ਹਾਊਸ ਵੱਲੋਂ ਵੀ ਜਿਹੜਾ ਹੈ ਉਹ ਕਲਿਆਣ ਜੀ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਕਿ ਸਾਡੇ TV 'ਤੇ ਮੌਜੂਦ ਹੈ, ਭੁਲੇਖਾ TV ਦੇ ਉੱਪਰ ਜਿਹੜਾ ਕਿ ਉਹਨਾਂ ਨੇ ਵੀ ਲੈਂਗੁਇਸਟਿਕ ਬੁਨਿਆਦ 'ਤੇ ਬੜਾ ਕੰਮ ਕੀਤਾ ਹੈ, ਤਾਂ ਕਿ ਉਹ ਸਾਡੇ ਲੋਕ ਜਿਹੜੇ ਕਿ ਗੁਰਮੁਖੀ ਤੋਂ ਨਾ ਵਾਕਿਫ ਨੇ ਜਾਂ ਸਕ੍ਰਿਪਟ ਨੂੰ ਨਹੀਂ ਜਾਣਦੇ, ਉਹ ਵੀ ਉਸ ਨੂੰ ਜਾਣ ਸਕਣ ਜਿਹੜਾ ਉਹਦੇ ਜਿਹੜਾ। ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਤਕਰੀਬਨ 10 ਕਿਤਾਬਾਂ ਲਿਖੀਆਂ ਨੇ, ਕੋ ਰਾਈਟਰ ਵੀ ਹੋ ਤੁਸੀਂ ਆਪਣੀ ਕਿਤਾਬਾਂ ਦੇ ਬਾਰੇ ਕੋਈ ਜਾਣਕਾਰੀ ਦਿਓ। ਕਿਤਾਬਾਂ ਮੇਰੀਆਂ ਵੱਖ ਵੱਖ ਵਿਸ਼ਿਆਂ 'ਤੇ ਕਿਤਾਬਾਂ ਹੈਗੀਆਂ ਜੀ, ਅਤੇ ਉਹ ਹੈ ਵੀ ਮੈਂ ਪਹਿਲਾਂ ਜੋ PhD ਕੀਤੀ ਹੈ, ਅਤੇ ਉਸ ਤੋਂ ਪਹਿਲਾਂ ਮੇਰੀ ਕਿਤਾਬ ਕਿੱਸਾ ਦੁੱਲਾ ਭੱਟੀ ਛਪੀ ਸੀ, ਨਾਲ ਮੇਰੇ ਗਾਈਡ ਸਨ, ਆ ਰਲ ਕੇ ਛਾਪੀ। ਜਿਹੜੀ ਕਿਤਾਬ ਹੈ ਇਹ ਵਿਕਦੀ ਨਹੀਂ ਪੰਜਾਬੀ ਦੀ, ਇਸ ਲਈ ਮੈਂ ਜਿਹੜੀ ਕਿਤਾਬਾਂ ਲਿਖਦਾ ਉਹ ਲਿਖਦਾ ਹਾਂ ਵਿਦਿਆਰਥੀਆਂ ਲਈ। ਉਹ ਜਿਹੜਾ ਸਿਲੇਬਸ ਹੁੰਦਾ ਨਾ MA ਦਾ ਸਿਲੇਬਸ, ਉਹਨੂੰ ਆਧਾਰ ਬਣਾ ਕੇ ਲਿਖਦਾ, ਅਤੇ ਉਹ ਸਸਤੀ ਕਿਤਾਬ ਬਣ ਜਾਂਦੀ ਹੈ। ਫਿਰ ਉਹ ਵਿਦਿਆਰਥੀਆਂ ਨੂੰ ਨੋਟਸ ਲੱਭਣੇ ਨਹੀਂ ਪੈਂਦੇ ਕਿਤੇ ਹੋਵੇ। ਹੁਣ ਇਹਨਾਂ ਕਿਤਾਬਾਂ ਵਿੱਚੋਂ ਜਿਹੜਾ ਮੇਰਾ ਥੀਸਿਸ ਹੈ PhD ਦਾ, ਅਗਰ ਪੰਜਾਬੀ ਕਿੱਸਾ ਕਾਵਿ ਦੀਆਂ ਕਥਾਨਕ ਰੂੜੀਆਂ, ਉਹਦੇ 'ਤੇ ਹੈਗਾ PhD ਮੇਰੇ।
100 ਤੋਂ ਵੱਧ ਕਿੱਸੇ ਮੈਂ ਲਏ ਆ। ਅੱਛਾ, ਮੈਂ ਉਹ ਦੱਸਣਾ ਚਾਹੁੰਦਾ ਵੀ ਕਥਾਨਕ ਕਹਿੰਦੇ ਪਲਾਟ ਨੂੰ, ਕਹਾਣੀ ਨੂੰ, ਰੂੜੀ ਕਹਿੰਦਾ ਰੈਪੀਟੇਸ਼ਨ ਹੁੰਦਾ। ਜਿਵੇਂ ਆਪਣਾ ਯੂਸਫ ਨੂੰ ਖੂਹ ਸੁੱਟਿਆ ਜਾਂਦਾ, ਉਦੋਂ ਪੂਰਨ ਨੂੰ ਸੁੱਟਿਆ ਜਾਂਦਾ। ਇਸ ਤਰ੍ਹਾਂ ਕਰਕੇ ਨਾ ਇਹ ਸਿਮਿਲਰਿਟੀ ਹੈ ਮੁxtਲਿਫ ਇਹ ਤਰ੍ਹਾਂ ਦੀਆਂ ਗੱਲਾਂ ਨੇ ਵਰਲਡ ਵਾਈਡ ਹੈਗੀਆਂ। ਇਹ ਸਾਰਾ ਮੇਰੇ ਥੀਸਿਸ ਵਿੱਚ ਹੈ। ਇਹਦੇ ਵਿੱਚ ਸਮਝੋ ਵੀ 1000 ਕਿਤਾਬ ਅਸੀਂ ਇਹਦੇ ਮੈਂ ਫ੍ਰੀ ਬਣ ਚੁੱਕੇ ਹਾਂ, ਭੇਜ ਚੁੱਕੇ ਹਾਂ। ਹੁਣ ਫਿਰ ਡਿਮਾਂਡ ਬੜੀ ਹੋ ਰਹੀ ਹੈ ਕਿਤਾਬ ਦੀ, ਫਿਰ ਮੈਂ ਹੁਣ 500 ਫਿਰ ਛਪਾ ਰਹੇ ਹਾਂ। ਇਸ ਤਰ੍ਹਾਂ ਹੀ ਜਿਹੜਾ ਪੀਲੂ ਦਾ ਮਿਰਜ਼ਾ, ਇਹ ਵੀ ਮੁੜ ਕੇ ਐਵੇਂ ਲੱਗਾ ਸੀ, ਮੈਂ ਲਿਖਿਆ। ਇਹ ਤਾਂ ਮੈਂ ਵੇਖਿਆ ਵੀ ਭਗਤ ਰਵਿਦਾਸ ਦੀ ਬਾਣੀ ਲੱਗੀ ਹੈ ਤੇ ਲਿਖੀ ਹੈ। ਹੁਣ ਭਗਤ ਰਵਿਦਾਸ ਦੀ ਬਾਣੀ ਜਿਹੜੀ ਆ ਉਹ ਕਿਤਾਬ, ਇਸ ਤਰ੍ਹਾਂ ਮੇਰੀਆਂ 13 ਕਿਤਾਬਾਂ ਨੇ ਛਪੀਆਂ ਵੱਖ-ਵੱਖ। ਅਤੇ ਫਿਰ ਮੈਂ ਹਿੰਦੀ ਕਰਾਈ ਇਹਦੀ ਭਗਤ ਰਵਿਦਾਸ ਦੀ। ਇਸ ਕਰਕੇ ਨਾ ਹੁਣ ਬੱਚੇ ਜਿਹੜੇ ਹੌਲੀ-ਹੌਲੀ ਗੁਰਮੁਖੀ ਪੜ੍ਹਨਗੇ, ਗੁਰੂ ਗ੍ਰੰਥ ਸਾਹਿਬ ਪੜ੍ਹਨਗੇ। ਫਿਰ ਇਹ ਇੱਕ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਤੁਹਾਡੇ ਬੱਚੇ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹੜਾ ਨਾ ਅਸੀਂ ਪ੍ਰਕਾਸ਼ ਕਰਨਾ ਹੁੰਦਾ, ਘਰ ਰੱਖ ਨਹੀਂ ਸਕਦੇ, ਰੱਖਣਾ ਪ੍ਰਕਾਸ਼ ਕਰਕੇ ਮਰਿਆਦਾ ਰੱਖਣਾ ਹੁੰਦਾ। ਇਹਦੇ ਨਾ 2 ਭਾਗ 'ਚ ਮਿਲ ਜਾਂਦਾ, ਇਹਦੀਆਂ ਕਿਤਾਬਾਂ 2 ਭਾਗਾਂ 'ਚ ਮਿਲ ਜਾਂਦੀਆਂ, ਉਹ ਤੁਸੀਂ ਰੱਖ ਸਕਦੇ ਜੇ। ਫਿਰ ਸ਼੍ਰੋਮਣੀ ਕਮੇਟੀ ਨੇ ਜਿਹੜੇ ਇੱਕ ਪਾਸੇ ਪਹਿਲਾ ਅੰਗ, ਜਿਹੜਾ ਅਸੀਂ ਅੰਗ ਬੋਲਦੇ ਹਾਂ, ਪੰਨਾ ਨੂੰ, ਪੇਜ ਨੂੰ ਕਹਿ ਲਓ, ਜਿਹੜਾ ਪਹਿਲਾ ਪੇਜ ਆ ਗ੍ਰੰਥ ਸਾਹਿਬ ਦਾ, ਉਹਦੇ ਖੱਬੇ ਹੱਥ ਉਹਨਾਂ ਨੇ ਉਹਦੀ ਮੂਲ ਪਾਠ ਦਿੱਤਾ, ਸੱਜੇ ਅਰਥ ਦਿੱਤੇ ਨਾਲ ਸਟਰੀ। ਉਹ 4 ਭਾਗ ਹੈਗੇ ਆ। ਉਹ ਤੁਸੀਂ ਇੱਥੇ ਲਾਇਬ੍ਰੇਰੀਆਂ ਮੰਗਾ ਕੇ ਇੱਥੇ ਉਹ ਤੁਸੀਂ ਮੰਗਾ ਕੇ ਇੱਥੇ ਤੇ ਆਪਣਾ ਵਿਦਿਆਰਥੀ ਪੜ੍ਹ ਸਕਦੇ, ਘਰ ਰੱਖ ਸਕਦੇ, ਆਪਣੇ ਲਾਇਬ੍ਰੇਰੀਆਂ ਰੱਖਿਆ ਜਾ ਸਕਦਾ। SGPC ਵਾਲੇ ਇੱਥੇ ਆਉਂਦੇ ਰਹਿੰਦੇ ਜਿੱਥੇ ਲਿਖ ਕੇ, ਅਤੇ ਮੈਂ ਉਹਨਾਂ ਨੂੰ ਕਹੂੰਗਾ ਵੀ ਇਹ ਤੁਹਾਡੇ ਜਿਹੜੇ ਯੂਨੀਵਰਸਿਟੀ ਵਾਲੇ ਆ ਨਾ ਜੀ, ਇਹ ਯੂਨੀਵਰਸਿਟੀ ਉਹਨਾਂ ਡਿਮਾਂਡ ਕਰਨ ਵੀ ਸਾਨੂੰ ਇਹ ਸੈੱਟ ਚਾਹੀਦੇ ਆ, ਅਤੇ ਉਹ SGPC ਵਾਲੇ ਭੇਜ ਦੇਣਗੇ। ਨਹੀਂ ਭੇਜਣੇ ਤਾਂ ਅਸੀਂ ਕੀ ਹੱਥ ਭੇਜ ਦਾਂਗੇ, ਜਿੱਥੇ ਆਉਂਦੇ ਰਹਿੰਦੇ ਆ। ਜੇ ਮੈਂ ਆਊਂਗਾ ਮੈਂ ਵੀ ਲੈ ਆਵਾਂਗਾ। ਇਹ ਉਹਦੇ ਨਾਲ ਫਿਰ ਹੋਊਗਾ ਵੀ ਇਹਨਾਂ ਬੱਚਿਆਂ ਨੂੰ ਪਾਠ ਕਰਨਾ। ਔਰ ਜੇ ਕੱਲ੍ਹ ਨੂੰ ਸਾਡੇ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲਾਂ ਨਾ ਸਾਡੇ ਵਿੱਚ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਐਸੀ ਚੀਜ਼ ਜਿਹੜਾ ਮਰਜ਼ੀ ਪੜ੍ਹ ਸਕਦਾ। ਉਹਦੇ ਤੁਹਾਡੇ ਹੁਣ ਕੀ ਹੈ, ਸਾਡੇ ਜਿਹੜੇ ਬੰਦਰ ਨੇ ਉਹ ਬ੍ਰਾਹਮਣ ਹੈਗਾ ਪੁਜਾਰੀ, ਉਹਦੀ ਚੱਲਦੀ ਸਾਰੇ ਕੁਝ, ਜੋ ਉਹਨੂੰ ਕਹਿਣਾ ਪੈਂਦਾ, ਉਹਨੂੰ ਪੈਸੇ ਦੇਣੇ ਪੈਂਦੇ ਆ ਸਾਰੇ। ਤੁਹਾਡੇ ਇਹ ਤਾਂ ਮਸੀਤਾਂ ਵਿੱਚ ਵੀ ਉਹ ਗੱਲ ਹੈ, ਠੀਕ ਹੈ ਨਾ। ਜਿਹੜਾ ਮਰਜ਼ੀ ਨਹੀਂ ਜਾ ਕੇ ਉੱਥੇ ਆਪਣਾ ਨਮਾਜ਼ ਕਰ ਸਕਦਾ। ਇਸ ਤਰ੍ਹਾਂ ਤੁਹਾਡੇ ਕਰ ਸਕਦਾ ਕੋਈ ਮਸਜਿਦ ਦੇ ਵਿੱਚ ਮੁੱਲਾ ਹੀ ਨਮਾਜ਼ ਪੜ੍ਹਦੇ ਆ ਨਾ ਸਾਹਿਬ। ਜ਼ਾਹਿਰ ਕੋਈ ਇੱਕ ਰਿਲੀਜੀਅਸ ਪ੍ਰੀਚਰ ਜਿਹੜੇ ਨੇ ਨਾ, ਪ੍ਰੀਚਰ ਹੋ ਗਿਆ ਨਾ ਜੀ। ਗੁਰੂ ਨਾਨਕ ਸਾਹਿਬ ਨੇ ਪ੍ਰੀਚਰ ਰੱਖੇ, ਉਹਨਾਂ ਸਾਰਾ ਬੰਦੇ ਜਿਹੜਾ ਮਰਜ਼ੀ ਪੜ੍ਹੇ, ਜਿੰਨੀ ਇਹ ਗੱਲ ਸੀ। ਇਸ ਤਰ੍ਹਾਂ ਹੀ ਔਰਤ ਬਾਰੇ ਹੈ। ਔਰਤ ਬਾਰੇ ਦੇਖੋ ਨਾ, ਉਹ ਇੱਕ ਤਾਂ ਪਹਿਲੀ ਗੱਲ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਨਾ ਪਹਿਲਾਂ ਵਾਰਾਂ ਹੁੰਦੀਆਂ ਯੋਧਿਆਂ ਦੀਆਂ, ਮਹਾਂਬਲੀ ਦੀਆਂ, ਜਿਹੜਾ ਚੰਗੇ ਕੰਮ ਕੀਤੇ ਹੁੰਦੇ ਸੀ, ਗੁਰੂ ਨਾਨਕ ਸਾਹਿਬ ਨੇ ਅਧਿਆਤਮਕ ਵਾਰਾਂ ਰਚੀਆਂ ਉਹਨਾਂ ਦੀਆਂ ਤਰਜ਼ ਦੇ ਆਧਾਰ 'ਤੇ। ਜੋ ਤੁਸੀਂ ਵੇਖੋ ਨਾ, ਪੜ੍ਹੋ ਵਾਰ ਆਸਾ ਦੀ ਵਾਰ, ਉਹ ਵਾਰਾਂ ਗੁਰੂ ਨਾਨਕ ਸਾਹਿਬ ਨੇ ਰਚੀਆਂ ਜਿਹੜੀਆਂ, ਉਹਦੇ ਵਿੱਚ ਸੇਧ ਮਿਲਦੀ ਹੈ। ਉਹਦੀ ਵਹਿਮਾਂ ਭਰਮਾਂ ਨੂੰ ਕੱਢਣ ਲਈ ਗੁਰੂ ਨਾਨਕ ਸਾਹਿਬ ਨੇ ਸੇਧ ਦਿੱਤੀ। ਤੀਰਥ ਸਥਾਨਾਂ 'ਤੇ ਗਏ, ਜਾ ਕੇ ਲੋਕਾਂ ਨੂੰ ਸਮਝਾਉਣ ਲਈ ਗਏ, ਔਰ ਬੜੀ ਵਿਗਿਆਨਕ ਸੋਚ ਨਾਲ ਢਾਇਆ। ਜੇ ਉਹ ਗਏ ਉੱਥੇ ਪਾਣੀ 'ਚ ਤਾਂ ਸੂਰਜ ਨੂੰ ਪਾਣੀ ਦੇਣ ਡਿਆ ਸੀ, ਉਹਨਾਂ ਨੇ ਉਲਟ ਪਾਸੇ ਪਾਣੀ ਦੇਣਾ ਸ਼ੁਰੂ ਕਰਤਾ। ਉਹ ਕਹਿੰਦੇ ਪਤਾ ਨਹੀਂ ਇਹ ਪਾਗਲ ਹੈ ਬੰਦਾ। ਕਹਿੰਦੇ ਵੀ ਕਿੱਧਰ ਪਾਣੀ ਦੇ ਰਿਹਾ? ਕਹਿੰਦੇ ਜੀ ਮੇਰੇ ਤਾਂ ਕਰਤਾਰਪੁਰ ਨਾਲ ਖੇਤੀ ਸੁੱਕ ਰਹੀ ਹੈ ਅਤੇ ਮੈਂ ਉੱਧਰ ਪਾਣੀ ਦੇ ਰਿਹਾ। ਕਹਿੰਦੇ ਵੀ ਤੁਹਾਡਾ ਪਾਣੀ ਉਹ ਕਰਤਾਰਪੁਰ ਕਿਵੇਂ ਪਹੁੰਚ ਜੂਗਾ? ਕਹਿੰਦਾ ਵੇਖੋ ਤੁਹਾਡਾ ਸੂਰਜ ਕੋ ਜੇ ਪਹੁੰਚ ਸਕਦਾ ਅਤੇ ਮੇਰਾ ਪਾਣੀ ਕਿਉਂ ਨਹੀਂ ਪਹੁੰਚ ਸਕਦਾ? ਵੀ ਠੀਕ ਹੈ। ਫਿਰ ਬਾਣੀ ਰਚੀ ਇਹਨਾਂ ਨੇ। ਇਸ ਤਰ੍ਹਾਂ ਹੀ ਆਰਤੀ ਮੰਦਰ ਦੀਵੇ ਬਾਲ ਕੇ ਆਰਤੀ ਕਰਦੇ ਸੀ, ਉਹਨਾਂ ਨੂੰ ਸਮਝਾਇਆ ਵੀ ਤੁਸੀਂ ਉਹਨਾਂ ਨੂੰ ਆਰਤੀ ਰਚੀ ਗੁਰੂ ਸਾਹਿਬ ਨੇ। ਇਸ ਤਰ੍ਹਾਂ ਮੇਰਾ ਕਹਿਣ ਦਾ ਭਾਵ ਵੀ ਇਹ ਸਿਸਟਮ ਬਣਾਤਾ ਉਹਨਾਂ ਵੀ ਜਿਹੜਾ ਮਰਜ਼ੀ ਪਾਠ ਕਰ ਸਕਦਾ, ਔਰਤ ਕਰ ਸਕਦੀ ਹੈ। ਫਿਰ ਔਰਤ ਨੂੰ ਕਿਹਾ ਵੀ ਇਹਨੇ ਸਾਡੀ ਜੁੱਤੀ ਪੈਰ ਦੀ ਜੇ ਚੜ੍ਹਦੇ ਮੇਜੇ ਉਹ ਆਪਣਾ ਮੇਜੇ ਕਿੱਸਿਆਂ ਪੜ੍ਹੋ ਨਾ, ਔਰਤ ਨੂੰ ਪੜ੍ਹਾਇਆ ਗਿਆ ਕਿੱਸਿਆਂ ਦੇ ਵਿੱਚ। ਮੈਂ ਪੀਲੂ ਦੇ ਮਿਰਜ਼ੇ ਪੜ੍ਹ ਲਿਓ। ਅੱਛਾ, ਉਹ ਗੁਰੂ ਸਾਹਿਬ ਨੇ ਵੀ ਔਰਤ ਕੋ ਮੰਦਾ ਕੌਣ ਹੈ? ਔਰਤ ਜਨਨ ਵੀ ਹੈਗੀ ਆ। ਜੇ ਔਰਤ ਲਾਉਂਦੀ ਸੰਸਾਰ ਕਦੋਂ ਪੈਦਾ ਹੋਣਾ? ਨਹੀਂ, ਸੰਸਾਰ ਕਦੋਂ ਪੈਦਾ ਹੋਣਾ ਜੀ? ਹਾਂਜੀ, ਰਾਜੇ ਮਹਾਰਾਜਾ ਪੈਦਾ ਕੀਤੇ, ਬਲੇ ਯੋਧੇ ਪੈਦਾ ਕੀਤੇ। ਇਸ ਕਰਕੇ ਮੇਰਾ ਕਹਿਣ ਦਾ ਗੁਰੂ ਨਾਨਕ ਸਾਹਿਬ ਜਿਹੜੇ ਸੀ ਨਾ, ਪ੍ਰਮਾਤਮਾ ਖੁਦ ਆਪ ਆਇਆ ਇੱਥੇ ਸੰਸਾਰ ਨੂੰ ਤਾਰਨ ਲਈ। ਸਮੇਂ ਦੇ ਆਉਂਦੇ ਰਹਿੰਦੇ ਆ। ਫਿਰ ਇਹਨਾਂ ਨੇ ਕੀਤਾ, ਜਿਹੜੇ ਸ਼ੂਦਰ ਸਨ, ਸ਼ੂਦਰਾਂ ਨੂੰ ਕੋਈ ਨਫ਼ਰਤ ਕਰਦੇ ਸਨ ਸਾਰੇ, ਹਾਂਜੀ, ਉਹਨਾਂ ਨੂੰ ਇਹਨਾਂ ਨੇ ਗਲਾ ਲਾਇਆ। ਉਹਨਾਂ ਦੀ
ਜਿਹੜੇ ਸਾਨੂੰ ਉਸ ਸਮੇਂ ਆਸਾਨੀ ਨਾਲ ਉਹਨਾਂ ਨੂੰ ਮਿਲੇ ਆਪ। ਮਿਲ ਤੋਂ ਇਲਾਵਾ ਫਿਰ ਉਹਨਾਂ ਨੇ ਬਾਣੀ ਇਕੱਠੀ ਕੀਤੀ। ਬਾਣੀ ਇਕੱਠੀ ਕਰੀ ਪੋਥੀ ਉਹਦੇ ਨਾਲ ਰੱਖਦੇ ਸੀ, ਉਹ ਪੋਥੀ ਬਾਣੀ ਇਕੱਠੀ ਕਰਦੇ ਸੀ। ਫਿਰ ਜਦੋਂ ਬਾਣੀ ਆਉਂਦੀ ਕਿ ਜਾਂਦੇ ਸੀ, ਮੰਨ ਲਓ ਮੱਕੇ ਗਏ, ਉੱਥੇ ਬਾਣੀ ਆਚਾਰੀ ਰਬਾਬ ਜਾਂ ਮਰਦਾਨਿਆ ਬਾਣੀ ਆਈ ਹੈ, ਹਾਂਜੀ ਬਾਣੀ ਆਈ ਹੈ, ਬਾਣੀ ਹਾਂਜੀ। ਫਿਰ ਆਪ ਖੁਦ ਜਾਂਦੇ ਰਹੇ ਬਹਿਸ ਕਰਨ ਲਈ। ਜੇ ਸਿੱਧ ਗੋਸ਼ਟ ਪੜ੍ਹੋ, ਸਿੱਧਾ ਪਹਾੜਾਂ 'ਚ ਬੈਠੇ ਸੀ। ਉਹ ਆਂਦੇ ਵੀ ਤੁਸੀਂ ਇੱਕ ਪਾਸੇ ਦੇ ਪਹਾੜਾਂ 'ਚ ਕਾਹਦੇ ਲਈ ਬੈਠੇ ਜੇ, ਤੁਸੀਂ ਮੰਗਣ ਜਾਂਦੇ ਉਹਨਾਂ ਘਰੋਂ ਪਰਿਵਾਰ ਵਾਲਿਆਂ ਤੋਂ, ਆਪ ਤੁਸੀਂ ਟੱਬਰ ਹੀ ਰੱਖੇ, ਵਿਆਹ ਨਹੀਂ ਕਰਾਏ, ਪਰਿਵਾਰ ਨਹੀਂ ਪਾਲਦੇ। ਇਸ ਕਰਕੇ ਮੇਰਾ ਕਹਿਣਾ ਭਾਵ ਵੀ ਇਹ ਜਿਹੜੀ ਸੋਚ ਹੈ, ਇਸ ਤਰ੍ਹਾਂ ਕਰਕੇ ਨਾ ਜੀ, ਇਹ ਗੁਰੂ ਨਾਨਕ ਸਾਹਿਬ ਜਾਂ ਸਾਡਾ ਨਨਕਾਣਾ ਸਾਹਿਬ ਹੈ, ਜਿਹੜੀ ਪਾਕਿਸਤਾਨ ਦੀ ਧਰਤੀ ਹੈ, ਥਾਂ ਥਾਂ ਗੁਰਦੁਆਰੇ ਹੈ, ਇਹ ਸਾਨੂੰ ਸੇਧ ਦਿੰਦੇ ਆ, ਸੇਧ ਦਿੰਦੇ ਆ ਹਾਂਜੀ। ਇਸ ਕਰਕੇ ਸਾਨੂੰ ਹੁਣ ਅੱਜ ਕੱਲ੍ਹ ਵਿਗਿਆਨਕ ਸੋਚ ਬਣਾਉਣੀ ਚਾਹੀਦੀ ਹੈ। ਟੈਗੋਰ ਨੇ ਬਹੁਤ ਸੋਹਣਾ ਲਿਖਿਆ ਆਰਤੀ ਉੱਤੇ ਨਾ ਜੀ, ਟੈਗੋਰ ਨੇ ਕਮੈਂਟਰੀ ਦਿੱਤੀ ਆਪਣੀ। ਇਸ ਕਰਕੇ ਨਾ ਇਹ ਸਾਡਾ ਜਿਹੜਾ ਹੈਗਾ ਅੱਜ ਕੱਲ੍ਹ ਗਿਆਨ ਬੜੀ ਦੂਰ ਤੱਕ ਚਲਾ ਗਿਆ। ਫਿਰ ਗੁਰੂ ਨਾਨਕ ਸਾਹਿਬ ਲੰਗਰ ਦੀ ਪ੍ਰਥਾ ਦੇਖੋ 20 ਰੁਪਏ ਦਿੱਤੇ ਆ, ਅਤੇ ਇਹਦੀ ਦੁੱਧ ਦਾ ਵਪਾਰ ਕਦਾ ਕੀਤਾ, ਵਪਾਰ ਕੀਤਾ ਸੱਚਾ ਸੌਦਾ। ਦੇਖੋ ਨਾ ਤੇ ਥਾਂ ਥਾਂ ਸਾਰੀ ਦੁਨੀਆ ਲੰਗਰ ਲੱਗ ਰਿਹਾ, ਚਾਹੇ ਅਮਰੀਕਾ ਕੈਨੇਡਾ, ਬਾਕੀ ਧਰਮ ਕਿਉਂ ਨਹੀਂ, ਇਹ ਨਹੀਂ ਬਾਕੀਆਂ ਨੂੰ ਪੈਸਾ ਨਹੀਂ ਗਾ, ਠੀਕ ਹੈ ਨਾ, ਇਹ ਸਾਰਿਆਂ ਨੂੰ ਲਾਉਣੇ ਚਾਹੀਦੇ ਆ ਹਾਂਜੀ। ਇਸ ਤਰ੍ਹਾਂ ਕਹਿਣ ਦਾ ਭਾਵ ਵੀ ਉਹ ਫਿਰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਚੱਲਦੀ ਫਿਰ ਹੌਲੀ ਹੌਲੀ ਫਿਰ ਜਿਹੜੀ ਉਹ ਸਮੇਂ ਸਮੇਂ ਤਬਦੀਲ ਹੁੰਦੀ ਰਹੀ। ਫਿਰ ਇਹ ਜਿਹੜੇ ਗੁਰਮੁਖੀ ਅੱਖਰ ਨਾ ਜਿਹੜੇ ਹੈਗੇ ਪਹਿਲਾਂ ਨਹੀਂ ਸੀ ਹੁੰਦੇ ਸਾਰੇ। ਇਹ ਜੀਵੀ ਸਿੰਘ ਦੀ ਕਿਤਾਬ ਪੜ੍ਹੋ ਪਹਿਲਾਂ ਨਿਕਲੀ, ਉਹਨੇ ਕੋਈ ਲਿਖੇ ਖੂਹਾਂ ਜਲ ਮਿਲੇ ਸਾਨੂੰ, ਲੇਕਿਨ ਇਹਨਾਂ ਬਾਅਦ ਸਦਾਈ ਕੀਤੀ ਹੈ, ਜਿਹੜੀ ਸਕ੍ਰਿਪਟ ਜਿਹੜੀ ਹੈ ਨਾ, ਇਹ ਸਦਾਈ ਕੀਤੀ ਬਾਅਦ 'ਚ ਗੁਰਮੁਖੀ 'ਚ ਗੁਰੂ ਸਾਹਿਬਾਨ ਨੇ ਸੋਚ ਕੇ, ਗੁਰੂ ਅਮਰਦਾਸ ਜੀ ਨੇ ਫਾਈਨਲ ਕੀਤਾ। ਅਤੇ ਜਿਹੜੇ ਬਿੰਦੀ ਵਾਲੇ ਅੱਖਰ ਨਾ, ਸੱਸੇ ਪਰੇ ਬਿੰਦੀ ਸ਼ਾਹ ਬੋਲੇ, ਖੱਖੇ ਪਰ ਬਿੰਦੀ ਖਾ ਬੋਲੇ, ਗੱਗੇ ਬਿੰਦੀ ਗਾਹ ਬੋਲੇ, ਇਹ ਪਤਾ ਕਦੋਂ ਆਇਆ? ਜਦੋਂ ਇੱਥੇ ਹਮਲਾਵਰ ਆਏ, ਮੁਗਲ ਆਏ, ਉਹ ਅਰਬੀ ਫਾਰਸੀ ਸਨ ਨਾ, ਉੱਥੋਂ ਆਏ ਮੁੜ ਕੇ। ਖਰਬੂਜ਼ਾ ਤਰਬੂਜ਼, ਇਹ ਸ਼ਬਦ ਸਾਡੇ ਪੰਜਾਬੀ ਦੇ ਨਹੀਂ ਹੈਗੇ, ਉੱਧਰੋਂ ਆਏ ਆ। ਜਿਵੇਂ ਸਾਈਕਲ ਅੰਗਰੇਜ਼ੀ ਦਾ ਸ਼ਬਦ ਹੈਗਾ। ਮਰਗਾੜ, ਮੱਡ ਗਾਰਡ, ਅਸੀਂ ਮਰਗਾੜ ਕਹਿ ਦਿੰਦੇ ਹਾਂ। ਇਸ ਤਰ੍ਹਾਂ ਮੇਰਾ ਕਹਿਣਾ ਭਾਈ ਲੈਂਗੁਏਜ ਜਿਹੜੀ ਨਾ ਭਾਸ਼ਾ ਬਦਲ ਰਹੀ ਹੈ, ਕੁਝ ਹੀ ਸ਼ਬਦ ਉਤਰਾ ਲੈ ਲੈਂਦੇ ਆ, ਕੁਝ ਸ਼ਬਦ ਅਸੀਂ ਚੇਂਜ ਕਰ ਲੈਂਦੇ ਆ ਉਹਨਾਂ ਨੂੰ, ਹੈ ਇਹ ਗੱਲ ਹੈਗੀ ਆ। ਕਿਉਂਕਿ ਸਮੇਂ ਸਮੇਂ ਦੇ ਨਾਲ ਅਗਰ ਦੇਖਿਆ ਜਾਏ ਤੇ ਜ਼ੁਬਾਨ ਇੱਕ ਜਗ੍ਹਾ ਜਾਮਦ ਨਹੀਂ ਖੜੋਂਦੀ, ਇੱਕ ਜਗ੍ਹਾ ਉਹ ਖੜੋਤੀ ਨਹੀਂ ਰਹਿੰਦੀ, ਉਹ ਡਾਇਨਾਮਿਕ ਹੁੰਦੀ ਹੈ ਕਿ ਜਿਹਦੇ ਵਿੱਚ ਕਿ ਦੂਜੀ ਭਾਸ਼ਾਵਾਂ ਦੇ ਲਫ਼ਜ਼ ਜਿਹੜੇ ਨੇ ਉਹ ਵੀ ਸ਼ਾਮਲ ਹੁੰਦੇ ਰਹਿੰਦੇ ਨੇ। ਔਰ ਜਦੋਂ ਵੀ ਅਸੀਂ ਲਹਿੰਦੇ ਪੰਜਾਬ ਦੇ ਵਿੱਚ ਸੂਫੀਜ਼ਮ ਦੀ ਗੱਲ ਕਰਨੇ ਆ ਤੇ ਉਹਦੇ ਵਿੱਚ ਬਾਬਾ ਗੁਰੂ ਨਾਨਕ ਮਹਾਰਾਜ ਦਾ ਬਹੁਤ ਵੱਡਾ ਇੱਕ ਉੱਚਾ ਦਰਜਾ ਹੈ। ਉਹ ਇਸ ਲਈ ਵੀ ਹੈ ਕਿ ਇੱਕ ਪਾਸੇ ਤੇ ਉਹਨਾਂ ਨੇ ਦਿਲਾਂ ਨੂੰ ਜੋੜਿਆ, ਦੂਜਾ ਹੈ ਕਿ ਸਾਡੇ ਤੱਕ ਜੋ ਬਾਬਾ ਫਰੀਦ ਦਾ ਕਲਾਮ ਪਹੁੰਚਿਆ ਹੈ ਉਹ ਬਾਬਾ ਨਾਨਕ ਜੀ ਦੇ ਹਵਾਲੇ ਦੇ ਨਾਲ ਪਹੁੰਚਿਆ, ਵਰਨਾ ਸ਼ਾਇਦ ਅਸੀਂ ਇਸ ਚਾਨਣ ਤੋਂ ਮਹਿਰੂਮ ਰਹਿ ਜਾਂਦੇ ਜਿਹੜਾ ਉਹਦੇ 'ਚ। ਹੁਣ ਇਹ ਜਿਹੜੀਆਂ ਜ਼ੁਬਾਨਾਂ ਜਿਹੜੀਆਂ ਨੇ ਇਹ ਬਜ਼ਾਹਿਰ ਤੇ ਕਮਿਊਨੀਕੇਸ਼ਨ ਲਈ ਹੁੰਦੀਆਂ ਨੇ, ਕਿ ਇੱਕ ਦੂਜੇ ਨਾਲ ਰਾਬਤੇ ਲਈ, ਇੱਕ ਦੂਜੇ ਨੂੰ ਸਮਝਣ ਲਈ, ਇੱਕ ਕਿਸਮ ਦੀ ਅਲਾਮਤਾਂ ਨੇ ਜਿਹੜੇ ਸਾਡੇ ਜਿਹੜੀਆਂ ਜ਼ੁਬਾਨਾਂ ਜਿਹੜੀਆਂ ਨੇ। ਹੁਣ ਇਹਨਾਂ ਜ਼ੁਬਾਨਾਂ ਤੋਂ ਇਲਾਵਾ ਵੀ ਅਗਰ ਅਸੀਂ ਵੇਖੀਏ ਤੇ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਆਪਣੇ ਇੱਕ ਥਾਂ ਜਾਮਦ ਨਹੀਂ ਰਿਹਾ, ਸਟੇਟਿਕ ਨਹੀਂ ਰਿਹਾ, ਸਕੂਨੀ ਨਹੀਂ ਰਿਹਾ, ਉਹ ਵੀ ਡਾਇਨਾਮਿਕ ਹਿਸਾਬ ਦੇ ਨਾਲ ਚੇਂਜ ਹੁੰਦਾ ਰਿਹਾ ਹੈ। ਕਿ ਅਗਰ ਕਾਸਟਿਊਮ ਦੇਖਿਆ ਜਾਏ ਤੇ ਵੰਡ ਤੋਂ ਪਹਿਲੇ ਦਾ ਹੋਰ ਸੀ, ਵੰਡ ਤੋਂ ਬਾਅਦ ਦਾ ਹੋਰ ਹੈ। ਇਸੇ ਤਰੀਕੇ ਨਾਲ ਜ਼ੁਬਾਨਾਂ ਜਿਹੜੀਆਂ ਨੇ ਉਹ ਭਾਵੇਂ ਚੜ੍ਹਦੇ ਪੰਜਾਬ ਦੀ ਹੈ, ਲਹਿੰਦੇ ਪੰਜਾਬ ਦੀ ਹੈ, ਉਹ ਵੰਡ ਤੋਂ ਪਹਿਲੇ ਕੁਝ ਹੋਰ ਸੀ, ਬਾਅਦ ਵਿੱਚ ਉਹਨਾਂ ਦੀ ਸ਼ਕਲਾਂ ਕੁਝ ਹੋਰ ਹੋ ਗਈਆਂ। ਹੁਣ ਇਹ ਸਾਰੇ ਤਨਾਜ਼ਰ ਦੇ ਵਿੱਚ ਅਸੀਂ ਜੋ ਇੱਕ ਪੈਂਡਾ ਮੁਕਾ ਸਕਨੇ ਆ ਲੈਂਗੁਇਸਟਿਕ ਬੁਨਿਆਦ 'ਤੇ, ਉਹਦੇ ਲਈ ਸਾਡੇ ਇੱਥੇ ਵੀ ਬੜਾ ਕੰਮ ਹੋ ਰਿਹਾ ਹੈ। ਲੇਕਿਨ ਅਜੇ ਉਹ ਥੱਲੜੀ ਸਤਹ 'ਤੇ ਜਾਂ ਆਮ ਲੋਕਾਈ ਦੀ ਸਤਹ ਤੱਕ ਨਹੀਂ ਪਹੁੰਚਿਆ। ਤੁਸੀਂ ਅੰਦਾਜ਼ਾ ਲਾਓ ਨਾ ਕਿ ਜਿਹੜੇ ਮੁਕਾਬਲੇ ਦੇ ਇਮਤਿਹਾਨ ਇੱਥੇ ਹੁੰਦੇ ਨੇ ਆਲਾ ਮੁਲਾਜ਼ਮਤਾਂ ਵਾਸਤੇ, ਉਹਦੇ ਵਿੱਚ ਵੀ ਲੈਂਗੁਏਜ ਦਾ ਪਰਚਾ ਹੁੰਦਾ ਹੈ। ਕਿ ਜਿਵੇਂ PMS ਹੈ ਜਾਂ CSS ਹੈ, ਉਹਦੇ ਵਿੱਚ ਵੀ ਲੈਂਗੁਏਜ ਦਾ ਇੱਕ ਪਰਚਾ ਹੁੰਦਾ ਹੈ, ਪੰਜਾਬੀ ਦਾ, ਸਿੰਧੀ ਦਾ, ਬਲੋਚੀ ਦਾ, ਪਸ਼ਤੋ ਦਾ। ਲੇਕਿਨ ਹੈ ਕਿ ਸਾਡੇ ਜਿਹੜੇ ਇੱਥੋਂ ਪੰਜਾਬ ਦੇ ਜਿਹੜੇ ਬਾਲ ਨੇ ਉਹਨਾਂ ਦਾ ਮੈਰਿਟ ਸਿਰਫ ਇਸ ਲਈ ਘਟ ਜਾਂਦਾ ਹੈ ਕਿ ਉਹ ਉਸ ਲੈਂਗੁਏਜ ਦੇ ਪਰਚੇ ਦੇ ਵਿੱਚ, ਉਹ ਭਾਵੇਂ ਪੰਜਾਬੀ ਦੇ ਆ, ਉਹ ਭਾਵੇਂ ਉਰਦੂ ਦਾ ਹੈ, ਕਿ ਉਹਦੇ ਵਿੱਚ ਉਹਨਾਂ ਦੇ ਨੰਬਰ ਬੜੇ ਮਾੜੇ ਆਉਂਦੇ ਨੇ। ਤੁਹਾਡੀ ਗੱਲ ਬਜਾਏ ਕਿ ਇਹ ਸਿਲਸਿਲਾ ਜਦ ਤੱਕ ਘਰੋਂ ਨਾ ਸ਼ੁਰੂ ਹੋਵੇ, ਮਾਪਿਆਂ ਤੋਂ ਨਾ ਸ਼ੁਰੂ ਹੋਵੇ, ਉਸ ਵੇਲੇ ਤੱਕ
ਬਾਲਾਂ ਦਾ ਜਿਹੜਾ ਹੈ ਉਹ ਆਪਣੀ ਜ਼ੁਬਾਨ ਦੇ ਨਾਲ ਪਿਆਰ ਨਹੀਂ ਵੱਧਦਾ, ਉਹਨਾਂ ਦਾ ਜੋੜ ਨਹੀਂ ਵੱਧਦਾ, ਜਾਂ ਉਹਨਾਂ ਦੇ ਵਿੱਚ ਉਨੀ ਸੁਰਤ ਨਹੀਂ ਆਉਂਦੀ ਜਿਹੜੀ ਕਿ ਲੈਂਗੁਏਜ ਦੇ ਹਵਾਲੇ ਦੇ ਨਾਲ ਹੈ ਜਿਹੜਾ ਉਹਦੇ 'ਚ। ਕਿ ਇਹਦਾ ਮਤਲਬ ਇਹ ਵੀ ਉਹ ਬਣਦਾ ਹੈ ਕਿ ਇਹ ਸਫ਼ਰ, ਇਹ ਪੈਂਡਾ ਸਾਨੂੰ ਘਰ ਤੋਂ ਸ਼ੁਰੂ ਕਰਨਾ ਪਏਗਾ, ਕਿ ਘਰਾਂ ਦੇ ਵਿੱਚ ਪੰਜਾਬੀ ਬੋਲਣ ਦੇ ਆਗਾਜ਼ ਤੋਂ ਕਰਨਾ ਪਏਗਾ, ਤਾਂ ਕਿ ਉਤਲੀ ਸਤ੍ਹਾ ਤੇ ਇਹ ਚੀਜ਼ ਅੱਗੇ ਉਪੜੇ, ਲੋਕਾਂ ਤਾਈਂ ਉਪੜੇ, ਤਾਂ ਕਿ ਜ਼ੁਬਾਨ ਦੀ ਵੀ ਬੜੋਤਰੀ ਹੋਵੇ, ਸਾਡੇ ਕਲਚਰ ਦੀ ਵੀ ਬੜੋਤਰੀ ਹੋਵੇ। ਤੁਹਾਡੇ ਖਿਆਲ ਦੇ ਮੁਤਾਬਕ ਹੈ ਜਿਹੜਾ ਪੰਜਾਬ ਦਾ ਕਲਚਰ ਹੈ, ਇਹਨੂੰ ਮਜ਼ੀਦ ਫਰਟੀਲਾਈਜ਼ ਕਰਨ ਲਈ, ਇਹਨੂੰ ਮਜ਼ੀਦ ਜ਼ਰਖੇਜ਼ ਬਣਾਉਣ ਲਈ, ਇਹਨੂੰ ਅੱਗੇ ਵਧਾਉਣ ਲਈ ਕੀ ਕੁਝ ਕੀਤਾ ਜਾ ਸਕਦਾ ਹੈ? ਜਿਹੜਾ ਤੁਸੀਂ ਗੱਲ ਕਰ ਰਹੇ ਨਾ ਜੀ ਘਰ ਬੋਲਣ ਦੀ, ਇਹ ਤਾਂ ਸਾਰੇ ਪੰਜਾਬੀ ਘਰ ਬੋਲਦੇ ਆ ਇਸ ਵੇਲੇ, ਲੇਕਿਨ ਜਿਹੜੀ ਨਵੀਂ ਪੀੜ੍ਹੀ ਤੁਹਾਡੀ ਆ ਰਹੀ ਹੈ, ਮੈਂ ਜੋ ਦੇਖਿਆ ਬੱਚੇ ਉਹ ਉਰਦੂ ਬੋਲਦੇ ਆ। ਇਸੇ ਪਹਿਲਾ ਕੰਮ ਤੇ ਉਹ ਕਰਨਾ ਹੋਊਗਾ, ਤੁਹਾਨੂੰ ਪੰਜਾਬੀ ਭਾਸ਼ਾ ਜਿਹੜੀ ਹੈ ਨਾ ਇਹ ਲਾਉਣੀ ਚਾਹੀਦੀ ਹੈ, ਸਾਰੀ ਮੀਡੀਅਮ ਹੋਣਾ ਚਾਹੀਦਾ, ਸਕੂਲਾਂ 'ਚ ਪੜ੍ਹਾਉਣੀ ਚਾਹੀਦੀ ਹੈ ਉਰਦੂ, ਜਿਹੜਾ ਉਹ ਐਜ਼ ਏ ਸਬਜੈਕਟ ਹੋਵੇ। ਦੂਜੀ ਗੱਲ ਵੀ ਅੱਜ ਕੱਲ੍ਹ ਜਿਹੜਾ ਮਸਲਾ ਤੁਸੀਂ ਸ਼ਾਹਮੁਖੀ ਤੇ ਗੁਰਮੁਖੀ ਦਾ ਨਾ, ਅੱਜ ਕੱਲ੍ਹ ਗੁਰਮੁਖੀ ਫੌਂਟ ਕਨਵਰਟਰ ਪੰਜਾਬੀ ਪਟਿਆਲੇ ਨੇ ਬਣਾਇਆ, ਗੂਗਲ ਦਾ ਵੀ ਹੈਗਾ, ਲੇਕਿਨ ਗੂਗਲ ਨਾਲੋਂ ਉਹ ਬੈਟਰ ਹੈਗਾ। ਉਹ ਤੁਸੀਂ ਹੁਣ ਸ਼ਾਹਮੁਖੀ ਤੋਂ ਤੁਸੀਂ ਗੁਰਮੁਖੀ ਬਣਾ ਲਓ, ਗੁਰਮੁਖੀ ਸ਼ਾਹਮੁਖੀ ਕਨਵਰਟ ਕਰ ਸਕਦੇ ਔਨਲਾਈਨ ਹੀ। ਲੇਕਿਨ ਤੁਸੀਂ ਦੇਖੋ ਨਾ ਕਿ ਅਗਰ ਉਸ ਨੂੰ ਕਨਵਰਟ ਕੀਤਾ ਜਾਏ ਤੇ ਫਿਰ ਇੱਕ ਹੋਰ ਚੀਜ਼ ਵੀ ਸਾਹਮਣੇ ਆਉਂਦੀ ਹੈ ਕਿ ਅਕੈਡਮਿਕ ਜਰਨਲ ਜਿਹੜਾ ਹੈ, ਅਕੈਡਮਿਕ ਜਰਨਲ ਦੇ ਵਿੱਚ ਤੇ ਇਹ ਉਲੱਥਾ ਜਿਹੜਾ ਕੁਝ ਵਾਰੇ ਖਾ ਜਾਂਦਾ ਹੈ, ਲੇਕਿਨ ਕ੍ਰੀਏਟਿਵ ਸਤ੍ਹਾ ਤੇ ਆ ਕੇ ਉਲੱਥਾ ਜਿਹੜਾ ਹੈ ਗੂਗਲ ਦਾ ਹੈ ਜਾਂ ਕੋਈ ਵੀ ਜਿਹੜਾ ਇਲੈਕਟ੍ਰੋਨਿਕ ਕਿਸੇ ਮੀਡੀਆ ਦਾ ਹੈ, ਉਹ ਜਦ ਤੱਕ ਉਸ ਸਕ੍ਰਿਪਟ ਨੂੰ ਤੁਸੀਂ ਦੁਬਾਰਾ ਨਜ਼ਰਸਾਨੀ ਨਾ ਕਰੋ, ਉਹਦੇ 'ਚ ਵਾਧਾ ਘਾਟਾ ਨਾ ਕਰੋ, ਉਸ ਵੇਲੇ ਤੱਕ ਸਹੀ ਸੋਚ ਅਪਰੋਚ ਜਿਹੜੀ ਹੈ ਉਹ ਅਗਾਂਹ ਨਹੀਂ ਉਪੜਦੀ, ਨਾ ਜਾਣਕਾਰੀ ਉਹਦੀ ਹੁੰਦੀ ਹੈ। ਨਹੀਂ, ਉਹ ਇਸ ਤਰ੍ਹਾਂ ਵੀ ਉਹ ਜਿਹੜੇ ਨਾ ਪੰਜਾਬੀ ਸਿਰਫ ਪਟਿਆਲੇ ਵਾਲੇ ਉਹ ਲੱਗੇ ਹੋਏ ਆ ਇਸ ਕੰਮ ਲਈ ਵੀ ਇਹ ਸੋਧ ਹੋ ਜਾਏ, ਗਲਤੀ ਨਾ ਹੋਵੇ। ਲੇਕਿਨ ਮੈਂ ਜਿਸ ਗੱਲ ਕਰ ਰਿਹਾ ਆਮ ਤੌਰ 'ਤੇ ਤੁਹਾਡੇ ਨਾਲ, ਤੇ ਇਹ ਆ ਵੀ ਘਰਾਂ ਨਾ ਹੁਣ TV ਨੇ ਜਗ੍ਹਾ ਲੈ ਲਈ ਹੈ, ਹੁਣ ਅਖਬਾਰਾਂ ਕੋਈ ਨਹੀਂ ਪੜ੍ਹਦਾ, ਅਖਬਾਰਾਂ ਨੇ TV ਸ਼ੁਰੂ ਕਰ ਲਿਆ, ਜਿੰਨੀਆਂ ਅਖਬਾਰਾਂ ਨੇ TV ਸ਼ੁਰੂ ਕੀਤੇ ਸਾਰਿਆਂ ਨੇ, ਇਸ ਕਰਕੇ ਹੁਣ TV ਦਾ ਜ਼ਮਾਨਾ ਆ ਗਿਆ। ਇਸੇ TV ਜ਼ਮਾਨੇ 'ਤੇ ਵੀ ਅਸੀਂ ਚੰਗੇ ਤੁਹਾਡੇ ਡਰਾਮੇ ਬੜੇ ਵਧੀਆ ਪਾਕਿਸਤਾਨ ਦੇ, ਸਾਡੇ ਇੰਡੀਅਨ ਲੋਕ ਸਾਰੇ ਵਰਲਡ 'ਚ ਵੇਖਦੇ ਆ, ਜਿਹੜੇ ਤੁਹਾਡੇ ਡਰਾਮੇ ਨੇ ਬਹੁਤ ਵਧੀਆ ਹੈਗੇ ਨੇ, ਸੇਧ ਦਿੰਦੇ ਆ ਕਿਸੇ ਨਾ ਕਿਸੇ ਵਿਸ਼ੇ ਨੂੰ ਲਿਖੇ ਜਾਂਦੇ ਆ। ਇਸ ਤਰ੍ਹਾਂ ਬੱਚਿਆਂ ਨੂੰ ਜਿਹੜੇ ਕਵਿਤਾ ਕਹਾਣੀਆਂ ਕਿਸੇ ਇਹ ਜੇ ਤੁਹਾਡੇ ਕਲਾਕਾਰ ਨੇ ਨਾ ਉਹ ਸੁਣਾਉਣ ਅਤੇ ਬੱਚੇ ਗਾਉਣ, ਹਾਂਜੀ, ਇਸ ਕਰਕੇ ਇਹ ਤਾਂ ਹੀ ਲੈਂਗੁਏਜ ਪ੍ਰਮੋਟ ਹੋਏਗੀ ਕਿ ਜੇ ਅਸੀਂ ਇਹਨਾਂ ਨੂੰ ਲਿਟਰੇਚਰ ਜਿਹੜਾ ਬੱਚਿਆਂ ਨੂੰ ਦੇਈਏ। ਇੱਥੇ ਅਸਲ 'ਚ ਇਹ ਇੱਕ ਹੋਰ ਵੀ ਕੀ ਕਹਿਣਾ ਚਾਹੀਦਾ ਹੈ ਕਿ ਹਾਈਪੋਕ੍ਰੇਸੀ ਕਹਿ ਲਓ, ਹਾਈਪੋਕ੍ਰੇਟਿਕ ਰਵੱਈਆ ਕਹਿ ਲਓ, ਇਹ ਵੀ ਹੈ ਕਿ ਮਾਪੇ ਜਿਹੜੇ ਨੇ ਪੁਰਾਣੀ ਪੀੜ੍ਹੀ ਦੇ, ਉਹ ਆਪਸੀ ਦੇ ਵਿੱਚ ਤੇ ਪੰਜਾਬੀ 'ਚ ਗੱਲ ਕਰਦੇ ਨੇ, ਲੇਕਿਨ ਬਾਲਾਂ ਦੇ ਨਾਲ ਉਹ ਉਰਦੂ ਬੋਲਦੇ ਨੇ। ਇਹੋ ਮੈਂ ਤੁਹਾਨੂੰ ਕਹਿਣ ਡਿਆ ਨਾ ਗੱਲ ਜੀ, ਔਰ ਬਾਲਾਂ ਦੇ ਵੀ ਤੁਸੀਂ ਇਹ ਵੇਖੋ ਕਿ ਬਾਲ ਮਾਪਿਆਂ ਦੇ ਨਾਲ ਉਰਦੂ ਵਿੱਚ ਗੱਲ ਕਰਦੇ ਨੇ, ਬਾਹਰ ਗਲੀ ਮੁਹੱਲੇ ਵਿੱਚ ਆਪਣੇ ਬੇਲੀਆਂ ਨਾਲ, ਸਹੇਲੀਆਂ ਨਾਲ ਜਿਹੜਾ ਉਹ ਪੰਜਾਬੀ 'ਚ ਗੱਲ ਕਰਦੇ ਨੇ। ਉਹ ਕਾਰਨ ਵਿੱਚ ਸਕੂਲ 'ਚ ਪੜ੍ਹਾਉਂਦੇ ਉਰਦੂ ਜੇ, ਉਹ ਲੈਂਗੁਏਜ ਜੋ ਹੈ ਉਰਦੂ ਪੜ੍ਹਾਉਂਦੇ ਜੇ, ਤਾਂ ਉਰਦੂ ਬੱਚੇ ਨੇ ਪੜ੍ਹਨਾ ਜੋ ਹੈ ਇਸ ਲਈ ਹਾਲੇ ਵੀ ਇਹਨੂੰ ਜਿਹੜਾ ਪੰਜਾਬੀ ਲਾਉਣ ਮੀਡੀਅਮ ਨੂੰ, ਉਰਦੂ ਤੀਜੀ ਜਮਾਤ ਸ਼ੁਰੂ ਕਰਨ, ਤੀਜੀ ਜਮਾਤ 'ਚ ਜਿਵੇਂ ਸਾਡੇ ਆ ਜਦੋਂ ਅਸੀਂ ਪੜ੍ਹੇ ਆ, ਅਤੇ 6ਵੀਂ ਤੋਂ ਕਰੀ ਰੱਖਣ ਬੱਚਿਆਂ ਨਾਲ, ਇਹਦਾ ਇਹੋ ਹੱਲ ਹੈਗਾ। ਦੂਜਾ ਗੱਲ ਵੀ ਜਿਹੜੀਆਂ ਬਾਲ ਪੁਸਤਕਾਂ ਨੇ ਬੱਚਿਆਂ ਦੀਆਂ, ਉਹ ਪੁਸਤਕਾਂ ਜਿਹੜੀਆਂ ਨੇ ਬੜੀਆਂ ਛਪੀਆਂ ਮਿਲਦੀਆਂ ਬੱਚਿਆਂ ਨੂੰ, ਉਹ ਬੱਚਿਆਂ ਨੂੰ ਦੇਈਏ, ਲਾਇਬ੍ਰੇਰੀਆਂ ਬਣਾਈਏ, ਹਰ ਸਕੂਲ 'ਚ ਲਾਇਬ੍ਰੇਰੀ ਬਣਾਓ, ਛੋਟੀ ਮੋਟੀ ਹੋਵੇ, ਬੱਚਿਆਂ ਨੂੰ ਉਹ ਲਾਇਬ੍ਰੇਰੀ ਬਣਾਈਏ, ਉਹਨਾਂ ਬੱਚਿਆਂ ਨੂੰ ਕਿਤਾਬਾਂ ਦੇਈਏ, ਲਿਟਰੇਚਰ ਪੈਦਾ ਕਰੀਏ ਬੱਚਿਆਂ ਲਈ। ਨਹੀਂ, ਹੁਣ ਦੇਖੋ ਨਾ ਕਿ ਸਾਡੇ ਹੁਣ ਲਹਿੰਦੇ ਪੰਜਾਬ ਦੇ ਵਿੱਚ ਉਹ ਭਾਵੇਂ ਪ੍ਰਾਇਮਰੀ ਸਕੂਲ ਹੈ, ਮਿਡਲ ਸਕੂਲ ਹੈ, ਹਾਈ ਸਕੂਲ ਹੈ, ਜਾਂ ਅਗਾਂਹ ਦੇ ਜਿਹੜੀ ਆਪਣੇ ਕੀ ਕਹਿਣਾ ਚਾਹੀਦਾ ਹੈ ਕਿ ਹਾਇਰ ਸੈਕੰਡਰੀ ਸਕੂਲ ਨੇ, ਲਾਇਬ੍ਰੇਰੀ ਹਰ ਸਕੂਲ ਵਿੱਚ ਮੌਜੂਦ ਹੈ, ਲੇਕਿਨ ਉਹ ਲਾਇਬ੍ਰੇਰੀ ਦਾ ਕੀ ਹੁੰਦਾ ਹੈ ਕਿ ਇੱਕ ਬਕਸੇ ਵਿੱਚ ਕਿਤਾਬਾਂ ਪਾ ਕੇ ਰੱਖ ਦਿੱਤੀਆਂ ਜਾਂਦੀਆਂ ਨੇ, ਨਾ ਉਹਦੇ ਲਈ ਕੋਈ ਬਜਟ ਆਉਂਦਾ ਹੈ, ਨਾ ਉਹ ਟੀਚਰਸ ਉਹਦੀ ਦਿਲਚਸਪੀ ਲੈਂਦੇ, ਨਾ ਬਾਲਾਂ ਤੱਕ ਉਹ ਗੱਲ ਜਿਹੜੀ ਹੈ ਕਨਵੇ ਹੁੰਦੀ ਹੈ। ਨਹੀਂ, ਉਹ ਹੋ ਗਿਆ ਨਾ ਲਾਇਬ੍ਰੇਰੀ ਪੋਸਟ ਹੋਣੀ ਚਾਹੀਦੀ ਹੈ ਨਾ। ਉਹ ਸਾਡੇ ਸਕੂਲਾਂ ਲਾਇਬ੍ਰੇਰੀ ਹੈਗਾ, ਹਾਈ ਸਕੂਲ ਨੇ, ਹਾਇਰ ਸੈਕੰਡਰੀ ਨੇ, ਤਾਂ ਲਾਇਬ੍ਰੇਰੀ ਦੀ ਪੋਸਟ ਹੈਗੀ ਹੈ, ਲਾਇਬ੍ਰੇਰੀ ਉਹ ਕਿਤਾਬਾਂ ਦਿੰਦੇ, ਇਸ਼ੂ ਕਰਦੇ ਆ। ਇਸ ਤਰ੍ਹਾਂ ਪੋਸਟਾਂ ਕ੍ਰੀਏਟ ਕਰਨ, ਵੱਡੇ ਸਕੂਲਾਂ ਨੇ ਉੱਥੇ ਲਾਇਬ੍ਰੇਰੀ ਦੀ ਪੋਸਟ ਕ੍ਰੀਏਟ ਕਰਨ, ਉਹ ਅਤੇ ਆਪੇ ਕਿਤਾਬਾਂ ਜਿਹੜੀਆਂ ਉਹ ਸਾਂਭ ਸੰਭਾਲ ਕਰਨਗੇ।
ਹੁਣ ਤੁਸੀਂ ਬੜੀ ਅੱਛੀ ਗੱਲ ਕੀਤੀ ਆਪਣੇ ਮੀਡੀਆ ਦੇ ਹਵਾਲੇ ਦੇ ਨਾਲ, ਕਿਉਂਕਿ ਇਹ ਵੀ ਸਾਡੇ ਲਹਿੰਦੇ ਪੰਜਾਬ ਦੇ ਜਿਹੜਾ ਨਾ ਪੰਜਾਬ ਹਾਊਸ ਦਾ ਇੱਕ ਕਾਰਨਾਮਾ ਕਹਿ ਲਓ ਕਿ ਇਸ ਅਦਾਰੇ ਰਾਹੀਂ ਉਰਦੂ ਦੇ ਅਖਬਾਰ ਵੀ ਛਪਦੇ ਨੇ ਔਰ ਉਸ ਤੋਂ ਕਿਤੇ ਵੱਧ ਪੰਜਾਬੀ ਦੇ ਅਖਬਾਰ ਵੀ ਛਪਦੇ ਨੇ, ਪੰਜਾਬੀ ਦੀ ਕਿਤਾਬਾਂ ਵੀ ਛਪਦੀਆਂ ਨੇ, ਬਾਲ ਅਦਬ ਜਿਹੜਾ ਹੈ ਉਹ ਵੀ ਛਪਦਾ ਹੈ, ਧਰਮੀ ਅਦਬ ਵੀ ਛਪਦਾ ਹੈ, ਕਿ ਇਹ ਇਸ ਲੈਂਗੁਏਜ ਦੀ ਬੁਨਿਆਦ ਤੇ ਜੋ ਇੱਕ ਸਾਡਾ ਇੱਕ ਕਲਚਰ ਕ੍ਰੀਏਟ ਹੁੰਦਾ ਹੈ ਉਸ ਨੂੰ ਅਗਾਂਹ ਵਧਾਉਣ ਦੇ ਵਿੱਚ ਸਾਡੇ ਪੰਜਾਬ ਹਾਊਸ ਦਾ ਬੜਾ ਇੱਕ ਕਮਾਲ ਹੈ। ਔਰ ਇਹ ਰਫ਼ਤਾਰ ਜਿਹੜੀ ਹੈ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਲੋਕਾਂ ਦੀ ਸ਼ਮੂਲੀਅਤ ਵੀ ਇਹਦੇ 'ਚ ਹੁੰਦੀ ਰਹੀ ਹੈ। ਤੁਸੀਂ ਵੀ ਤੇ ਸ਼ਾਹਮੁਖੀ ਦੇ ਵਿੱਚ ਕਿਤਾਬਾਂ ਲਿਖੀਆਂ ਨੇ, ਉਹਦੇ ਬਾਰੇ ਕੋਈ ਸਾਨੂੰ ਜਾਣਕਾਰੀ ਦਿਓ। ਉਹ ਮੈਂ ਗੱਲ ਹੈ, ਮੈਨੂੰ ਸ਼ਾਹਮੁਖੀ ਆਪ ਤੇ ਆਉਂਦੀ ਨਹੀਂ, ਇਹ ਪ੍ਰੋਫੈਸਰ ਕਲਿਆਣ ਸਿੰਘ ਹੋ ਰਹੀ ਆ, ਇਹਨੂੰ ਕਿਹਾ ਵੀ ਤੁਸੀਂ ਇਹ ਮੇਰੀਆਂ ਕਿਤਾਬਾਂ ਛਪਾ ਦਿਓ, ਤੇ ਉਹ ਮੇਰੀ ਕਿਤਾਬਾਂ 2 ਹੀ ਛਪੀਆਂ, ਜਿਵੇਂ ਪਹਿਲਾਂ ਦੱਸਿਆ, ਪੰਜਾਬੀ ਕਿੱਸਾ ਕਾਵਿ ਦੀਆਂ ਕਥਾਨਕ ਰੂੜੀਆਂ, ਉਹ ਮੇਰਾ PhD ਦਾ ਥੀਸਿਸ ਹੈ। ਤੋ ਅਸੀਂ 500 ਕਿਤਾਬ 2 ਵਾਰਾਂ ਛਾਪੀ ਹੈ, ਡਿਮਾਂਡ ਬੜੀ ਹੈ, ਤੇ 1000 ਕਿਤਾਬ ਜਾ ਚੁੱਕੀ ਹੈ, ਫ੍ਰੀ ਬਣਦੇ ਆ। ਹੁਣ ਤੀਜੀ ਜਿਹੜੀ ਐਡੀਸ਼ਨ ਹੈ ਉਹਦੀ ਕੱਢਣੀ ਹੁਣ। ਇਸ ਤਰ੍ਹਾਂ ਤੁਹਾਨੂੰ ਸ਼ਾਹਮੁਖੀ ਦੇ ਵਿੱਚ ਲਿਖਣ ਦਾ ਤੇ ਮੈਂ ਨਹੀਂ ਲਿਖਦਾ, ਇਹ ਆਪੇ ਇੱਥੋਂ ਕਰਾਉਂਦੇ ਆ, ਜੇ ਕਲਿਆਣ ਜੀ ਦਾ ਯਾਨੀ ਕਲਿਆਣ ਜੀ ਆਪੇ ਇੱਥੋਂ ਕਰਾਉਂਦੇ। ਬੱਲੇ ਬੱਲੇ ਉਹਨਾਂ ਦੀ ਜਿਹੜੀ ਅਸੀਂ ਇਸ ਤਰ੍ਹਾਂ ਪੀਲੂ ਸਲਾਮ ਯੋਗ ਨੇ ਸਾਡੇ ਲਈ ਉਹ ਹੁਣ ਲੇਟੈਸਟ ਪੀਲੂ ਦਾ ਮਿਰਜ਼ਾ 500 ਕਿਤਾਬ ਛਪੀ ਹੈ, ਥੋੜ੍ਹੇ ਦਿਨ ਹੋਏ ਛਪੀ ਨੂੰ। ਉਹ ਵੰਡੀਆਂ ਕਿਤਾਬਾਂ ਹੀ ਕਹਿੰਦੇ ਕਿ 150 ਰਹਿ ਗਈ ਹੈ, ਤੇ ਫੋਨ ਤੇ ਫੋਨ ਆ ਰਿਹਾ, ਤੇ ਮੈਂ ਕੋਈ ਗੱਲ ਨਹੀਂ, ਤਾਂ ਹੋਰ 500 ਛਪਾ ਦਾਂਗੇ। ਇਸ ਤਰ੍ਹਾਂ ਹੀ ਹੁਣ ਮੇਰੀ ਗੱਲ ਹੋ ਰਹੀ ਸੀ ਵੀ ਗੁਰੂ ਨਾਨਕ ਸਾਹਿਬ ਬਾਰੇ ਨਾ ਜੀ, ਮੈਂ ਤੇ ਡਾਕਟਰ ਬਿਕਰਮ ਸਿੰਘ ਘੁੰਮਣ ਨੇ ਕਿਤਾਬ ਸੰਪਾਦਿਤ ਕੀਤੀ ਹੈ। ਉਹ ਕਿਤਾਬ ਜਿਹੜੀ ਆ, ਉਹ ਕਹਿੰਦੇ ਵੀ ਆਹ ਕਿਤਾਬ ਬਹੁਤ ਵਧੀਆ ਹੈਗੀ ਆ, ਉਹ 'ਚ ਨਾ ਵੱਖ-ਵੱਖ ਲਿਖਾਰੀਆਂ ਦੇ ਲੇਖ ਨੇ, ਲੇਖਾਂ ਦੇ। ਉਹ ਆਂਦੇ ਵੀ ਇਹ ਤੁਸੀਂ ਨਾ ਕਿਤਾਬ ਪੜ੍ਹੀਏ, ਸ਼ਾਹਮੁਖੀ 'ਚ ਸਾਨੂੰ ਛਪਾ ਦਿਓ। ਤੇ ਮੈਂ ਉਹਨੂੰ ਕਿਹਾ ਵੀ 1000 ਕਾਪੀ ਛਾਪੀਏ, 500 ਮੰਗਦੇ ਆ, ਮੁੜ ਕੇ ਵੀ ਡਿਮਾਂਡ ਹੋਣੀ ਹੈ। ਉਹ ਗੁਰੂ ਨਾਨਕ ਦੇ ਸਭ ਦਾ ਸਾਂਝਾ ਨਾ ਜੀ ਸਾਰਾ ਜੀ, ਇਹ ਸਰਕੇ ਦਾ ਇਹ ਮੈਂ ਕਿਹਾ ਆਪਾਂ 1000 ਕਾਪੀ ਦਾ ਛਪਾ ਲਾਂਗੇ, ਤੇ ਤੁਸੀਂ ਇੰਝ ਕਰੋ ਵੀ ਇਹਦੀ ਨਾ ਇਹਨੂੰ ਕਰਾਓ ਆਪਣਾ ਸ਼ਾਹਮੁਖੀ 'ਚ। ਅੱਛਾ, ਮੈਂ ਦੇਖ ਰਿਹਾ ਸੀ ਕਿ ਤੁਹਾਡੀਆਂ ਕਿਤਾਬਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਉਹਦੇ ਵਿੱਚ ਜਿਹੜੇ ਪੰਜਾਬ ਦੇ ਜਿਹੜੇ ਹੀਰੋ ਨੇ, ਜਿਵੇਂ ਦੁੱਲਾ ਭੱਟੀ ਦੀ ਗੱਲ ਹੈ ਕਿ ਆਇਆ ਜੋ ਸਿਲੇਬਸ ਚੜ੍ਹਦੇ ਪੰਜਾਬ ਦੇ ਵਿੱਚ ਹੈ, ਉਹਦੇ 'ਚ ਕਿਉਂਕਿ ਇਹ ਸਾਰੇ ਜਿਹੜੇ ਸਾਡੇ ਹੀਰੋ ਜਿਹੜੇ ਨੇ ਨਾ, ਇਹ ਕਾਮਨ ਹੀਰੋ ਨੇ, ਪੂਰੇ ਪੰਜਾਬ ਦੇ ਹੀਰੋ ਨੇ, ਭਾਵੇਂ ਉਹ ਭਗਤ ਸਿੰਘ ਹੈ, ਭਾਵੇਂ ਉਹ ਦੁੱਲਾ ਭੱਟੀ ਹੈ, ਜਾਂ ਬਾਕੀ ਸਾਡੇ ਜਿਹੜੇ ਹੀਰੋਜ਼ ਜਿਹੜੇ ਨੇ ਉਹ ਸਾਡੇ ਪੰਜਾਬ ਦੇ ਹੀਰੋ ਨੇ ਜਿਹੜੇ ਸਾਂਝੇ ਪੰਜਾਬ ਉਹਨੂੰ ਅਸੀਂ ਬਿਲਕੁਲ ਜਿਹੜਾ ਅਸੀਂ ਉਹਨੂੰ ਧਰਮੀ ਹਿਸਾਬ ਨਾਲ ਅਸੀਂ ਨਹੀਂ ਵੰਡ ਸਕਦੇ। ਜਿਹੜਾ ਉਹਦੇ ਕਿ ਵੇਖੋ ਕਿ ਹੁਣ ਜਿਵੇਂ ਇੱਥੇ ਸਟੈਚੂ ਲਾਇਆ ਗਿਆ ਆਪਣੇ ਪਿੰਡੀ ਭੱਟੀਆਂ ਦੇ ਵਿੱਚ, ਜਾਂ ਦੁੱਲਾ ਭੱਟੀ ਦੀ ਜਿਹੜੀ ਆਪਣੇ ਤਨਜ਼ੀਮ ਬਣਾਈ ਗਈ ਹੈ, ਹਰ ਸਾਲ ਉਹ ਜਿਹੜਾ ਲੋਹੜੀ ਦਾ ਮੇਲਾ ਕਰਾਉਂਦੀ ਹੈ, ਕਿ ਉਹ ਵੀ ਦੇਖੋ ਕਿ ਚੜ੍ਹਦੇ ਪੰਜਾਬ 'ਚੋਂ ਆਵਾਜ਼ ਉੱਠੀ, ਉਹ ਆਏ, ਉਹਨਾਂ ਨੇ ਆ ਕੇ ਇਹ ਸਾਰਾ ਕੁਝ ਕੀਤਾ ਜਿਹੜਾ, ਜਦ ਕਿ ਅਸੀਂ ਤੇ ਜਿਹੜਾ ਹੈ ਉਹ ਉਸ ਲੈਵਲ ਤੱਕ ਅਜੇ ਜਾ ਹੀ ਨਹੀਂ ਸਕੇ ਜਿਸ ਲੈਵਲ ਤੇ ਕਿ ਪੰਜਾਬ ਦੇ ਪੰਜਾਬੀਆਂ ਨੂੰ ਜਾਣਨਾ ਚਾਹੀਦਾ ਜਿਹੜਾ। ਤੇ ਤੁਹਾਨੂੰ ਇਹ ਦੁੱਲਾ ਭੱਟੀ ਦੇ ਬਾਰੇ ਲਿਖਣ ਦਾ ਖਿਆਲ ਕਿਵੇਂ ਆਇਆ? ਨਹੀਂ, ਮੈਂ ਦੱਸਿਆ ਤੁਹਾਨੂੰ, ਮੈਂ PhD ਕੀਤੀ ਉਹ, ਅੱਛਾ, ਤੇ ਉਹ ਡਿਗਰੀ ਮਿਲਣੀ ਸੀ, ਅੱਛਾ, ਤੇ ਉਹ ਫਿਰ ਉਹ ਕੋਲੋਕੇਸ਼ਨ ਤੇ ਮਿਲਦੀ ਹੈ ਨਾ, ਟਾਈਮ ਲੱਗਦਾ। ਤੇ ਘੁੰਮਣ ਸਾਹਿਬਾਂ ਦੇ ਵੀ ਆ ਸੁੰਦਰ ਬੁੱਕ ਡਿਪੂ ਹੈਗਾ ਜਲੰਧਰ ਵਾਲਾ, ਤੇ ਉਹ ਕਹਿੰਦਾ ਮੈਨੂੰ ਦੁੱਲਾ ਭੱਟੀ ਦੀ ਕਿਤਾਬ ਚਾਹੀਦੀ ਹੈ, ਲਿਖਾ ਦਿਓ, ਤੂੰ ਲਿਖ ਦੇ। ਤੇ ਮੈਂ ਜੀ ਤੁਸੀਂ ਗਾਈਡ ਕਰ ਦਿਓ, ਕੋਈ ਥੋੜ੍ਹਾ ਬਹੁਤ ਤੁਸੀਂ ਲਿਖ ਦਿਓ। ਤੇ ਅਸੀਂ ਰਲ ਕੇ ਦੋਵਾਂ ਨੇ ਛਾਪੀ, ਤੇ ਮੈਨੂੰ 1000 ਰੁਪਇਆ ਉਹਨਾਂ ਦਿੱਤਾ। ਹਾਂਜੀ, ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਕਿਤਾਬਾਂ ਫਿਰ ਹੋਰ ਲਿਖੀਏ। ਟਾਈਮ ਮੇਰੇ ਕੋਲ ਵਿਹਲਾ ਹੁੰਦਾ ਸੀ, ਤੇ ਸਕੂਲ ਮੈਂ ਪੜ੍ਹਾ ਕੇ ਆ ਜਾਣਾ ਘਰ, ਜਾਂ ਮੈਂ ਅਖਬਾਰਾਂ 'ਚ ਲਿਖਤਾ। ਹਾਂ, ਮੋਸਟਲੀ ਨਾ ਜੀ ਆਏ ਪੰਜਾਬ ਦੇ ਹੀਰੋ ਚੜ੍ਹਦੇ ਪੰਜਾਬ ਦੇ ਸਿਲੇਬਸ ਵਿੱਚ ਵੀ ਸ਼ਾਮਲ ਨੇ, ਤੇ ਸਾਰੇ ਸਿਲੇਬਸ ਮੈਂ ਕਹਿਣ ਡਿਆ ਤੁਹਾਨੂੰ। ਤੇ ਉਹ ਮੁੜ ਕੇ ਫਿਰ ਆਪਣਾ ਤੁਹਾਨੂੰ ਮੈਂ ਕਹਿੰਦਾ ਵੀ ਕਿਸੇ ਜਿਹੜੇ ਤੁਹਾਡੇ ਸ਼ਾਹ ਯੂਸਫ ਦਾ ਕਿੱਸਾ, ਸ਼ਾਹ ਬਰਾਮ ਦਾ ਕਿੱਸਾ, ਇਹ ਲੱਗੇ ਮੇਰੇ ਸਿਲੇਬਸ 'ਚ ਲੱਗੇ ਹੋਏ ਆ। ਕਿਸੇ ਜਿਹੜੇ ਤੁਹਾਡੇ ਇਸਲਾਮੀ ਕਿਸੇ ਜਿਹੜੇ ਨਾ, ਇਹ ਵੀ ਲੱਗੇ ਆ ਸਾਰੇ। ਇਹ ਸਾਰੇ ਕਿਸੇ ਨਾ ਬਹੁਤ ਲਿਟਰੇਚਰ ਹੈਗਾ, ਕਿਤਾਬਾਂ ਬਹੁਤ ਹੈਗੀਆਂ ਨੇ ਇਹਦੇ। ਗੁਰੂ ਨਾਨਕ ਹਿਸਟਰੀ ਨੇ ਬੜਾ ਕੰਮ ਹੋਇਆ, ਪੰਜਾਬੀ ਹਿਸਟਰੀ ਪਟਿਆਲੇ ਨੇ ਬੜਾ ਕੰਮ ਕੀਤਾ। ਕਿੱਸਾ ਤੁਸੀਂ ਹੁਣੇ ਇਲਿਆਸ ਘੁੰਮਣ ਹੋਰਾਂ ਦਾ ਨਾਂ ਲਿਆ, ਇਸ ਵੀ ਕਿ ਇਸ ਵੇਲੇ ਲਹਿੰਦੇ ਪੰਜਾਬ ਦੇ ਵਿੱਚ ਉਹ ਕਾਇਦ ਤਹਿਰੀਕ ਪੰਜਾਬ ਨੇ ਜਿਹੜਾ, ਤੇ ਇਸ ਲਈ ਉਹ ਬੜੀ ਖੇਚਲ ਕਰ ਰਹੇ ਨੇ, ਬੜੀ ਮਿਹਨਤ ਕਰ ਰਹੇ ਨੇ, ਔਰ ਪੰਜਾਬੀ ਕਾਜ਼ ਨੂੰ ਲੈ ਕੇ ਬੜੇ ਅੱਗੇ ਤੱਕ ਜਾ ਰਹੇ ਨੇ। ਕਿ ਪਹਿਲੇ ਸਾਡੇ ਜਦੋਂ ਯੂਨੀਵਰਸਿਟੀ ਦੀ ਸਤ੍ਹਾ ਤੇ ਪੰਜਾਬੀ ਰਾਜ ਨਹੀਂ ਸੀ, ਤੇ ਸਾਡੇ ਇੱਕ ਪੰਜਾਬੀ ਪਿਆਰੇ ਸਨ ਮੁਸ਼ਤਾਕ ਭੱਟ ਸਾਹਿਬ, ਉਹਨਾਂ ਨੇ ਬੜੀ ਖੇਚਲ ਕੀਤੀ, ਬੜੀ ਜਦੋਜਹਿਦ ਕੀਤੀ। ਉਹਨਾਂ ਦੀ ਸਟਰਗਲ ਦੇ ਨਤੀਜੇ ਵਿੱਚ ਯੂਨੀਵਰਸਿਟੀ ਦੇ ਅੰਦਰ ਜਿਹੜਾ ਹੈ
ਉਹ ਪੰਜਾਬੀ ਦਾ ਡਿਪਾਰਟਮੈਂਟ ਬਣਿਆ ਜਿਹੜਾ। ਉਸ ਤੋਂ ਬਾਅਦ ਜਿਹੜੀ ਅੱਜ ਕੱਲ੍ਹ ਇੱਥੇ ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ ਦੇ ਵਿੱਚ ਜਿਹੜੀ ਲਹਿਰ ਚੱਲ ਰਹੀ ਹੈ, ਉਹਦੇ ਵਿੱਚ ਇਲਿਆਸ ਘੁੰਮਣ ਦਾ ਬੜਾ ਨਾਂ ਹੈ ਤੇ ਮੁਦੱਸਰ ਇਕਬਾਲ ਭੱਟ ਸਾਹਿਬ ਜਿਹੜੇ ਨੇ, ਕਿ ਹੁਣ ਦੋ ਨਾਂ ਰਹਿ ਗਏ ਨੇ ਜਿਹੜੇ ਕਿ ਇਸ ਕਾਜ਼ ਨੂੰ ਲੈ ਕੇ ਅਗਾਂਹ ਤੱਕ ਜਾ ਰਹੇ ਨੇ। ਖਾਸ ਤੌਰ ਤੇ ਪੰਜਾਬ ਹਾਊਸ ਦੇ ਹਵਾਲੇ ਨਾਲ ਜੇ ਅਸੀਂ ਵੇਖੀਏ ਤੇ ਮੁਦੱਸਰ ਇਕਬਾਲ ਭੱਟ ਸਾਹਿਬ ਦੀ ਖਿਦਮਤ ਨੂੰ ਅਸੀਂ ਫਰਾਮੋਸ਼ ਨਹੀਂ ਕਰ ਸਕਦੇ, ਇਸ ਲਈ ਕਿ ਪੂਰੀ ਦੁਨੀਆ ਜਿਹੜੇ ਪੰਜਾਬੀ ਵਸਦੇ ਨੇ ਜਦੋਂ ਵੀ ਲਹਿੰਦੇ ਪੰਜਾਬ ਵਿੱਚ ਆਉਂਦੇ ਨੇ, ਇਹ ਹੋ ਹੀ ਨਹੀਂ ਸਕਦਾ ਕਿ ਉਹ ਪੰਜਾਬ ਹਾਊਸ ਦੇ ਵਿੱਚ ਨਾ ਆਪਣਾ ਇਜ਼ਹਾਰ ਖਿਆਲ ਨਾ ਕਰਨ। ਇਸ ਲਈ ਕਿ ਇਲੈਕਟ੍ਰੋਨਿਕ ਮੀਡੀਆ ਹੋਵੇ, ਪ੍ਰਿੰਟ ਮੀਡੀਆ ਹੋਵੇ, ਉਹਦੇ ਵਿੱਚ ਪੰਜਾਬ ਹਾਊਸ ਦਾ ਬੜਾ ਇੱਕ ਅਹਿਮ ਕਿਰਦਾਰ ਹੈ। ਹੋਰ ਤੁਸੀਂ ਦੱਸੋ ਕਿ ਤੁਹਾਡੀ ਇੱਕ NGO ਸੀ ਜਾਂ ਹੈ, ਉਹਦੇ ਹਵਾਲੇ ਨਾਲ ਕੋਈ ਜਾਣਕਾਰੀ ਦਿਓ ਸਾਨੂੰ। ਉਹ ਸਾਡੇ ਨਾ ਇੱਕ ਅੰਮ੍ਰਿਤਸਰ ਵਿਕਾਸ ਮੰਚ ਅਸੀਂ 1993 ਬਣਾਇਆ। ਉਹ ਸੀਗਾ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਵੀ NGO ਚਾਹੀਦੀ ਹੈ। ਤੇ ਸਭ ਤੋਂ ਪਹਿਲਾ ਕੰਮ ਅਸੀਂ ਕੀਤਾ ਵੀ ਗੁਜਰਾਲ ਸਾਹਿਬ ਵੇਲੇ ਨਾ ਹਵਾਈ ਅੱਡਾ ਬੜਾ ਨਿੱਘਾ ਜਿਹਾ ਹੁੰਦਾ ਸੀ ਅੰਮ੍ਰਿਤਸਰ ਦਾ, ਤੇ ਅਸੀਂ ਫਿਰ ਦਿੱਲੀ ਜਾ ਕੇ ਮਿਲੇ, ਜਾ ਕੇ ਉਹਨਾਂ ਨੂੰ ਗੁਜਰਾਲ ਸਾਹਿਬ ਦੇ ਨਾਮ ਮਿਲੇ, ਲੇਕਿਨ ਉਹਨਾਂ ਦਾ ਇਬਰਾਹਿਮ ਮਿਨਿਸਟਰ ਸੀਗਾ ਸ਼ਹਿਰੀ ਬਾਬਾ ਜੀ, ਤੇ ਉਹਨੂੰ ਮਿਲੇ ਜਾ ਕੇ, ਤੇ ਉਹਨੂੰ ਮਿਲੇ ਜਾ ਕੇ ਘਰ ਉਹ, ਤੇ ਅਸੀਂ ਜਾ ਕੇ ਬੜਾ ਖੁਸ਼ ਹੋਇਆ। ਸਾਡਾ ਨਾ ਅੰਮ੍ਰਿਤਸਰ ਵਿਕਾਸ ਦਾ ਲੋਗੋ ਜਿਹੜਾ ਦਰਬਾਰ ਸਾਹਿਬ ਦੀ ਫੋਟੋ ਆ, ਉਹਨੇ ਮੱਥੇ 'ਤੇ ਲਾ ਕੇ ਨਾ ਦਰਬਾਰ ਸਾਹਿਬ ਦੀ ਫੋਟੋ ਨੂੰ, ਤੇ ਕਹਿਣ ਲੱਗਾ ਵੀ ਇਬਰਾਹਿਮ ਮਿਨਿਸਟਰ ਹੋ, ਗੋਲਡਨ ਟੈਂਪਲ ਸਿਟੀ ਹੋ, 에ਅਰਪੋਰਟ ਇੰਟਰਨੈਸ਼ਨਲ ਨਹੀਂ ਬਣਾਇਆ, ਕੌਣ ਬਣਾਏਗਾ ਫਿਰ? ਉਹ 125 ਕਰੋੜ ਰੁਪਏ ਗੁਜਰਾਲ ਸਾਹਿਬ ਨੇ ਸੈਂਕਸ਼ਨ ਕਰਤੇ। ਨਾਲ ਨਾਂ ਪਤਾ ਕੀ ਰੱਖਿਆ? ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ। ਅੱਛਾ, ਉੱਥੇ ਹੁਣ ਉਹਦੀ ਤਰੱਕੀ ਵਾਸਤੇ ਅਸੀਂ ਜਦੋਂ ਜਦ ਕਰਦੇ ਹਾਂ ਫਲਾਈਟਾਂ ਵੱਧ ਤੋਂ ਵੱਧ, ਹੁਣ ਲੋਕ ਜਿਹੜੇ ਨਾ ਦਿੱਲੀ ਨਾ ਜਾਣਾ ਪਵੇ ਲੋਕਾਂ ਨੂੰ, ਹੁਣ ਕਾਫੀ ਫਲਾਈਟਾਂ ਅੰਮ੍ਰਿਤਸਰ ਸਿੱਧੀਆਂ ਜਾਂਦੀਆਂ। ਮੈਂ ਵਿਸਤਾਰ ਨਹੀਂ ਜਾਣਾ ਚਾਹੁੰਦਾ, ਤੇ ਉਹ ਫਿਰ ਹਾਲੇ ਵੀ ਅਸੀਂ ਡਿਮਾਂਡ ਕਰ ਰਹੇ ਹਾਂ 40% ਪੈਸੰਜਰ ਜਿਹੜੇ ਦਿੱਲੀ ਹਵਾਈ ਅੱਡੇ ਜਾਂਦੇ ਆ ਉਹ ਪੰਜਾਬੀ ਹੈਗੇ ਆ। ਇਸ ਤਰ੍ਹਾਂ ਇਹ ਸਿੱਧੀਆਂ ਫਲਾਈਟਾਂ ਲੱਗੇ ਹੋਏ ਆ, ਇਹ ਬਣਾਈ। ਫਿਰ ਸ਼ਹਿਰ 'ਚ ਇੱਕ ਪਸ਼ੂਆਂ ਡੇਅਰੀਆਂ ਹੁੰਦੀਆਂ, ਉਹਨਾਂ ਦਾ ਗੰਦ ਬੜਾ ਸੀਗਾ, ਡੇਅਰੀ ਸਕੀਮ ਬਣੀ ਸੀ, ਉਹ ਫਿਰ ਲਾਗੂ ਕਰਾਈ। ਯਾਨੀ ਤੁਸੀਂ ਤੇ ਦੂਜੇ ਫਿਰ ਅਸੀਂ ਨਾ ਜੀ ਇੱਕ 5 ਜੂਨ ਨੂੰ ਵਰਲਡ এনवायरमेंट ਡੇ ਹੁੰਦਾ ਸਾਰੀ ਦੁਨੀਆ, ਤੁਸੀਂ ਮਨਾਇਆ ਕਰੋ। ਬਿਲਕੁਲ, ਪੰਜਾਬ ਹਾਊਸ ਮਨਾਇਆ ਜਾਂਦਾ ਨਹੀਂ, ਸਾਰੇ ਪਾਕਿਸਤਾਨ ਮਨਾਉਣਾ ਚਾਹੀਦਾ, ਬੂਟੇ ਬਾਟੇ ਲਾਉਣੇ। ਇਸ ਤਰ੍ਹਾਂ ਕਰਕੇ ਉਹ ਫਿਰ ਇੱਕ ਉਹ ਬਣਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਹੀ ਹੈ ਇੱਕ ਵਿਰਾਸਤੀ ਦਿਵਸ ਦਾ ਨਵੰਬਰ 'ਚ ਹੁੰਦਾ, ਉਹ ਬਣਾਉਣਾ ਸ਼ੁਰੂ ਕੀਤਾ। ਇੱਕ 23 ਫਰਵਰੀ ਨੂੰ ਨਾ ਮਦਰ ਟੰਗ ਡੇ ਹੁੰਦਾ, ਮਾਤ ਭਾਸ਼ਾ ਦਿਵਸ, ਉਹ ਮਨਾਉਂਦੇ ਆ। ਇਸ ਤਰ੍ਹਾਂ ਹੀ ਅਸੀਂ ਜਿਹੜੇ ਨਾ ਸਾਡੇ ਆਂਟੀ ਟਬੈਕੋ ਡੇ ਹੁੰਦਾ ਵਰਲਡ ਦਾ, ਉਹ ਮਨਾਉਂਦੇ ਆ, ਪੈਂਫਰੇ ਵੜਦੇ ਆ। ਇਹ ਰਕਸ਼ਾ ਪੁਲਿਸ ਦੂਜੇ ਉਹਨਾਂ ਨੂੰ ਕਹਿੰਦੇ ਵੀ ਤੰਬਾਕੂ ਬੜਾ ਖਤਰਨਾਕ ਹੈ ਸਿਹਤ ਲਈ। ਇਸ ਤਰ੍ਹਾਂ ਕਰਕੇ ਅਸੀਂ ਬੂਟੇ ਲਾਉਣੇ ਆ। ਇਸ ਤਰ੍ਹਾਂ ਕਰਕੇ ਸਾਡੀ ਬਹੁਤ ਸਾਰੀ ਇਸ ਤਰ੍ਹਾਂ ਐਕਟੀਵਿਟੀਜ਼ ਹੈਗੀਆਂ, ਸੋਸ਼ਲ ਐਕਟੀਵਿਟੀਜ਼ ਹੈਰੀਟੇਜ ਬਾਰੇ। ਫਿਰ ਯੂਨੀਵਰਸਿਟੀ ਦੀ ਟਾਊਨ ਪਲੈਨਿੰਗ ਬਾਰੇ ਸੈਮੀਨਾਰ ਕਰਾਇਆ, ਸੱਦ ਕੇ ਅਸੀਂ ਉਹਨਾਂ ਨੂੰ। ਯੂਨੀਵਰਸਿਟੀ ਗੁਰੂ ਨਾਨਕ ਡਿਪਾਰਟਮੈਂਟ 'ਚ ਨਾ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਹੈਗਾ, ਬੜੀ ਤੁਸੀਂ ਇਸ ਤਰ੍ਹਾਂ ਦੀ ਐਕਟੀਵਿਟੀ ਕਰ ਰਹੇ ਹਾਂ। ਫਿਰ ਅੰਮ੍ਰਿਤਸਰ ਦਾ ਨਾ ਫਾਊਂਡੇਸ਼ਨ ਡੇ ਕੋਈ ਨਹੀਂ ਮਨਾਉਂਦਾ, ਉਹ ਬਣਾਉਣੇ, ਪਰਚੇ ਬਣਾਉਣੇ ਸ਼ੁਰੂ ਕੀਤੇ, ਸੋਵੀਨੀਰ ਛਾਪਣੇ। ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਐਕਟੀਵਿਟੀਜ਼ ਹੈਗੀਆਂ। ਯਾਨੀ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਨਾ ਸਿਰਫ ਇੱਕ ਲਿਟਰੇਚਰ ਦੇ ਬਾਦਸ਼ਾਹ ਹੋ, ਬਲਕਿ ਸਮਾਜ ਸੇਵਕ ਵੀ ਹੋ। ਤੁਸੀਂ ਸਮਾਜ ਸੇਵਕੀ ਦੇ ਵੀ ਤੁਸੀਂ ਬਾਦਸ਼ਾਹ ਹੋ। ਜਿਹੜਾ ਸਾਡੀ ਬੜੀ ਤਗੜੀ ਟੀਮ ਹੈ ਜੀ ਸਾਡੀ। ਬਸ ਰੱਬ ਤੁਹਾਨੂੰ ਜਿਹੜਾ ਆਪਣੇ ਆਪ ਸਲਾਮਤ ਰੱਖੇ। ਇਨਸ਼ਾਅੱਲਾ ਮੇਲ ਮਿਲਾਪ ਹੁੰਦਾ ਰਹੇਗਾ। ਤੁਸੀਂ ਜਦੋਂ ਵੀ ਲਹਿੰਦੇ ਪੰਜਾਬ ਆਓ ਤੇ ਇੱਕ ਵਾਰੀ ਪੰਜਾਬ ਹਾਊਸ ਫੇਰ ਆਇਆ ਜੇ, ਔਰ ਲਾਜ਼ਮੀ ਆਇਆ ਜੇ। ਤੁਹਾਡੇ ਨਾਲ ਜ਼ੂਮ ਤੇ ਵੀ ਸਾਡਾ ਰਾਬਤਾ ਰਹੇਗਾ। ਅਜੇ ਪਿਆਸ ਰਹਿ ਗਈ ਹੈ, ਉਹ ਅਗਲੀ ਮੇਲ ਮੁਲਾਕਾਤ 'ਤੇ ਸਹੀ। ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਹਾਲੇ ਡਿਸਕਸ ਹੋਣ ਵਾਲੇ ਨੇ, ਔਰ ਅਸੀਂ ਆਪਣੇ ਨਾਜ਼ਰੀਨ ਤੱਕ, ਭੁਲੇਖਾ TV ਦੇ ਚਾਹਣ ਵਾਲਿਆਂ ਤੱਕ ਉਹਨਾਂ ਨੂੰ ਅਸੀਂ ਜ਼ਰੂਰ ਪਹੁੰਚਾਵਾਂਗੇ। ਜਦੋਂ ਵੀ ਤੁਸੀਂ ਨੈਕਸਟ ਟਾਈਮ ਆਓ, ਪੰਜਾਬ ਹਾਊਸ ਦੇ ਬੂਹੇ ਖੁੱਲ੍ਹੇ ਨੇ, ਹਰ ਪੰਜਾਬੀ ਲਈ ਖੁੱਲ੍ਹੇ ਨੇ, ਕਿਉਂਕਿ ਅਸੀਂ ਪੰਜਾਬ ਦੀ ਬੜੋਤਰੀ ਚਾਹੁੰਦੇ ਹਾਂ, ਪੰਜਾਬੀ ਜ਼ੁਬਾਨ ਦੀ ਸਰਬੁਲੰਦੀ ਚਾਹੁੰਦੇ ਹਾਂ, ਪੰਜਾਬ ਦੀ ਅੱਛੇ ਫਿਊਚਰ ਲਈ ਅਸੀਂ ਜਿਹੜਾ ਨਾ ਤਗੋਦੋ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ ਤਾਂ ਕਿ ਪੰਜਾਬ, ਪੰਜਾਬੀ ਜ਼ੁਬਾਨ ਤੇ ਪੰਜਾਬੀ ਤਰੱਕੀ ਕਰਨ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਨਾਜ਼ਰੀਨ। ਮੈਂ ਤੁਹਾਡਾ ਬਹੁਤ ਰਿਣੀ ਆ ਕਿ ਤੁਸੀਂ ਮੈਨੂੰ ਅੱਜ ਜਿਹੜੇ ਭੁਲੇਖਾ TV ਦੇ ਦਰਸ਼ਕ ਨੇ ਉਹਨਾਂ ਦੇ ਸਨਮੁਖ
ਵਿਚਾਰ ਪੇਸ਼ ਕਰਨ ਦਾ ਸਮਾਂ ਦਿੱਤਾ। ਨਹੀਂ, ਇਹ ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਤਸ਼ਰੀਫ ਲਿਆਏ ਤੇ ਆਪਣੀ ਜਾਣਕਾਰੀ ਦਿੱਤੀ ਬਹੁਤ ਸਾਰੇ ਇਸ਼ੂਜ਼ ਤੇ ਮੈਂ ਅੱਗੇ ਵੀ ਕੋਸ਼ਿਸ਼ ਕਰੂੰਗਾ ਵੀ ਜਦੋਂ ਆਵਾਂਗਾ ਮੈਂ ਤੇ ਜ਼ਰੂਰ ਤੁਹਾਡੇ ਦਰਸ਼ਨ ਕਰਿਆ ਕਰਾਂਗਾ ਜੀ। ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸ ਭੁਲੇਖਾ ਟੀਵੀ ਦੇ ਅੱਜ ਦੇ ਮਹਿਮਾਨ ਸਨ ਡਾਕਟਰ ਚਰਨਜੀਤ ਗੁਮਟਾਲਾ ਸਾਹਿਬ। ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਰਹਿ ਗਈਆਂ ਨੇ ਉਹਦੀ ਤਰੇ ਅਸੀਂ ਮੁਕਾਵਾਂਗੇ ਅਗਲੀ ਵਾਰੀ ਜਦੋਂ ਇਹ ਤਸ਼ਰੀਫ ਲਿਆਉਣਗੇ। ਸ਼ੁਕਰੀਆ ਬਹੁਤ ਬਹੁਤ। ਉਮੀਦ ਹੈ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਜੋ ਜਾਣਕਾਰੀ ਸਾਨੂੰ ਡਾਕਟਰ ਚਰਨਜੀਤ ਗੁਮਟਾਲਾ ਸਾਹਿਬ ਨੇ ਦਿੱਤੀ ਹੈ ਤੁਸੀਂ ਉਸ ਬਾਰੇ ਵੀ ਸੋਚ ਵਿਚਾਰ ਜ਼ਰੂਰ ਕਰੋਗੇ। ਰੱਬ ਰਾਖਾ।